ਦੀ ਸਥਿਤੀ 'ਚ ਕਿਵੇਂ ਦੇਖਦੇ ਹੋ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ। ਮਜਬੂਰ ਹੋਈ ਹੈ ਨਾ, ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ ਜੀ। ਇਹ ਤੋਂ ਪਹਿਲਾਂ ਨਹੀਂ ਵਧਾਇਆ। ਵੀ ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਜਿਹੜਾ ਕਾਂਡ ਹੈ ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਟਿਕਰੇ ਪਹੁੰਚਾ ਦਿੱਤਾ ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ 'ਚ ਆ ਬੰਦਾ, ਫਲਾਣੇ ਹਸਪੀਟਲ 'ਚ ਆ, ਫਲਾਣੇ ਹਸਪੀਟਲ 'ਚ ਆ। ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ? ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ। ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ, ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ। ਅਸੀਂ ਦਿੱਲੀ ਜਾ ਕੇ ਕੀ ਕਰਨਾ? ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਹਿ ਕੇ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ? ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ ਕੱਲ ਪਰਸੋਂ, ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ, ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ? ਕਿਉਂ ਉਹ ਸਕੀਮ ਦੇ ਨਾਲ ਸਾਡਾ ਕੋਈ ਇਹਦੇ 'ਚ ਹੈਂਕੜੀ ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਇੰਟਰਵਿਊ ਕਰਨ ਲੱਗੇ ਹਾਂ। ਇਹ ਇੰਟਰਵਿਊ ਬਾਕੀ ਅੰਦੋਲਨ ਤੋਂ ਹਟ ਕੇ ਹੋਣਾ, ਬਾਕੀ ਅੰਦੋਲਨ ਦੇ ਜੋ ਕੁਝ ਵਾਪਰਿਆ ਅੰਦੋਲਨ ਦੇ ਵਿੱਚ ਉਸ ਨੂੰ ਲੈ ਕੇ ਹੋਏਗਾ। ਤਾਂ ਮੇਰੇ ਨਾਲ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੋਣਗੇ ਤੇ ਉਹਨਾਂ ਦੇ ਨਾਲ ਬੈਠੇ ਸਤਨਾਮ ਸਿੰਘ ਮਹਿਰੋਂ ਜੀ ਹੋਣਗੇ। ਜੀ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਡੱਲੇਵਾਲ ਸਾਹਿਬ, ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇਹ ਕਹਿਣਾ ਹੁੰਦਾ, ਬੰਦਾ ਕੋਈ ਕੁਝ ਕਰਨ ਵਾਲਾ ਨਹੀਂ। ਵਾਹਿਗੁਰੂ ਦੀ ਕਿਰਪਾ ਹੈ, ਅੰਦੋਲਨ ਚੜ੍ਹਦੀ ਕਲਾ 'ਚ ਹੈ। ਆਏ ਦਿਨ ਅੰਦੋਲਨ ਅੱਪ ਜਾ ਰਿਹਾ ਹੈ। ਜਿਸ ਦਿਨ 2 ਦਿਨ ਤੋਂ ਲੈ ਕੇ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਮਹਾਨ ਸ਼ਹੀਦ ਸ਼ੁਭਕਰਨ ਦਾ ਮੁੱਦਾ ਉੱਠਿਆ, ਉਹ ਇੱਕ ਤਰ੍ਹਾਂ ਦੇ ਨਾਲ ਸਾਡੀ ਭਾਰਤ ਸਰਕਾਰ ਦਾ ਚਿਹਰਾ ਨੰਗਾ ਉੱਥੇ ਜਾ ਕੇ ਹੋਇਆ। ਔਰ ਜਿੰਨਾ ਭਾਰਤ ਸਰਕਾਰ ਦੀ ਕਰੂਰਤਾ ਅੱਜ ਨਜ਼ਰ ਆ ਰਹੀ ਹੈ, ਉਹਨੂੰ ਉੱਥੋਂ ਤੱਕ ਲੈ ਕੇ ਜਾਣਾ ਸਾਡੇ ਕਿਸੇ ਦੇ ਵੱਸ ਦਾ ਕੰਮ ਨਹੀਂ। ਲੇਕਿਨ ਮੈਂ ਬੇਨਤੀ ਕਰਾਂ, ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਾਡੀ ਗੱਲ ਪੂਰੇ ਵਰਲਡ ਦੇ ਵਿੱਚ ਜਾ ਚੁੱਕੀ ਹੈ। ਮੋਰਚਾ ਚੜ੍ਹਦੀ ਕਲਾ 'ਚ ਹੈ। ਆਏ ਦਿਨ ਸੰਗਤਾਂ ਨਾਲ ਮਤਲਬ ਜੁੜ ਰਹੀਆਂ ਨੇ। ਜਿਵੇਂ ਅੱਜ ਤੁਸੀਂ ਦੇਖਿਆ ਹੋਵੇਗਾ, ਸਾਡੇ ਵਾਲੀ ਆਰਗੇਨਾਈਜੇਸ਼ਨ ਦਾ ਮੁੰਡਾ ਆ ਰਹੇ ਸੀਗੇ ਜੀ, ਇੱਥੇ ਐਕਸੀਡੈਂਟ ਹੋ ਗਿਆ। ਉਹ ਨਵੀਂ ਟਰਾਲੀ ਤੁਰ ਕੇ ਆਈ ਹੈ, ਇੱਕ ਹਜੇ ਕੱਲ੍ਹ ਨੂੰ ਆ ਰਹੀ ਹੈ ਉਹਨਾਂ ਦੀ। ਤਾਂ ਮਤਲਬ ਸੰਗਤਾਂ ਦਾ ਪੂਰਾ ਮਤਲਬ ਉਤਸ਼ਾਹ ਹੈ, ਪਰ ਉਤਸ਼ਾਹ ਦੇ ਨਾਲ ਲੋਕ ਮਤਲਬ ਇਸ ਮੋਰਚੇ ਨੂੰ ਤਕੜਾ ਕਰ ਰਹੇ ਨੇ। ਵਾਹਿਗੁਰੂ ਕਿਰਪਾ ਕਰੇ, ਮੋਰਚਾ ਜਿੱਤ ਵੱਲ ਜਾਏਗਾ। ਕਿਵੇਂ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ। ਮਜਬੂਰ ਹੋਈ ਹੈ ਨਾ, ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ ਜੀ। ਇਹ ਤੋਂ ਪਹਿਲਾਂ ਨਹੀਂ ਵਧਾਇਆ। ਅਗਲੀ ਜਿਹੜੀ ਗੱਲ ਹੈ, ਹਰਿਆਣਾ ਗਵਰਨਮੈਂਟ ਨੇ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਸੀਗਾ, ਉਹ ਕਰਜ਼ੇ ਤੋਂ ਮਤਲਬ ਵਿਆਜ ਮਾਫ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਦਾ।
ਤੋ ਇਹਦਾ ਮਤਲਬ ਕਿਸਾਨਾਂ ਦਾ ਇਸ ਅੰਦੋਲਨ ਦਾ ਫਿਕਰ ਤਾਂ ਸਰਕਾਰ ਨੂੰ ਪਿਆ ਹੋਇਆ ਹੈ। ਇਸ ਫਿਕਰ ਦੇ ਵਿੱਚੋਂ ਹੀ ਸਾਡੇ ਮਸਲਿਆਂ ਦਾ ਹੱਲ ਹੋਣਾ ਹੈ। ਮੇਰੂ ਸਾਹਿਬ, ਤੁਸੀਂ ਉਸ ਥਾਂ ਤੇ ਸੀਗੇ ਜਦੋਂ ਇਹ ਹਫੜਾ ਦਫੜੀ ਮੱਚਦੀ ਆ, ਮੇਬੀ ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ, ਪੂਰੀ ਨੂੰ ਜਿਹੜੀ ਉਹ ਘਟਨਾ ਹੋਈ ਹੈ? ਦੇਖੋ, ਮੈਂ ਤਾਂ 13 ਤੋਂ ਸ਼ੁਰੂ ਕਰਨਾ, 13 ਤੇ 12 ਜੀ। 13 ਤੇ 14 2 ਦਿਨ ਸਿੱਧੀ ਜੰਗ ਲੜੀ ਗਈ, ਜਿਵੇਂ ਪਾਕਿਸਤਾਨਾਂ ਵਾਲੇ ਲੋਕਾਂ ਨਾਲ ਲੜੀ ਗਈ। ਤੇ ਮੈਂ ਰੋਜ਼ਾਨਾ ਹੀ ਇੱਕ ਦਿਨ ਉੱਥੇ ਜਾਣਾ। ਉਹ 13 ਤੇ 14 ਦਾ ਰਤਾ ਵੀ ਕਿਸਾਨਾਂ ਤੇ ਕੋਈ ਡਰ ਭੈ ਨਹੀਂ ਹੋਇਆ, ਵਧਿਆ। ਤੁਸੀਂ ਜਿੱਦਣ ਇਹ ਇੱਥੇ 13 ਨੂੰ ਆਪਣੇ 21 ਨੂੰ ਇੱਥੇ ਵਾਪਰਿਆ ਜੀ, ਇੱਕ ਵੀ ਟਰੈਕਟਰ, ਇੱਕ ਵੀ ਮੋਟਰਸਾਈਕਲ, ਇੱਕ ਵੀ ਕਾਰ ਵਾਪਸ ਘਰਾਂ ਨੂੰ ਗਈ। ਰੋਜ਼ਾਨਾ ਵੱਧ ਰਿਹਾ ਕਾਫਲ। ਤੇ ਖਨੌਰੀ ਵਾਲਾ ਜਿਹੜਾ ਕਾਂਡ ਹੈ, ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਟਿਕਰੇ ਪਹੁੰਚਾ ਦਿੱਤਾ। ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ, ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਔਰ ਇਹ ਅੰਦੋਲਨ ਹੁਣ ਹਿੰਦੁਸਤਾਨ ਦਾ ਅੰਦੋਲਨ ਮੈਨੂੰ ਨਹੀਂ ਲੱਗਦਾ, ਜਿਵੇਂ ਡੱਲੇ ਸਾਹਿਬ ਨੇ ਬੋਲਿਆ ਹੈ। ਇਹ ਬਹੁਤ ਸ਼ਾਂਤਮਈ ਅੰਦੋਲਨ, ਲੋਕਾਂ ਨੂੰ ਪਤਾ ਲੱਗ ਗਿਆ ਬਈ ਪਾਰਲੀਮੈਂਟ ਖਤਮ ਹੋਣ ਜਾ ਰਹੀ ਹੈ। ਇਹਨਾਂ ਲੀਡਰਾਂ ਦੀ ਪ੍ਰਸ਼ੰਸਾ ਸਰਦਾਰ ਜਗਦੀਪ ਸਿੰਘ ਡੱਲੇਵਾਲ, ਪੰਡੇਰ ਸਾਹਿਬ ਦੇ ਲਏ ਫੈਸਲੇ ਜਿਹੜੇ ਬਹੁਤ ਅਗਾ ਤੇਜ਼ੀ ਨਾਲ ਵੱਧ ਰਹੇ ਨੇ। ਸਧਾਰਨ ਲੋਕ ਆ ਰਹੇ ਨੇ। ਔਰ ਜਿਹੜੀਆਂ ਜਥੇਬੰਦੀਆਂ ਪਤਾ ਨਹੀਂ ਕਿਉਂ ਉਹਨਾਂ ਦੇ ਕਾਈਡਰ ਸਾਰੇ, ਉਹਨਾਂ ਦੇ ਲੰਗਰ ਉੱਥੇ ਲੱਗੇ ਪਏ ਨੇ। ਮੈਂ ਖਨੌਰੀ ਵੇਖਿਆ, ਮੈਂ ਇੱਥੇ ਵੇਖਿਆ। ਔਰ ਇਸ ਅੰਦੋਲਨ ਦੇ ਵਿੱਚ ਰਤਾ ਵੀ ਕਿਸੇ ਤਰ੍ਹਾਂ ਦੀ, ਭਾਵੇਂ ਮੈਂ ਇੱਕ ਵਿਸ਼ੇਸ਼ ਗੱਲ ਕਰਨੀ ਚਾਹਣਾ ਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ। ਮੁੱਖ ਮੰਤਰੀ ਸਾਹਿਬ, ਸਾਡਾ ਅੰਦੋਲਨ ਰਹਿੰਦੀਆਂ ਮੰਗਾਂ ਦਾ ਦਿੱਲੀ ਵੱਲੇ, ਸਾਡੇ ਉਸ ਦਿੱਲੀ ਵੱਲੇ ਜਿਹੜਾ ਸਾਡਾ ਕਾਫਲਾ ਵੱਧ ਰਿਹਾ ਹੈ, ਉਹਦੇ ਵਿੱਚ ਤਾਂ ਸਾਡੀ ਦਿੱਲੀ ਨਾਲ ਲੜਾਈ ਹੈ। ਤੁਸੀਂ ਹੁਣ ਤੱਕ ਆਪਣੇ ਇਹ ਜਿਹੜਾ ਘੱਗਰ ਦਰਿਆ ਦੀ ਪੋਲੇ ਪਰਲੇ ਪਾਸੇ ਉਹਨਾਂ ਦੀ ਹੱਦ ਹੈ, ਉਹ ਕਿਵੇਂ ਉਰਲੇ ਪਾਸੇ ਐਡੇ ਵੱਡੇ ਸਾਧਨ ਬਣਾ ਲਏ ਰੋਕਣ ਦੇ? ਇਹਨਾਂ ਦੀ ਕਮਜ਼ੋਰੀ। ਸੋ ਜਿਹੜਾ ਖਨੌਰੀ ਵਾਲਾ ਕਾਂਡ ਹੈ, ਉੱਥੇ ਮੇਰੀ ਜਾਣਕਾਰੀ ਮੈਂ 25 ਬੰਦਿਆਂ ਦਾ ਜਿਹੜਾ ਇੱਕ ਬ੍ਰਿਗੇਡ ਸਾਡੇ ਟਰਾਲਿਆਂ 'ਚ ਵਗਿਆ। ਮੈਨੂੰ ਖਦਸ਼ਾ ਹੈ ਵੀ ਉੱਥੋਂ ਦੇ ਪ੍ਰਾਈਵੇਟ ਬੰਦਿਆਂ ਨੇ ਸਾਡੇ ਤੇ ਵੀ ਹਮਲਾ ਕਰਨ ਦੀ ਉੱਥੇ ਇੱਕ ਭਿਣਕ ਪੈ ਰਹੀ ਹੈ। ਇਹ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ। ਔਰ ਸਾਡੇ ਬੰਦੇ ਉੱਥੋਂ ਚੁੱਕ ਕੇ ਲੈ ਜਾਣ ਸਾਡੀਆਂ ਟਰਾਲੀਆਂ ਵਿੱਚੋਂ, ਤਾਂ ਉਹਨਾਂ ਨੂੰ ਲਿਆ ਨਾ ਸਕਣ। ਇਹ ਬਹੁਤ ਵੱਡੀ ਇਹਨਾਂ ਦੀ ਬੇਸ਼ਰਮੀ ਵਾਲਾ ਕਾਰਨ ਬਣ ਰਿਹਾ। ਮੈਂ ਫਿਰ ਵੀ ਅਪੀਲ ਕਰਨਾ ਵੀ ਬਣਦੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ, ਸੰਵਿਧਾਨਕ ਜ਼ਿੰਮੇਵਾਰੀ ਵਧਾ। ਜਿਹੜੇ ਤੇਰੇ ਪੰਜਾਬ ਦੇ ਵਾਸੀ ਨੇ, ਜੇ ਉਹਨਾਂ ਤੇ ਕੋਈ ਦੂਜੇ ਸੂਬੇ ਦਾ ਹਾਵੀ ਹੁੰਦਾ ਹੈ ਮੁੱਖ ਮੰਤਰੀ, ਤੇ ਤੇਰੇ ਵਾਸਤੇ ਬਹੁਤ ਇਹ ਰਾਜਨੀਤਿਕ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਸੰਭਲ, ਆਉਣ ਵਾਲੇ ਦਿਨਾਂ ਵਿੱਚ ਮੋਰਚਾ ਚੱਲੇਗਾ, ਜਿੱਤ ਕੇ ਵਾਪਸ ਹਟੇਗਾ। ਔਰ ਮੁੱਖ ਮੰਤਰੀ ਸਾਹਿਬ, ਜਿਹੜੀਆਂ ਤੇਰੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੇ, ਉਹ ਤੈਨੂੰ ਨਿਭਾਉਣੀਆਂ ਪੈਣਗੀਆਂ। ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਵੇਖ ਰਹੇ ਨੇ, ਉਹ ਬਰੀਕੀ ਨਾਲ ਵੇਖ ਰਹੇ ਨੇ। ਜੋ ਤੇਰਾ ਰੋਲ ਜੇ ਚੰਗਾ ਹੋਇਆ ਅਸੀਂ ਚੰਗਾ ਕਹਾਂਗੇ, ਜੇ ਤੇਰਾ ਰੋਲ ਸ਼ੱਕੀ ਹੋਇਆ ਤੇ ਲੋਕ ਅਗਲੇ ਸਮੇਂ ਵਿੱਚ ਆਪ ਹੀ ਪਛਾਣ ਕਰ ਦੇਣਗੇ ਸਾਡਾ ਮਿੱਤਰ ਤੇ ਸੱਜਣ ਕੌਣ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਜਿਵੇਂ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਹਾਂ, ਸਾਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉੱਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ 'ਚ ਆ ਬੰਦਾ, ਫਲਾਣੇ ਹਸਪੀਟਲ 'ਚ ਆ, ਫਲਾਣੇ ਹਸਪੀਟਲ 'ਚ ਆ। ਲੇਕਿਨ ਉਹ ਵੀ ਨਾ ਕੱਢ ਸਕਣਾ, ਮੈਂ ਕਹੂੰਗਾ ਬਹਿਰੂ ਸਾਹਿਬ ਦੀ ਗੱਲ ਨੂੰ ਹੋਰ ਵੱਡਾ ਕਰਦਾ ਹੈ, ਉਹ ਇੱਕ ਨਾਕਾਮੀ ਹੈ ਸਾਡੀ ਸਰਕਾਰ ਦੀ। ਅਸੀਂ ਜਿੰਨਾ ਸਾਨੂੰ ਪਤਾ ਸੀਗਾ, ਅਸੀਂ ਉਹ 'ਚੋਂ ਦੱਸਿਆ ਵੀ ਸਾਡੇ 4 ਆਦਮੀਆਂ ਨੂੰ ਚੱਕ ਕੇ ਲੈ ਕੇ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਤਾਂ ਉਹ ਮੁੰਡੇ ਦਾ ਨਾਂ ਬਾਹਰ ਆ ਰਿਹਾ ਹੈ, ਦੂਸਰਿਆਂ ਦੇ ਨਾਂ ਬਾਹਰ ਨਹੀਂ ਆ ਰਹੇ। ਇੱਕ ਦੀ ਗੱਲ ਇਹ ਰਿਪੋਰਟ ਅੱਜ ਤੜਕੇ ਮੈਨੂੰ ਮਿਲੀ ਹੈ ਕਿ ਉਹਨੂੰ ਪਾਣੀਪਤ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। 2 ਦੀ ਰਿਪੋਰਟ ਇਹ ਮਿਲ ਰਹੀ ਹੈ ਕਿ ਉਹਨਾਂ ਨੂੰ ਸੋਨੀਪਤ ਮਤਲਬ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਹੈ, ਸਰਕਾਰੀ ਹਸਪੀਟਲ 'ਚ, ਔਰ ਲੋਕਾਂ ਨੂੰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ।
ਅਸੀਂ ਸਰਕਾਰ ਦੇ ਧਿਆਨ 'ਚ ਅੱਜ ਫੇਰ ਲਿਆਂਦੀ ਹੈ ਗੱਲ, ਨੋਟ ਕਰਵਾਇਆ। ਅਸੀਂ ਤਾਂ ਮੰਗ ਕਰ ਰਹੇ ਹਾਂ, ਜਿਵੇਂ ਮਹਿਰੂ ਸਾਹਿਬ ਨੇ ਗੱਲ ਕਹੀ ਹੈ ਕਿ ਬਈ ਤੁਸੀਂ ਮੁੱਖ ਮੰਤਰੀ ਹੋ, ਮੁੱਖ ਮੰਤਰੀ ਵਾਲੀ ਡਿਊਟੀ ਨਿਭਾਓ, ਰੋਲ ਨਿਭਾਓ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਟੇਟ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨਾ। ਆਪਦੇ ਸਟੇਟ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇਸ ਗੱਦੀ ਤੇ, ਇਸ ਪਦਵੀ ਤੇ ਬਿਠਾਇਆ ਹੈ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਗਰ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਓਗੇ ਤਾਂ ਫਿਰ ਮਤਲਬ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਏਗਾ। ਡੱਲੇਵਾਲ ਸਾਹਿਬ, ਤੁਸੀਂ ਕਿਹਾ ਕਿ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਉਹ ਤਾਂ ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ, ਜਾਂ ਖਨੌਰੀ ਬਾਰਡਰ ਤੇ ਕਿਉਂ ਨਹੀਂ ਅਗਵਾਈ ਕੀਤੀ ਹੈਗੀ? ਜਿਹੜੇ ਆਗੂ ਤੁਹਾਡੇ ਸੀਗੇ ਉਹ ਟਰਾਲੀਆਂ ਦੇ ਵਿੱਚ ਬੈਠੇ ਰਹੇ। ਮੈਂ ਦੱਸਦਾ, ਐਸੀ ਕੋਈ ਗੱਲ ਨਹੀਂ ਹੈ। ਫਰਕ ਕੀ ਹੈ, ਪਤਾ ਨਹੀਂ ਕਿੱਥੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਉੱਥੇ ਆਗੂ ਕੋਈ ਨਹੀਂ ਸੀ। ਕੱਲ ਉੱਥੇ ਮੈਂ ਗਿਆ, ਮੈਂ ਬੋਲ ਕੇ ਆਇਆ, ਮੈਂ ਦੱਸ ਕੇ ਆਇਆ, ਇਹ ਭੁਲੇਖਾ ਕੱਢ ਕੇ ਆਇਆ ਮੈਂ ਬੰਦਿਆਂ ਦਾ ਕਿ ਜਿਹੜਾ ਖਨੌਰੀ ਬਾਰਡਰ ਹੈ ਉੱਥੇ ਤੁਹਾਨੂੰ ਪਤਾ ਹੋਊਗਾ, ਤੁਸੀਂ ਜਾ ਕੇ ਵੇਖਿਆ ਹੋਵੇਗਾ 90% ਜਿਹੜੇ ਟਰਾਲੀਆਂ ਖੜੀਆਂ ਨੇ ਸਾਡੀ ਆਰਗੇਨਾਈਜੇਸ਼ਨ ਦੀਆਂ ਖੜੀਆਂ। ਮੇਰੀ ਆਰਗੇਨਾਈਜੇਸ਼ਨ ਦਾ ਹਰ ਇੱਕ ਨੌਜਵਾਨ, ਹਰ ਬੱਚਾ, ਹਰ ਬਜ਼ੁਰਗ ਮੇਰੇ ਜਨਰਲ ਸੈਕਟਰੀ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤੇ ਜੇ ਉਹ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਉਹ ਕਿਵੇਂ ਕਹਿ ਦੇਣਗੇ ਵੀ ਉੱਥੇ ਆਗੂ ਨਹੀਂ, ਕਾਕਾ ਕੋਟਲਾ ਵਿੱਚ ਹੈ? ਪਰ ਜਦੋਂ ਇਹ ਘਟਨਾ ਵਾਪਰਦੀ ਹੈ, ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ, ਉਦੋਂ ਤਾਂ ਕਾਕਾ ਸਿੰਘ ਕੋਟਲਾ ਬਹੁਤ ਪਿੱਛੇ ਖੜੇ ਸੀ। ਉਦੋਂ ਤਾਂ ਉੱਥੇ ਜਿਹੜੀ ਹਾਲਾਤ ਦੇਖੇ ਨੇ ਉਸ ਸਥਿਤੀ ਦੇ, ਮੈਂ ਦੱਸਦਾ ਕਿਉਂ ਨਹੀਂ ਗੱਲਾਂ। ਅਭਿਮਨੂ ਕੁਹਾੜ ਕਿੱਥੇ ਸੀ? ਅਭਿਮਨੂ ਕੁਹਾੜ ਨੂੰ ਸਾਰਾ ਸੰਸਾਰ ਜਾਣਦਾ ਹੈ। ਉਹਦੀ ਜਥੇਬੰਦੀ, ਖੋਸਾ ਜਥੇਬੰਦੀ ਦਾ ਹਰ ਇੱਕ ਬੰਦਾ ਖੋਸਾ ਸਾਹਿਬ ਨੂੰ ਜਾਣਦਾ ਹੈ। ਕੋਟ ਬੁੱਢਾ ਜੀ ਦੀ ਜਥੇਬੰਦੀ ਦਾ ਹਰ ਬੰਦਾ ਕੋਟ ਬੁੱਢਾ ਨੂੰ ਜਾਣਦਾ ਹੈ। ਅਸੀਂ ਇੱਧਰੋਂ ਅਨਾਉਂਸਮੈਂਟ ਕੀਤੀ ਆ ਕਿ ਭਾਈ ਰੁਕ ਜਾਓ, ਇੱਧਰ ਗੱਲਬਾਤ ਚੱਲ ਰਹੀ ਹੈ। ਜਿੰਨਾ ਚਿਰ ਗੱਲਬਾਤ ਬੰਨਿਓ ਕੋਈ ਰਿਜ਼ਲਟ ਚੰਗਾ ਜਾਂ ਮਾੜਾ ਨਹੀਂ ਨਿਕਲਦਾ, ਉਨੀ ਦੇਰ ਤੱਕ ਕੁਛ ਨਹੀਂ ਕਰਨਾ। ਕੀ ਜ਼ਰੂਰੀ ਸੀ ਵੀ 21 ਤਰੀਕ ਨੂੰ ਕਾਲ ਦਿੱਤੀ ਕਿ ਉਧਰੋਂ ਨਾਲ ਦੀ ਨਾਲ ਪ੍ਰਸ਼ਾਸਨ ਨੇ ਤੁਹਾਨੂੰ ਕਹਿਤਾ ਕਿ ਗੱਲਬਾਤ ਕਰੋ, 11 ਵਜੇ ਦਾ ਸਮਾਂ ਤੁਹਾਡੇ ਬੰਨਿਓ ਉਸ ਤੇ ਪ੍ਰਸ਼ਾਸਨ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤੇ ਫਿਰ ਸਰਕਾਰ ਦਾ ਸਮਾਂ ਮਿਲ ਜਾਣਾ? ਕੀ ਤੁਸੀਂ ਇਹ ਨਹੀਂ ਸਮਝਦੇ ਕਿ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਹੈ, ਪ੍ਰੋਟੈਸਟ ਕਰਨ ਦੇ ਵਿੱਚ ਜੇਕਰ ਸਰਕਾਰ ਨਾਲ ਗੱਲਬਾਤ ਆ ਜਾਂਦੀ ਹੈ ਜਾਂ ਸਾਡੇ ਨਾਲ ਬਹਿ ਕੇ ਕੋਈ ਅਧਿਕਾਰੀ ਗੱਲਬਾਤ ਕਰਦੇ ਹੈ, ਕੀ ਇਹ ਠੀਕ ਲੱਗੂਗਾ ਕਿ ਉਹ ਸਾਡੇ ਨਾਲ ਗੱਲਬਾਤ ਕਰਨ ਤੇ ਅਸੀਂ ਕਹੀਏ ਅਸੀਂ ਤਾਂ ਗੱਲ ਹੀ ਨਹੀਂ ਕਰਨੀ? ਪਹਿਲਾਂ ਵੀ ਤਾਂ 4 ਮੀਟਿੰਗਾਂ ਹੋਈਆਂ ਨਹੀਂ, ਹੁਣ ਮੀਟਿੰਗਾਂ ਹੁਣ ਵੀ ਹੋਣਗੀਆਂ। ਅਗਲੇ ਅੰਦੋਲਨ ਦੇ ਵਿੱਚ ਮੀਟਿੰਗਾਂ 11 ਹੋਈਆਂ ਸੀ, ਮੀਟਿੰਗਾਂ ਹੁਣ ਵੀ ਹੁੰਦੀਆਂ ਰਹਿਣਗੀਆਂ। ਜ਼ਰੂਰੀ ਨਹੀਂਗਾ ਕਿ ਪਹਿਲੇ ਅਸੀਂ ਤਾਂ ਚਾਹੁੰਦੇ ਹਾਂ ਕਿ ਪਹਿਲੀ ਮੀਟਿੰਗ 'ਚ ਹੀ ਮਸਲੇ ਦਾ ਹੱਲ ਹੋ ਜਾਏ। ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ। ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ, ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਦੇਖੋ, ਜਿਹੜਾ ਦਿੱਲੀ ਜਾਣ ਦੀ ਗੱਲ ਹੈ, ਸਾਡਾ ਐਲਾਨ ਦਿੱਲੀ ਦਾ ਸੀ। ਸਰਕਾਰ ਅਸੀਂ ਦਿੱਲੀ ਜਾਣਾ, ਸਾਡੇ ਕੋਈ ਜਿੱਦ ਥੋੜ੍ਹਾ ਹੈ। ਕੌਣ ਕਹਿੰਦਾ ਹੈ? ਸਾਡੀ ਕੋਈ ਜਿੱਦ ਨਹੀਂ। ਜਦੋਂ ਸਰਕਾਰ ਕਿਸੇ ਮੁੱਦੇ ਤੇ ਅੜਦੀ ਹੈ, ਉਦੋਂ ਬਾਅਦ ਫਿਰ ਸਾਨੂੰ ਇਹ ਐਲਾਨ ਕਰਨਾ ਪੈਂਦਾ ਕਿ ਅਸੀਂ ਜਾਵਾਂਗੇ। ਨਹੀਂ ਤਾਂ ਤੁਸੀਂ ਨੋਟ ਕਰੋ, ਸਾਡੀ ਸਰਕਾਰ ਨਾਲ ਗੱਲਬਾਤ ਚੱਲੀ ਹੈ। ਅਸੀਂ ਸਰਕਾਰ ਨੂੰ ਕਿਹਾ ਕਿ MSP ਦੀ ਗਰੰਟੀ ਦੇ ਕਾਨੂੰਨ ਤੇ ਕਰੋ, ਕੀ ਕਰਦੇ ਹੋ? ਅਗਰ ਉਹਦੇ ਤੋਂ ਸਰਕਾਰ ਤਿਲਕਦੀ ਹੈ, ਭੱਜਦੀ ਹੈ, ਤਾਂ ਫਿਰ ਤਾਂ ਸਾਡੀ ਜਿਹੜਾ ਅਸੀਂ ਐਲਾਨ ਕੀਤਾ, ਸਾਨੂੰ ਐਲਾਨ ਵੱਲ ਨੂੰ ਵਧਣਾ ਪਏਗਾ ਨਾ ਕਿ ਸਾਡਾ ਐਲਾਨ ਹੈ। ਫਿਰ ਤਾਂ ਸਾਨੂੰ ਮੰਗ ਕਰਨੀ ਪਊਗੀ ਨਾ ਕਿ ਜੇਕਰ ਮੈਂ ਅੱਜ ਤੁਹਾਡੇ ਮਾਧਿਅਮ ਤੇ ਵੀ ਇਹ ਗੱਲ ਕਹਿਣਾ ਹੈ ਕਿ ਜੇ ਸਰਕਾਰ ਇਹ ਮੰਗਾਂ ਦਾ ਹੱਲ ਨਹੀਂ ਕਰ ਸਕਦੀ ਤਾਂ ਕੱਲ ਨੂੰ ਇਹ ਕਹੇ ਵੀ ਤੁਸੀਂ ਸੜਕਾਂ ਰੋਕੀ ਬੈਠੇ ਹੋ, ਫਿਰ ਕਿਉਂ ਨਹੀਂ ਸਾਨੂੰ ਮਤਲਬ ਦਿੱਲੀ ਜਾ ਕੇ ਕੋਈ ਜਗ੍ਹਾ ਪ੍ਰੋਵਾਈਡ ਕਰਵਾ ਦੇਣ? ਸਾਡੇ ਕੋਲੇ ਉੱਥੇ ਕਿੱਡਾ ਵੱਡਾ ਇਲਾਕਾ ਪਿਆ ਹੈ ਆਪਣੇ 'ਚ ਜੰਤਰ ਮੰਤਰ ਤੇ, ਉੱਥੇ ਅਸੀਂ ਆਪਣੀਆਂ ਟਰਾਲੀਆਂ ਲਾ ਲਾਂਗੇ। ਔਰ ਅਸੀਂ ਇਹ ਵੀ ਇਹ ਗੱਲ ਕਿ ਅਸੀਂ ਸ਼ਾਂਤਮਈ ਢੰਗ ਨਾਲ ਬੈਠਾਂਗੇ, ਕੋਈ ਪ੍ਰੋਗਰਾਮ ਨਹੀਂ ਕਰਾਂਗੇ, ਹੋ ਜਾ ਪਰੇਸ਼ਾਨੀ ਨਹੀਂ ਕਰਾਂਗੇ। ਬਟ ਹੁਣ ਜੇਕਰ ਇਹ ਗੱਲ ਹੈ ਤਾਂ ਫਿਰ ਦਿੱਲੀ ਸਾਨੂੰ ਜਾ ਕੇ ਆਪਦਾ ਪ੍ਰੋਟੈਸਟ ਕਰਨ ਦਾ ਰਾਈਟ ਕਿਉਂ ਨਹੀਂ? ਜੇ ਸਰਕਾਰ ਮੰਨਣੀਆਂ ਨਹੀਂ ਚਾਹੁੰਦੀ, ਉੱਥੇ ਸਾਡੀ ਪਾਰਲੀਮੈਂਟ ਹੈ, ਉੱਥੇ ਸਾਡੀ ਮਾਨਯੋਗ ਸੁਪਰੀਮ ਕੋਰਟ ਹੈ।
ਅਸੀਂ ਉੱਥੇ ਸਾਡਾ ਰਾਸ਼ਟਰਪਤੀ ਬੈਠਾ ਹੈ ਜੀ ਦਿੱਲੀ ਦੇ ਵਿੱਚ, ਤਾਂ ਅਸੀਂ ਉਹਨਾਂ ਦੇ ਬਾਰ 'ਚ ਵੀ ਜਾ ਕੇ ਰੋਣਾ ਪਿੱਟਣਾ ਕਰਾਂਗੇ। ਇੱਥੇ ਅਸੀਂ ਬੈਠੇ ਹਾਂ। ਸੋ ਇਹ ਸਾਡੀ ਮੰਗਾਂ ਤਾਂ ਨੇ। ਸੋ ਇਹ ਨਹੀਂ ਹੈ ਗੱਲ, ਸਾਡੀ ਮੰਨ ਲੈ ਸਰਕਾਰ ਮੰਗ, ਅਸੀਂ ਦਿੱਲੀ ਜਾ ਕੇ ਕੀ ਲੈਣਾ ਹੈ। ਸਾਡੀ ਇਹ ਵੀ ਇੱਜ਼ਤ ਨਹੀਂ ਕਿ ਜੇ ਸਾਡੀ ਤੁਸੀਂ ਮੰਗ ਮੰਨ ਲਓ ਤਾਂ ਅਸੀਂ ਤਾਂ ਦਿੱਲੀ ਫਿਰ ਵੀ ਜਾਵਾਂਗੇ। ਸਾਡੀਆਂ ਮੰਗਾਂ ਮੰਨੋ। ਮੰਗਾਂ ਵੀ ਨਹੀਂ, ਇਹ ਕਮਿਟਮੈਂਟਸ ਨੇ ਹਰਜਿੰਦਰ। ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ। ਅਸੀਂ ਦਿੱਲੀ ਜਾ ਕੇ ਕੀ ਕਰਨਾ ਹੈ। ਮਹਿਰੋ ਸਾਹਿਬ, ਪਿਛਲੇ ਅੰਦੋਲਨ ਦੇ ਵਿੱਚੋਂ ਤੇ ਹੁਣ ਵਾਲੇ ਅੰਦੋਲਨ ਦੇ ਵਿੱਚੋਂ ਕਿੰਨਾ ਕੁ ਫਰਕ ਸਮਝਦੇ ਹੋ? SKM ਕਹਿ ਰਿਹਾ ਸੀ 24 ਤਰੀਕ ਨੂੰ ਦਿੱਲੀ ਵੱਲ, 14 ਮਾਰਚ ਨੂੰ ਦਿੱਲੀ ਜਾਵਾਂਗੇ ਤੇ 26 ਫਰਵਰੀ ਨੂੰ ਅਸੀਂ ਜਿਹੜਾ ਕਿ ਟਰੈਕਟਰ ਮਾਰਚ ਕਰਾਂਗੇ। ਨਹੀਂ, ਉਹਨਾਂ ਬਾਰੇ ਮੇਰੇ ਤੋਂ ਨਾ ਕੁਝ ਕਹਾਓ। ਉਹ ਜੋ ਕਹਿ ਰਹੇ ਨੇ ਉਹ ਆਪ ਦੀ ਗੱਲ ਦੇ ਆਪ ਜ਼ਿੰਮੇਵਾਰ ਨੇ। ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅੰਦੋਲਨ ਦਿੱਲੀ ਚੱਲਿਆ ਨਾ ਸਾਲ ਤੋਂ ਵੱਧ, ਇਸ ਅੰਦੋਲਨ ਦੀ ਆਮ ਚਰਚਾ ਸੀ ਵੀ ਹੁਣ ਉਹ ਜਿਹਾ ਅੰਦੋਲਨ ਨਹੀਂ ਖਲੋ ਸਕਦਾ। ਤੇ ਜਿਹੜਾ ਥੋੜੇ ਦਿਨਾਂ ਵਿੱਚ ਇਹਨਾਂ ਦੇ ਚੰਗੇ ਫੈਸਲਿਆਂ ਨੂੰ ਜਨਤਾ ਨੇ ਅਪਣਾ ਲਿਆ, ਕਿਸਾਨਾਂ ਨੇ ਅਪਣਾ ਲਿਆ, ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਅਪਣਾ ਲਿਆ। ਇਹ ਨਹੀਂ ਵੀ ਆਹ ਹੀ ਮੋਰਚੇ ਨੇ। ਤੁਸੀਂ ਜਿਵੇਂ ਕਹਿੰਦੇ ਵੀ ਸਾਰੇ ਬਾਰਡਰ, ਸਾਰੇ ਸੂਬਿਆਂ ਵਿੱਚੋਂ ਕਿਸਾਨ ਨਿਕਲ ਕੇ ਘਰ ਆ ਰਹੇ। ਕੱਲ ਅਸਾਰ ਤੋਂ ਕਿਸਾਨ ਉਰਾਂ ਨੂੰ ਆ ਰਹੇ ਸੀ, ਕਿੰਨਾ ਲਾਠੀ ਚਾਰਜ ਹੋਇਆ, ਕਿੰਨੇ ਅਥਰੂ ਗੈਸ। ਸੋ ਇਹ ਅੰਦੋਲਨ ਬਹੁਤ ਵੱਡਾ ਤੇ ਜ਼ਬਰਦਸਤ ਆ ਰਿਹਾ। ਕਿਉਂ ਆ ਰਿਹਾ? ਪਾਰਲੀਮੈਂਟ ਚੋਣਾਂ ਨੇ, ਦੁਨੀਆ ਦੇ ਜਿੰਨੇ ਮੁਲਕ ਨੇ ਇਸ ਅੰਦੋਲਨ ਦੇ ਉੱਤੇ ਲੱਗੇ ਹੋਏ ਨੇ। ਔਰ BJP ਦੇ ਕੱਟੜ ਬੰਦੇ ਮੈਨੂੰ ਮਿਲੇ, ਆਪ ਮਿਲੇ, ਘਰ ਆ ਕੇ ਮਿਲੇ, ਟਾਈਮ ਲੈ ਕੇ ਮਿਲੇ। ਕਹਿੰਦਾ ਸਾਡੇ ਬੰਦਿਆਂ ਨੇ ਮੰਦਰ ਵਾਲਾ ਮੁੱਦਾ ਰੋਲ ਕੇ ਰੱਖਤਾ, ਅੰਦੋਲਨ ਹਾਵੀ ਹੋ ਗਿਆ। ਤਾਂ ਮੈਂ ਅੰਦੋਲਨ ਨੂੰ ਤਗੜਾ ਸਮਝਦਾ ਪਿਛਲੇ ਅੰਦੋਲਨ ਨਾਲ। ਸਮਝ ਸਰ, ਇਹਨਾਂ ਦੇ ਫੈਸਲਿਆਂ ਨੂੰ ਮੈਂ ਪਸੰਦ ਕਰਕੇ ਆਇਆ। ਤੁਹਾਨੂੰ ਤਾਂ ਪਤਾ ਮੈਂ ਉੱਥੇ ਬੈਠਾ ਸੀ। ਮੇਰਾ ਮੰਨਣਾ ਸੀ ਵੀ ਜੇ ਪਾਰਲੀਮੈਂਟ ਭੰਗ ਹੋ ਗਿਆ, ਫਿਰ ਜਿਹੜੀਆਂ ਰੁਕੀਆਂ ਮੰਗਾਂ ਨੇ, ਮੋਦੀ ਜਿਹੜਾ 1 ਨੰਬਰ ਦਾ ਸਾਡਾ ਦੁਸ਼ਮਣ ਹੈ, ਫਿਰ ਕਿਹਦੇ ਕੋਲ ਜਾਵਾਂਗੇ? ਸਾਡਾ ਸਾਰਾ 3-4 ਸਾਲ ਦਾ ਅੰਦੋਲਨ ਖੂਹ 'ਚ ਪੈ ਰਿਹਾ ਸੀ। ਇਹਨਾਂ ਨੇ ਸੰਭਾਲਿਆ। ਮੰਗਾਂ ਮੰਨੀਆਂ ਜਾਣ ਨਾ ਮੰਨੀਆਂ ਜਾਣ, ਪਰ ਦੁਨੀਆ ਦੇ ਲੋਕਾਂ ਨੂੰ ਦੱਸ ਦੇਣ ਦੇ ਵਿੱਚ ਇਹ ਕਾਮਯਾਬ ਜਥੇਬੰਦੀਆਂ ਹੋਈਆਂ ਨੇ। ਤਾਂ ਮੈਂ ਇਹ ਅੰਦੋਲਨ ਦਾ ਵਫਾਦਾਰ ਹਿੱਸੇਦਾਰ, ਕਿਉਂਕਿ ਮੇਰਾ ਅੰਦੋਲਨ। ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਿਹਾ ਕਿ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ ਹੈ? ਨਹੀਂ, ਉਹਦਾ ਕਿਸੇ ਦਾ ਕੀ ਐਂਗਲ ਹੈ, ਮੈਂ ਨਹੀਂ ਇਹ ਗੱਲ ਦਾ ਕੁਝ ਕਹਿ ਸਕਦਾ। ਸਰਕਾਰ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਜੋ ਕੁਝ ਕਰਦੀ ਰਹੀ ਹੈ, ਇਹ ਆਪਣੀਆਂ ਅੱਖਾਂ ਦੇ ਸਾਹਮਣੇ ਹੈ, ਸਾਰਾ ਸਪਸ਼ਟ ਹੈ। ਮੈਨੂੰ ਪੋਲੀਟੀਕਲ ਰੰਗ ਦੇਣ ਵਾਲੀ ਗੱਲ ਨਹੀਂ ਆਉਂਦਾ, ਕਿਉਂਕਿ ਸਾਡਾ ਤਾਂ ਮਤਲਬ ਵਿਸ਼ਾ ਹੋ ਰਿਹਾ ਹੈ। ਇਹ ਜ਼ਰੂਰ ਹੈ ਕਿ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਨੇ, ਇਹ ਜਿਹੜੇ ਸਾਡੇ ਲੋਕਾਂ ਦੇ ਉੱਤੇ ਮਾਰੇ ਜਾ ਰਹੇ ਸ਼ਰਰੇ ਨੇ, ਸਾਡੇ ਲੋਕਾਂ ਦੇ ਚਲਾਈਆਂ ਜਾ ਰਹੀਆਂ ਗੋਲੀਆਂ ਨੇ, ਹਰ ਇੱਕ ਵਿਅਕਤੀ ਦੇ ਸਰੀਰ 'ਚੋਂ ਡਿੱਲਿਆ ਹੋਏ ਖੂਨ ਦੀ ਇੱਕ ਇੱਕ ਬੂੰਦ ਅਜਾਈ ਨਹੀਂ ਜਾਣੀ। ਲੇਖਾ ਦੇਣਾ ਪਏਗਾ ਸਰਕਾਰ ਨੂੰ। ਕਾਦੀਆਂ ਸਾਹਿਬ ਕਹਿੰਦੇ ਇੰਟਰਵਿਊ ਦੇ ਵਿੱਚ, ਕਹਿੰਦੇ ਕਿ ਅਸੀਂ ਕਹਿੰਦੇ ਲੋਕਾਂ ਦੇ ਮੁੰਡੇ ਨਹੀਂ ਮਰਵਾਉਣੇ, ਕਹਿੰਦੇ ਸਾਡੇ ਨਾਲ ਰਾਇ ਤਾਂ ਕਰ ਲੈਣੀ ਸੀ ਇੱਕ ਵਾਰ ਜੇ ਜਾਣਾ ਹੀ ਸੀ ਦਿੱਲੀ ਨੂੰ। ਯਾਰ ਮੈਂ ਫਿਰ ਉਹ ਪਹਿਰੂ ਸਾਹਿਬ ਵਾਲੀ ਗੱਲ ਹੀ ਹੈ, ਮੈਂ ਮਤਲਬ ਬੋਲਣਾ ਉਚਿਤ ਨਹੀਂ ਸਮਝਦਾ। ਮੈਨੂੰ ਲੱਗਦਾ ਨਹੀਂ ਕਿ ਮੈਂ ਬਾਰ-ਬਾਰ ਇਹਨਾਂ ਗੱਲਾਂ 'ਚ, ਅੱਜ ਬੜੇ ਅਸੀਂ ਅਜੀਬ ਰੂਪ ਦੇ ਵਿੱਚ ਅੰਦੋਲਨ ਲੜ ਰਹੇ ਹਾਂ। ਇਸ ਹਾਲਤ ਦੇ ਵਿੱਚ ਅੱਜ ਕਿਸੇ ਵੀ ਤਰ੍ਹਾਂ ਦੀ ਅਜਿਹੀ ਟਿੱਪਣੀ, ਕੋਈ ਗੱਲਬਾਤ, ਕੋਈ ਜਵਾਬ ਦੇਣਾ ਮੈਨੂੰ ਲੱਗਦਾ ਨਹੀਂ ਮੈਂ ਵਾਜਬ ਸਮਝਦਾ। ਉਗਰਾਹਾਂ ਸਾਹਿਬ ਦਾ ਵੀ ਕਾਫੀ ਵੱਡਾ ਬਿਆਨ ਆ ਜਾਣਾ, ਜਿਵੇਂ ਹੁਣ ਉਹਨਾਂ ਦੇ ਵੱਲੋਂ ਕਿਹਾ ਜਾਣਾ SKM ਦੇ ਵੱਲੋਂ ਕਿ ਅਸੀਂ ਦਿੱਲੀ ਇੱਕ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਾਂਗੇ। ਉਸ ਮਹਾ ਪੰਚਾਇਤ ਦੇ ਵਿੱਚ ਅਸੀਂ ਮੰਗਾਂ ਰੱਖਾਂਗੇ, ਜੋ ਮੰਗਾਂ ਤੁਸੀਂ ਰੱਖ ਰਹੇ ਹੋ ਉਹਨਾਂ ਮੰਗਾਂ ਦੀ ਵੀ ਗੱਲ ਉਹ ਕਰ ਰਹੇ ਨੇ। ਚਲੋ ਜਿਹੜਾ ਉਹ ਕਰਨਗੇ ਉਹਨਾਂ ਨੂੰ ਮੁਬਾਰਕ, ਬਹੁਤ ਚੰਗੀ ਗੱਲ ਹੈ। ਅਗਰ ਕੋਈ ਕਿਸਾਨਾਂ ਦੀ ਗੱਲ ਕਰੇਗਾ ਅਸੀਂ ਉਹਦਾ ਪ੍ਰਸ਼ੰਸਾ ਕਰਾਂਗੇ, ਇਹ ਵੀ ਗੱਲ ਹੈ। ਅਸੀਂ ਕਦੇ ਵੀ ਅੱਜ ਤਾਈਂ ਜਿੱਦੇ ਦਾ ਦਿੱਲੀ ਦਾ ਅੰਦੋਲਨ ਅਸੀਂ ਲੜ ਕੇ ਆਏ ਹਾਂ, ਅਸੀਂ ਵੱਖਰੇ ਹੋ ਕੇ SKM ਨਾਨ ਪੋਲੀਟੀਕਲ ਚਲਾ ਲਿਆ, ਗੱਲ ਵੱਖਰੀ ਹੈ। ਲੇਕਿਨ ਉਹ ਪੋਲੀਟੀਕਲ ਧਿਰਾਂ ਵਾਲੇ SKM ਨੇ ਜੋ ਪ੍ਰੋਗਰਾਮ ਦਿੱਤਾ, ਅਸੀਂ ਉਹਦੇ ਤੇ ਕਦੇ ਉਫ ਨਹੀਂ ਕੀਤੀ, ਕਦੇ ਉਹਦੇ ਤੇ ਬਿਆਨਬਾਜ਼ੀ ਨਹੀਂ ਕੀਤੀ।
ਕਿਸੇ ਦੇ ਪ੍ਰੋਗਰਾਮ ਜਿਹੜੇ ਦਿੱਤੇ ਨੇ ਵਧੀਆ ਨੇ। ਅਗਰ ਕੋਈ ਕਿਸਾਨੀ ਦੀ ਲੜਾਈ ਲੜਦਾ ਹੈ ਤਾਂ ਸਾਡੇ ਲਈ ਬਹੁਤ ਚੰਗੀ ਗੱਲ ਹੈ ਤੇ ਅਸੀਂ ਉਹਦਾ ਧੰਨਵਾਦ ਕਰਾਂਗੇ। ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ ਕੱਲ ਪਰਸੋਂ ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਮੈਨੂੰ ਤਾਂ ਇਹ ਵੀ ਰਿਪੋਰਟ ਮਿਲੀ ਹੈ ਕਿ ਉਹ ਮਾਤਾ ਦਾ ਡਿਵੋਰਸ ਹੋਇਆ ਵਾ ਪਹਿਲਾਂ। ਇਹ ਵੀ ਰਿਪੋਰਟ ਅੱਜ ਕੁਝ ਤੁਹਾਡੇ ਵੀ ਚੈਨਲਾਂ ਦੇ ਉੱਤੋਂ ਮਿਲ ਰਹੀ ਸੀ ਕਿ ਇਹ ਜਿਹੜਾ ਸ਼ੁਭਕਰਨ ਹੈ ਇਹਨੂੰ 2 ਸਾਲ ਦੇ ਨੂੰ ਛੱਡ ਕੇ ਬੀਬੀ ਗਈ ਵੀ ਹੈ। ਪਰ ਫਿਰ ਵੀ ਮਾਂ ਭਾਵੇਂ ਕਿਤੇ ਵੀ ਵਸਦੀ ਹੋਵੇ, ਉਹਦੇ ਅੰਦਰ ਆਪਦੀ ਔਲਾਦ ਦੇ ਪ੍ਰਤੀ ਇੱਕ ਵੱਖਰੀ ਖਿੱਚ ਹੁੰਦੀ ਹੈ, ਇੱਕ ਵੱਖਰਾ ਦਰਦ ਹੁੰਦਾ ਹੈ। ਉਹ ਦਰਦ ਉਹਦਾ ਉੱਠੂਗਾ, ਉਹ ਕਿਤੇ ਵੀ ਬੈਠੀ ਰਹੇ, ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਦਾ ਸ਼ੁਭਕਰਨ ਅੱਜ ਇਕੱਲਾ ਉਹਦਾ ਸ਼ੁਭਕਰਨ ਨਹੀਂ ਰਿਹਾ, ਉਹ ਪੂਰੇ ਭਾਰਤ ਦੇ ਕਿਸਾਨਾਂ ਦਾ ਸ਼ੁਭਕਰਨ ਹੈ। ਔਰ ਉਸ ਮੁੰਡੇ ਨੂੰ ਅੱਜ ਯੂਕੇ ਦੀ ਅਸੈਂਬਲੀ ਦੇ ਵਿੱਚ ਮਾਣ ਸਨਮਾਨ ਮਿਲ ਜਾਣਾ, ਉੱਥੇ ਉਹਦੇ ਮੁੱਦੇ ਨੇ ਉੱਠ ਖੜਨਾ ਔਰ ਉਹਦੇ ਜ਼ਰੀਏ ਪੂਰੇ ਦੇਸ਼ ਦੇ ਕਿਸਾਨਾਂ ਦੇ ਮੁੱਦੇ ਨੇ ਇੰਟਰਨੈਸ਼ਨਲ ਦੇ ਪਲੇਟਫਾਰਮ ਤੇ ਚਲੇ ਜਾਣਾ, ਇਹ ਕਿਤੇ ਛੋਟੀ ਜਿਹੀ ਪ੍ਰਾਪਤੀ ਹੈ ਸ਼ੁਭਕਰਨ ਦੀ। ਔਰ ਉਹ ਠੀਕ ਹੈ ਵਿਚਾਰੀ ਬੀਬੀ ਅਨਪੜ੍ਹ ਹੋਏਗੀ, ਉਹਨੂੰ ਨਹੀਂ ਪਤਾ ਕਿ ਉਹਦਾ ਸ਼ੁਭਕਰਨ ਕੀ ਕਰ ਗਿਆ, ਉਹਨੂੰ ਨਹੀਂ ਪਤਾ। ਲੇਕਿਨ ਮੈਂ ਮਹਿਸੂਸ ਕਰਦਾ ਕਿ ਸ਼ੁਭਕਰਨ ਦੀ ਮੌਤ ਇਸ ਅੰਦੋਲਨ ਵਾਸਤੇ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਸਾਡੇ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਸ਼ਹੀਦਾਂ ਦੀਆਂ ਸ਼ਹਾਦਤਾਂ ਨੇ, ਉਹਨਾਂ ਸ਼ਹਾਦਤਾਂ ਦੇ ਬਰਾਬਰ ਹੀ ਇਹ ਸ਼ਹਾਦਤ ਹੈ। ਤੁਹਾਡੀ ਮੰਗ ਕੀ ਆ ਹੁਣ ਸਰਕਾਰ ਤੋਂ? ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਲੱਗੇ ਹੋਏ ਹੋ ਕਿ ਪੋਸਟਮਾਰਟਮ ਅਸੀਂ ਨਹੀਂ ਕਰਨ ਦੇਵਾਂਗੇ ਉਹਨਾਂ ਟਾਈਮ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣੀਆਂ। ਦੇਖੋ, ਮੰਗਾਂ ਸਾਡੀਆਂ ਸਰਕਾਰ ਨੇ ਕਹਿਤਾ ਕਿਸੇ ਨੂੰ ਸ਼ਹੀਦ ਦਾ ਦਰਜਾ ਦਿੰਦੇ ਆ, ਧੰਨਵਾਦ ਹੈ। ਸਰਕਾਰ ਨੇ 1 ਕਰੋੜ ਦੀ ਉਹਨੂੰ ਅਨਾਉਂਸਮੈਂਟ ਕਰਤੀ, ਧੰਨਵਾਦ ਹੈ। ਉਸ ਬੱਚੀ ਵਾਸਤੇ, ਉਹਦੀ ਸਿਸਟਰ ਵਾਸਤੇ ਨੌਕਰੀ ਅਨਾਉਂਸਮੈਂਟ ਕਰਤੀ, ਠੀਕ ਹੈ। ਲੇਕਿਨ ਇਹ ਜ਼ਰੂਰ ਹੈ ਕਿ ਯਾਰ ਉਹ ਤਾਂ ਸਾਡੀ ਸਟੇਟ ਦੀ ਗਵਰਨਮੈਂਟ ਦੇ ਰਹੀ ਹੈ ਨਾ, ਹੁਣ ਉਹਦੇ ਦੋਸ਼ੀਆਂ ਤੇ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੀ ਹੈ ਸਰਕਾਰ? ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ। ਸਗੋਂ ਜੇ ਉਹ ਸਾਡਾ ਸ਼ਹੀਦ ਹੈ ਤਾਂ ਸ਼ਹੀਦ ਦਾ ਸਨਮਾਨ ਇਸ ਗੱਲ ਨਾਲ ਵਧਣਾ ਹੈ ਕਿ ਦੋਸ਼ੀਆਂ ਤੇ ਕਾਰਵਾਈ ਕਰੇ ਸਰਕਾਰ। ਦੋਸ਼ੀ ਕਿਹਨੂੰ ਮੰਨਦੇ ਆ? ਹਰਿਆਣੇ ਦੇ ਵੱਲੋਂ ਹੋਈ ਗੁੰਡਾਗਰਦੀ ਨੂੰ, ਹਰਿਆਣਾ ਪ੍ਰਸ਼ਾਸਨ ਵੱਲੋਂ, ਹਰਿਆਣਾ ਸਰਕਾਰ ਵੱਲੋਂ ਹੋਈ ਗੁੰਡਾਗਰਦੀ ਨੂੰ ਅਸੀਂ ਦੋਸ਼ੀ ਮੰਨਦੇ ਹਾਂ। ਜਿਹੜੇ ਅਫਸਰਾਂ ਦੇ ਹੁਕਮਾਂ ਨਾਲ ਉਹ ਗੋਲੀ ਚੱਲੀ, ਜਿਹੜੇ ਲੋਕਾਂ ਨੇ ਉੱਥੇ ਆ ਕੇ ਟਰੈਕਟਰ ਗੁੰਡਾਗਰਦੀ ਕਰਕੇ ਭੰਨੇ, ਜਿਸ ਤਰ੍ਹਾਂ ਦੀ ਪ੍ਰਵੋਕ ਕਰਦੇ ਰਹੇ ਸਾਡੇ ਨੌਜਵਾਨਾਂ ਨੂੰ, ਉਹ ਸਾਰੇ ਦੇ ਸਾਰੇ ਉਹਦੇ ਦੁਸ਼ਮਣ ਨੇ, ਜੋ ਆਪਣੇ ਜ਼ਿੰਮੇਵਾਰ ਨੇ। ਔਰ ਉਹ ਕਿਉਂ ਨਹੀਂ ਮਤਲਬ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਰਕਾਰ ਕਾਰਵਾਈ ਕਰਦੀ? ਉਹਨਾਂ ਹਰਿਆਣਾ ਪ੍ਰਸ਼ਾਸਨ ਦਾ ਬਿਆਨ ਆਉਂਦਾ ਕਿ ਜਿਹੜੇ ਇੱਥੋਂ ਦੇ ਕਿਸਾਨ ਸੀਗੇ ਉਹਨਾਂ ਦੇ ਵੱਲੋਂ ਪਰਾਲੀ ਸਾੜੀ ਗਈ, ਪਰਾਲੀ ਸਾੜ ਕੇ ਉਹਦੇ ਉੱਪਰ ਮਿਰਚਾਂ ਪਾਈਆਂ ਗਈਆਂ ਤੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਕਿ ਅੱਖਾਂ ਤੱਕ ਜਿਹੜੀਆਂ ਕਿ ਮਚਾ ਦਿੱਤੀਆਂ ਗਈਆਂ। ਇੱਦਾਂ ਕੁਛ ਦੇ ਜਿਹੜੇ ਬਿਆਨ ਨੇ ਹਰਿਆਣਾ ਪ੍ਰਸ਼ਾਸਨ ਦੇ ਆ ਰਹੇ ਨੇ। ਨਹੀਂ, ਦੇਖੋ ਇਹ ਗੱਲਾਂ ਕੀ ਨੇ, ਇਹ ਮਤਲਬ ਬੇਤੁਕੀਆਂ ਗੱਲਾਂ ਨੇ। ਪਹਿਲਾਂ ਮੈਨੂੰ ਇਹ ਦੱਸੋ ਵੀ ਜੇਕਰ ਉਹ ਧੂਏ ਨਾਲ ਬਾਰਡਰ ਟੁੱਟ ਗਿਆ ਸੀ, ਧੂਏ ਨਾਲ ਕੋਈ ਗੁੰਡਾਗਰਦੀ ਹੋ ਗਈ ਸੀ, ਇਹ ਬੇਲੋੜਾ ਨਾ ਉੱਥੇ ਕਿਸੇ ਨੇ ਅਜਿਹਾ ਕੁਛ ਕੀਤਾ ਤੇ ਨਾ ਕੋਈ ਗੱਲ ਸੀ। ਇਹ ਤਾਂ ਸਿਰਫ ਮਤਲਬ ਉਹਨਾਂ ਦੀ ਸਾਡੇ ਅੰਦੋਲਨਕਾਰੀਆਂ ਦੇ ਉੱਤੇ ਚਲਾਈ ਹੋਈ ਗੋਲੀ ਨੂੰ, ਉਹਨਾਂ ਦੇ ਉੱਤੇ ਕੀਤੀ ਹੋਈ ਉਸ ਕਾਰਵਾਈ ਨੂੰ ਉਹ ਜਸਟੀਫਾਈ ਕਰਨ ਤੇ ਲੱਗੇ ਹੋਏ ਨੇ, ਇਸ ਤੋਂ ਵੱਧ ਕੁਛ ਨਹੀਂ। ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਕਿ ਜਿਹੜੀ ਗੋਲੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਹੀ ਚਲਾਈ ਗਈ ਸੀਗੀ? ਜੇਕਰ ਕੱਲ ਨੂੰ ਕੋਈ ਸਵਾਲ ਖੜੇ ਹੋ ਗਏ ਜਾਂ ਪ੍ਰਸ਼ਾਸਨ ਦੇ ਜਿਹੜੇ ਰਿਵਾਲਵਰ ਨੇ ਜਾਂ ਜਿਹੜੇ ਉਹਨਾਂ ਦੇ ਪਿਸਟਲ ਨੇ ਜਾਂ ਕੁਛ ਵੀ ਉਹਨਾਂ ਦੇ ਕੋਲ ਜੋ ਵੀ ਹਥਿਆਰ ਉਹਨਾਂ ਦੇ ਰੱਖੇ ਹੋਏ ਨੇ, ਉਹਨਾਂ ਦੇ ਵਿੱਚੋਂ ਜੇਕਰ ਕੁਛ ਨਾ ਨਿਕਲਿਆ ਤਾਂ? ਚਲੋ ਜੇ ਨਾ ਨਿਕਲੂ ਤਾਂ ਸਾਹਮਣੇ ਆਊ ਗੱਲ, ਲੇਕਿਨ ਪੜਤਾਲ ਤਾਂ ਕਰਾਉਣ। ਬਹੁਤ ਸਾਰੀਆਂ ਵੀਡੀਓਜ਼ ਢਿੱਲੋਂ ਸਾਹਿਬ ਤੁਹਾਡੇ ਸਾਹਮਣੇ ਆਉਣਗੀਆਂ ਜਿੱਥੇ ਉਹਨਾਂ ਦੇ ਗੁੰਡੇ ਰਿਵਾਲਵਰ ਚਲਾ ਰਹੇ ਨੇ, ਪਿਸਟਲ ਚਲਾ ਰਹੇ ਨੇ। ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਬਾਹਰ ਆਉਣਗੀਆਂ। ਹਿੰਮਤ ਤਾਂ ਕਰੇ ਸਰਕਾਰ ਉਧਰ ਨੂੰ ਤੁਰਨ ਦੀ, ਔਰ ਉਹ ਸਰਕਾਰ ਜਿੰਨਾ ਚਿਰ ਹਿੰਮਤ ਨਹੀਂ ਕਰਦੀ, ਅਸੀਂ ਫਿਰ ਬੇਨਤੀ ਕਰਦੇ ਹਾਂ, ਜਿਵੇਂ ਬਹਿਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੀ ਲੜਾਈ ਕੇਂਦਰ ਨਾਲ ਹੈ,
ਸਾਡੀ ਲੜਾਈ ਆਪਦੀ ਸੈਂਟਰ ਦੀ ਸਰਕਾਰ ਨਾਲ, ਸਾਡੀ ਲੜਾਈ ਪੰਜਾਬ ਗਵਰਨਮੈਂਟ ਨਾਲ ਹਜੇ ਤੱਕ ਨਹੀਂ ਹੈ। ਲੇਕਿਨ ਪੰਜਾਬ ਗਵਰਨਮੈਂਟ ਉਹਨਾਂ ਦੇ ਮੂਹਰੇ ਗੋਡੇ ਟੇਕ ਕੇ ਸਾਡੇ ਸ਼ਹੀਦ ਨੂੰ ਜਾਂ ਸਾਡੇ ਉਹਨਾਂ ਵਿਅਕਤੀਆਂ ਨੂੰ ਇਨਸਾਫ ਨਾ ਦਵਾ ਕੇ, ਜਿਨ੍ਹਾਂ ਦੇ ਟਰੈਕਟਰ ਭੰਨੇ ਜਾਂ ਜਿਨ੍ਹਾਂ ਨੂੰ ਚੱਕ ਕੇ ਲੈ ਕੇ ਗਏ ਉੱਥੋਂ ਦੇ ਗੁੰਡਾਗਰਦੀ ਕਰਨ ਵਾਲੇ ਲੋਕ, ਉਹ ਪੰਜਾਬ ਗਵਰਨਮੈਂਟ ਸਾਡੇ ਲੋਕਾਂ ਦਾ ਮਨਾਂ ਦੇ ਵਿੱਚ ਗੁੱਸਾ ਆਪਣੇ ਪ੍ਰਤੀ ਪੈਦਾ ਕਰਵਾ ਰਹੀ ਹੈ। ਇਹ ਪੰਜਾਬ ਗਵਰਨਮੈਂਟ ਨੂੰ ਸੋਚ ਲੈਣਾ ਚਾਹੀਦਾ ਹੈ। ਇਹ ਨੁਕਸਾਨ ਪੰਜਾਬ ਗਵਰਨਮੈਂਟ ਨੂੰ ਝੱਲਣਾ ਪਊਗਾ। ਹੁਣ 29 ਤਰੀਕ ਦਾ ਪ੍ਰੋਗਰਾਮ ਦੇ ਰਹੇ ਹੋ, 29 ਤਰੀਕ ਦੇ ਪ੍ਰੋਗਰਾਮ ਦੇ ਵਿੱਚੋਂ ਕੀ ਕੁਝ ਨਿਕਲੂਗਾ? ਕੀ ਫੇਰ ਮੁੰਡੇ ਐਸੇ ਤਰ੍ਹਾਂ ਹੀ ਸ਼ਹੀਦੀਆਂ ਦਾ ਜਾਮ ਸੋਚਣ ਦੀ ਲੋੜ ਹੈ ਤੁਹਾਨੂੰ। ਤੁਸੀਂ 29 ਤਰੀਕ ਵਾਲਾ ਪ੍ਰੋਗਰਾਮ ਤਾਂ ਸੋਚ ਲਿਆ ਵੀ 29 ਨੂੰ ਅਸੀਂ ਕੋਈ ਪ੍ਰੋਗਰਾਮ ਦੇਵਾਂਗੇ। 29 ਤੋਂ ਪਹਿਲਾਂ ਕੀ ਪ੍ਰੋਗਰਾਮ ਨੇ ਉਹ ਨੋਟ ਕੀਤੇ ਆ। ਅਸੀਂ ਕਿਹਾ ਵੀ 27 ਨੂੰ ਅਸੀਂ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਵੱਡੀ ਮੀਟਿੰਗ ਕਰਾਂਗੇ। ਸਾਰੇ ਦੇਸ਼ ਦੇ ਲੀਡਰ ਸੱਦਾਂਗੇ। ਹੋ ਸਕਦਾ ਉੱਥੇ ਲੀਡਰਾਂ ਨਾਲ ਚਰਚਾ ਕਰਾਂਗੇ। ਉਧਰ ਵੀ ਕਿਹਾ ਵਾ ਜਿਹੜੇ ਸਾਡੇ ਦੂਸਰੇ ਸਾਥੀ ਨੇ ਕਿਸਾਨ ਮਜ਼ਦੂਰ ਮੋਰਚੇ ਵਾਲੇ, ਉਹਨਾਂ ਨੂੰ ਵੀ ਅਸੀਂ ਕਿਹਾ ਕਿ ਭਾਈ ਤੁਸੀਂ ਆਪਦੀ ਤਕੜੇ ਹੋ ਕੇ ਤੁਸੀਂ ਵੀ ਆਪਦੀ ਬਰੋਡ ਮੀਟਿੰਗ ਕਰੋ। ਉਸ ਮੀਟਿੰਗ ਦੇ ਵਿੱਚੋਂ ਜੋ ਰਿਜ਼ਲਟ ਨਿਕਲੇਗਾ ਫਿਰ ਸਾਰੇ ਬੈਠ ਕੇ ਸਾਂਝੀ ਮੀਟਿੰਗ ਕਰਾਂਗੇ। ਉਸ ਮੀਟਿੰਗ ਦੇ ਵਿੱਚੋਂ ਅਗਲਾ ਜਿਹੜਾ ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ, ਕਿ ਉਹ ਐਸਕੇਐਮ ਦੇ ਨਾਲ ਸਾਡਾ ਕੋਈ ਬਦਲਵਾ ਵਾਸਤਾ ਇਹਦੇ ਚ ਹੈਂਕੜ ਦੀ ਹੈਂਕੜ ਵਾਲੀ ਕਿਹੜੀ ਗੱਲ ਹੈ? ਕਿਉਂਕਿ ਜੇ ਉਹ ਨਹੀਂ ਝੁਕਦੇ ਤਾਂ ਤੁਸੀਂ ਝੁਕਣ ਵਾਲੀ ਗੱਲ ਹੀ ਕਿਉਂ ਹੈ? ਝੁਕਣ ਨੂੰ ਕੋਈ ਅਸੀਂ ਕੋਈ ਖੁਦਾ ਬਣ ਗਏ? ਕੋਈ ਝੁਕਣ ਝੁਕਾਉਣ ਵਾਲੀ ਗੱਲ ਨਹੀਂ। ਉਹਨਾਂ ਦੀ ਬਿਆਨਬਾਜ਼ੀ ਤਾਂ ਨੋਟ ਕਰੋ ਤੁਸੀਂ। ਉਹ ਅਜੇ ਕੱਲ ਦਾ ਬਿਆਨ ਇਹ ਦਿੰਦੇ ਨੇ ਕਿ ਜੀ ਇਹਦਾ 2 ਜਥੇਬੰਦੀਆਂ ਦਾ ਪ੍ਰੋਗਰਾਮ ਹੈ। ਫਿਰ ਪ੍ਰੋਗਰਾਮ ਮੇਰੇ ਦਿੰਦੇ ਨੇ ਇਹ ਤਾਂ ਜੀ ਇਹਨਾਂ ਦੋਹਾਂ ਬਾਰਡਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਠੀਕ ਹੈ। ਫਿਰ ਆ ਮੈਨੂੰ ਪਤਾ ਲੱਗਿਆ ਕਿ ਕੁਝ ਲੀਡਰ ਹੁਣ ਬਿਆਨ ਦੇਈ ਜਾਂਦੇ ਨੇ ਕਿ ਜੀ ਇਹ ਆਪਦੇ ਨਫੇ ਨੁਕਸਾਨ ਦੇ ਜ਼ਿੰਮੇਵਾਰ ਆਪ ਹੋਣਗੇ, ਸਾਡਾ ਇਹਨਾਂ ਦਾ ਕੋਈ ਸੰਬੰਧ ਨਹੀਂ। ਇਹ ਜਿਹੀਆਂ ਵੀ ਗੱਲਾਂ ਆ ਰਹੀਆਂ ਨੇ। ਤਾਂ ਐਸਕੇਐਮ ਨਾਲ ਜਿਹੜਾ ਐਸਕੇਐਮ ਰਾਜਨੀਤਿਕ ਹੋ ਗਿਆ, ਉਹਦੇ ਨਾਲ ਸਾਡੇ ਬਖਰੇਵੇਂ ਕਿਉਂ ਪਏ? ਅੰਦੋਲਨ ਢਿੱਲੋਂ ਸਾਹਿਬ, ਦਿੱਲੀ ਦਾ ਅੰਦੋਲਨ ਇਸ ਆਧਾਰ ਤੇ ਜਿੱਤਿਆ ਗਿਆ ਹੈ ਕਿ ਉਦੋਂ ਅਸੀਂ ਬਿਲਕੁਲ ਪਵਿੱਤਰ ਰੱਖਿਆ, ਰਾਜਨੀਤੀ ਨੂੰ ਦੂਰ ਧੱਕ ਕੇ ਰੱਖਿਆ। ਉਹੀ ਸਿਧਾਂਤ ਸਾਡੇ ਕੋਲੇ ਫੇਰ ਹੈ। ਤੁਸੀਂ ਉਹਨੂੰ ਐਸਕੇਐਮ ਮੰਨਦੇ ਕਿਵੇਂ? ਮੈਂ ਤਾਂ ਹੈਰਾਨ ਹਾਂ ਤੁਹਾਡੀਆਂ ਗੱਲਾਂ ਤੋਂ ਵੀ ਸੁਣ ਕੇ। ਜਿਨ੍ਹਾਂ ਨੇ ਇੱਕ ਪੋਲੀਟੀਕਲ ਪਾਰਟੀ ਬਣਾ ਕੇ, ਪੋਲੀਟੀਕਲ ਧਿਰ ਬਣ ਕੇ ਇਲੈਕਸ਼ਨ ਲੜ ਲਿਆ, ਇਲੈਕਸ਼ਨ ਲੜਾ ਲਿਆ, ਉਹਨੂੰ ਤੁਸੀਂ ਹਜੇ ਵੀ ਉਹਨੂੰ ਕਿਸਾਨਾਂ ਦੀਆਂ ਜਥੇਬੰਦੀਆਂ ਮੰਨਦੇ ਹੋ? ਨਹੀਂ, ਉਹ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਪ੍ਰਧਾਨ। ਕਹੀ ਜਾਣ ਹੁਣ ਤੁਹਾਡਾ ਤੁਸੀਂ ਪੱਤਰਕਾਰ ਹੋ, ਮੇਰੇ ਤੇ ਸਵਾਲ ਕਰਦੇ ਹੋ। ਇਹ ਸਵਾਲ ਤੁਹਾਡਾ ਉਹਨਾਂ ਤੇ ਨਹੀਂ ਕਰਨਾ ਬਣਦਾ? ਉਹਨਾਂ ਤੇ ਵੀ ਕਰੇ ਨੇ, ਇਸੇ ਕਰਕੇ ਤੁਹਾਡੇ ਨਾਲ ਅੱਜ ਬੈਠੇ ਆ। ਉਹਨਾਂ ਤੇ ਵੀ ਕਰੇ ਨੇ। ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਬੈਠੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਕਿਸਾਨ ਆਗੂ ਸਾਡੇ ਨਾਲ ਅੱਜ 2 ਮੌਜੂਦ ਸਨ, ਤਾਂ ਅਸੀਂ ਦੋਨਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਇਹ ਗੱਲਬਾਤ ਜਿਹੜੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਆ। ਤਾਂ ਲਗਾਤਾਰ ਅਸੀਂ ਕਿਸਾਨ ਅੰਦੋਲਨ ਦੀ ਕਵਰੇਜ ਕਰ ਰਹੇ ਹਾਂ। ਤਾਂ ਹਰ ਚੰਗੇ ਮਾੜੇ ਪੱਖ ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਆ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ, ਮਜਬੂਰ ਹੋਈ ਹੈ ਨਾ। ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ ਜੀ। ਇਹ ਤੋਂ ਪਹਿਲਾਂ ਨਹੀਂ ਵਧਾਇਆ। ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਜਿਹੜਾ ਕਾਂਡ ਹੈ ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਟਿਕਰੇ ਪਹੁੰਚਾ ਦਿੱਤਾ ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ ਚਾਹ ਬੰਦਾ, ਫਲਾਣੇ ਹਸਪੀਟਲ ਚਾਹ, ਫਲਾਣੇ ਹਸਪੀਟਲ ਚਾਹ। ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ?
ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ, ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ, ਅਸੀਂ ਦਿੱਲੀ ਜਾ ਕੇ ਕੀ ਕਰਨਾ? ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਹਿ ਕੇ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ? ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ ਕੱਲ ਪਰਸੋਂ ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ, ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ? ਕਿ ਉਹ ਐਸਕੇਐਮ ਦੇ ਨਾਲ ਸਾਡਾ ਕੋਈ ਦਰਗਾਹ ਹੈ। ਇਹਦੇ 'ਚ ਹੈਂਕੜੀ ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਇੰਟਰਵਿਊ ਕਰਨ ਲੱਗੇ ਹਾਂ। ਇਹ ਇੰਟਰਵਿਊ ਬਾਕੀ ਅੰਦੋਲਨ ਤੋਂ ਹਟ ਕੇ ਹੋਣਾ, ਬਾਕੀ ਅੰਦੋਲਨ ਦੇ ਜੋ ਕੁਝ ਵਾਪਰਿਆ ਅੰਦੋਲਨ ਦੇ ਵਿੱਚ ਉਸ ਨੂੰ ਲੈ ਕੇ ਹੋਏਗਾ। ਤਾਂ ਮੇਰੇ ਨਾਲ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੋਣਗੇ ਤੇ ਉਹਨਾਂ ਦੇ ਨਾਲ ਬੈਠੇ ਸਤਨਾਮ ਸਿੰਘ ਮਹਿਰੋਂ ਜੀ ਹੋਣਗੇ। ਜੀ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਡੱਲੇਵਾਲ ਸਾਹਿਬ, ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇਹ ਕਹਿਣਾ ਹੁੰਦਾ, ਬੰਦਾ ਕੋਈ ਕੁਝ ਕਰਨ ਵਾਲਾ ਨਹੀਂ, ਵਾਹਿਗੁਰੂ ਦੀ ਕਿਰਪਾ ਹੈ। ਅੰਦੋਲਨ ਚੜ੍ਹਦੀ ਕਲਾ 'ਚ ਹੈ, ਆਏ ਦਿਨ ਅੰਦੋਲਨ ਅੱਪ ਜਾ ਰਿਹਾ ਹੈ। ਜਿਸ ਦਿਨ 2 ਦਿਨ ਤੋਂ ਲੈ ਕੇ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਮਹਾਨ ਸ਼ਹੀਦ ਸ਼ੁਭਕਰਨ ਦਾ ਮੁੱਦਾ ਉੱਠਿਆ, ਉਹ ਇੱਕ ਤਰ੍ਹਾਂ ਦੇ ਨਾਲ ਸਾਡੀ ਭਾਰਤ ਸਰਕਾਰ ਦਾ ਚਿਹਰਾ ਨੰਗਾ ਉੱਥੇ ਜਾ ਕੇ ਹੋਇਆ। ਔਰ ਜਿੰਨਾ ਭਾਰਤ ਸਰਕਾਰ ਦੀ ਕਰੂਰਤਾ ਅੱਜ ਨਜ਼ਰ ਆ ਰਹੀ ਹੈ, ਉਹਨੂੰ ਉੱਥੋਂ ਤੱਕ ਲੈ ਕੇ ਜਾਣਾ ਸਾਡੇ ਕਿਸੇ ਦੇ ਵੱਸ ਦਾ ਕੰਮ ਨਹੀਂ। ਲੇਕਿਨ ਮੈਂ ਬੇਨਤੀ ਕਰਾਂ, ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਾਡੀ ਗੱਲ ਪੂਰੇ ਵਰਲਡ ਦੇ ਵਿੱਚ ਜਾ ਚੁੱਕੀ ਹੈ। ਮੋਰਚਾ ਚੜ੍ਹਦੀ ਕਲਾ 'ਚ ਹੈ, ਆਏ ਦਿਨ ਸੰਗਤਾਂ ਨਾਲ ਮਤਲਬ ਜੁੜ ਰਹੀਆਂ ਨੇ। ਜਿਵੇਂ ਅੱਜ ਤੁਸੀਂ ਦੇਖਿਆ ਹੋਵੇਗਾ, ਸਾਡੇ ਵਾਲੀ ਆਰਗੇਨਾਈਜੇਸ਼ਨ ਦਾ ਮੁੰਡਾ ਆ ਰਹੇ ਸੀਗੇ ਜੀ, ਇੱਥੇ ਐਕਸੀਡੈਂਟ ਹੋ ਗਿਆ, ਉਹ ਨਵੀਂ ਟਰਾਲੀ ਤੁਰ ਕੇ ਆਈ ਹੈ, ਇੱਕ ਅਜੇ ਕੱਲ੍ਹ ਨੂੰ ਆ ਰਹੀ ਹੈ ਉਹਨਾਂ ਦੀ। ਤਾਂ ਮਤਲਬ ਸੰਗਤਾਂ ਦਾ ਪੂਰਾ ਮਤਲਬ ਉਤਸ਼ਾਹ ਹੈ, ਔਰ ਉਤਸ਼ਾਹ ਦੇ ਨਾਲ ਲੋਕ ਮਤਲਬ ਇਸ ਮੋਰਚੇ ਨੂੰ ਤਕੜਾ ਕਰ ਰਹੇ ਨੇ। ਵਾਹਿਗੁਰੂ ਕਿਰਪਾ ਕਰੇ, ਮੋਰਚਾ ਜਿੱਤ ਵੱਲ ਜਾਏਗਾ। ਕਿਵੇਂ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ, ਮਜਬੂਰ ਹੋਈ ਹੈ ਨਾ। ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ, ਇਹ ਤੋਂ ਪਹਿਲਾਂ ਨਹੀਂ ਵਧਾਇਆ। ਅਗਲੀ ਜਿਹੜੀ ਗੱਲ ਹੈ, ਹਰਿਆਣਾ ਗਵਰਨਮੈਂਟ ਨੇ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਸੀਗਾ, ਉਹ ਕਰਜ਼ੇ ਤੋਂ ਮਤਲਬ ਵਿਆਜ ਮਾਫ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਦਾ। ਤਾਂ ਇਹਦਾ ਮਤਲਬ ਕਿਸਾਨਾਂ ਦਾ ਇਸ ਅੰਦੋਲਨ ਦਾ ਫਿਕਰ ਤਾਂ ਸਰਕਾਰ ਨੂੰ ਪਿਆ ਹੋਇਆ ਹੈ। ਇਸ ਫਿਕਰ ਦੇ ਵਿੱਚੋਂ ਹੀ ਸਾਡੇ ਮਸਲਿਆਂ ਦਾ ਹੱਲ ਹੋਣਾ ਹੈ। ਮਹਿਰੂ ਸਾਹਿਬ, ਤੁਸੀਂ ਉਸ ਥਾਂ ਤੇ ਸੀਗੇ ਜਦੋਂ ਇਹ ਹਫੜਾ ਦਫੜੀ ਮੱਚਦੀ ਆ, ਮੇਬੀ ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ, ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਦੇਖੋ, ਮੈਂ ਤਾਂ 13 ਤੋਂ ਸ਼ੁਰੂ ਕਰਨਾ, 13 ਤੇ 12, ਜੀ। 13 ਤੇ 14 2 ਦਿਨ ਸਿੱਧੀ ਜੰਗ ਲੜੀ ਗਈ, ਜਿਵੇਂ ਪਾਕਿਸਤਾਨਾਂ ਵਾਲੇ ਲੋਕਾਂ ਨਾਲ ਲੜੀ ਗਈ। ਤੇ ਮੈਂ ਰੋਜ਼ਾਨਾ ਹੀ ਇੱਕ ਦਿਨ ਉੱਥੇ ਜਾਣਾ। ਉਹ 13 ਤੇ 14 ਦਾ ਰਤਾ ਵੀ ਕਿਸਾਨਾਂ ਤੇ ਕੋਈ ਡਰ ਭੈ ਨਹੀਂ ਹੋਇਆ, ਵਧਿਆ। ਤੁਸੀਂ ਜਿੱਦਣ ਇਹ ਇੱਥੇ 13 ਨੂੰ ਆਪਣੇ 21 ਨੂੰ ਇੱਥੇ ਵਾਪਰਿਆ ਜੀ, ਇੱਕ ਵੀ ਟਰੈਕਟਰ, ਇੱਕ ਵੀ ਮੋਟਰਸਾਈਕਲ, ਇੱਕ ਵੀ ਕਾਰ ਵਾਪਸ ਘਰਾਂ ਨੂੰ ਗਈ। ਰੋਜ਼ਾਨਾ ਵੱਧ ਰਿਹਾ ਕਾਫਲ। ਤੇ ਖਨੌਰੀ ਵਾਲਾ ਜਿਹੜਾ ਕਾਂਡ ਹੈ, ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਟਿਕਰੇ ਪਹੁੰਚਾ ਦਿੱਤਾ। ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ, ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਔਰ ਇਹ ਅੰਦੋਲਨ ਹੁਣ
ਹਿੰਦੁਸਤਾਨ ਦਾ ਅੰਦੋਲਨ ਮੈਨੂੰ ਨਹੀਂ ਲੱਗਦਾ, ਜਿਵੇਂ ਡੱਲੇ ਸਾਹਿਬ ਨੇ ਬੋਲਿਆ ਹੈ, ਇਹ ਬਹੁਤ ਸ਼ਾਂਤਮਈ ਅੰਦੋਲਨ। ਲੋਕਾਂ ਨੂੰ ਪਤਾ ਲੱਗ ਗਿਆ ਬਈ ਪਾਰਲੀਮੈਂਟ ਖਤਮ ਹੋਣ ਜਾ ਰਹੀ ਹੈ। ਇਹਨਾਂ ਲੀਡਰਾਂ ਦੀ ਪ੍ਰਸ਼ੰਸਾ ਸਰਦਾਰ ਜਗਦੀਪ ਸਿੰਘ ਡੱਲੇਵਾਲ, ਪੰਡੇਰ ਸਾਹਿਬ ਦੇ ਲਏ ਫੈਸਲੇ ਜਿਹੜੇ ਬਹੁਤ ਅਗਾ ਤੇਜ਼ੀ ਨਾਲ ਵੱਧ ਰਹੇ ਨੇ, ਸਧਾਰਨ ਲੋਕ ਆ ਰਹੇ ਨੇ। ਔਰ ਜਿਹੜੀਆਂ ਜਥੇਬੰਦੀਆਂ ਪਤਾ ਨਹੀਂ ਕਿਉਂ ਉਹਨਾਂ ਦੇ ਕਾਈਡਰ ਸਾਰੇ ਉਹਨਾਂ ਦੇ ਲੰਗਰ ਉੱਥੇ ਲੱਗੇ ਪਏ ਨੇ। ਮੈਂ ਖਲੌਰੀ ਵੇਖਿਆ, ਮੈਂ ਇੱਥੇ ਵੇਖਿਆ। ਔਰ ਇਸ ਅੰਦੋਲਨ ਦੇ ਵਿੱਚ ਰਤਾ ਵੀ ਕਿਸੇ ਤਰ੍ਹਾਂ ਦੀ, ਭਾਵੇਂ ਮੈਂ ਇੱਕ ਵਿਸ਼ੇਸ਼ ਗੱਲ ਕਰਨੀ ਚਾਹਣਾ ਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ। ਮੁੱਖ ਮੰਤਰੀ ਸਾਹਿਬ, ਸਾਡਾ ਅੰਦੋਲਨ ਰਹਿੰਦੀਆਂ ਮੰਗਾਂ ਦਾ ਦਿੱਲੀ ਵੱਲੇ, ਸਾਡੇ ਉਸ ਦਿੱਲੀ ਵੱਲੇ ਜਿਹੜਾ ਸਾਡਾ ਕਾਫਲਾ ਵੱਧ ਰਿਹਾ ਹੈ, ਉਹਦੇ ਵਿੱਚ ਤਾਂ ਸਾਡੇ ਦਿੱਲੀ ਨਾਲ ਲੜਾਈ ਹੈ। ਤੁਸੀਂ ਹੁਣ ਤੱਕ ਆਪਣੇ ਇਹ ਜਿਹੜਾ ਘੱਗਰ ਦਰਿਆ ਦੀ ਪੋਲੇ ਪਰਲੇ ਪਾਸੇ ਉਹਨਾਂ ਦੀ ਹੱਦ ਹੈ, ਉਹ ਕਿਵੇਂ ਉਰਲੇ ਪਾਸੇ ਐਡੇ ਵੱਡੇ ਸਾਧਨ ਬਣਾ ਲਏ ਰੋਕਣ ਦੇ? ਇਹਨਾਂ ਦੀ ਕਮਜ਼ੋਰੀ। ਸੋ ਜਿਹੜਾ ਖਨੌਰੀ ਵਾਲਾ ਕਾਂਡ ਹੈ, ਉੱਥੇ ਮੇਰੀ ਜਾਣਕਾਰੀ ਮੈਂ 25 ਬੰਦਿਆਂ ਦਾ ਜਿਹੜਾ ਇੱਕ ਬ੍ਰਿਗੇਡ ਸਾਡੇ ਟਰਾਲਿਆਂ 'ਚ ਵਗਿਆ। ਮੈਨੂੰ ਖਦਸ਼ਾ ਹੈ ਵੀ ਉੱਥੋਂ ਦੇ ਪ੍ਰਾਈਵੇਟ ਬੰਦਿਆਂ ਨੇ ਸਾਡੇ 'ਤੇ ਵੀ ਹਮਲਾ ਕਰਨ ਦੀ ਉੱਥੇ ਇੱਕ ਭਿਣਕ ਪੈ ਰਹੀ ਹੈ। ਇਹ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ। ਔਰ ਸਾਡੇ ਬੰਦੇ ਉੱਥੋਂ ਚੁੱਕ ਕੇ ਲੈ ਜਾਣ ਸਾਡੀਆਂ ਟਰਾਲੀਆਂ ਵਿੱਚੋਂ, ਤਾਂ ਉਹਨਾਂ ਨੂੰ ਲਿਆ ਨਾ ਸਕਣ। ਇਹ ਬਹੁਤ ਵੱਡੀ ਇਹਨਾਂ ਦੀ ਬੇਸ਼ਰਮੀ ਵਾਲਾ ਕਾਰਨ ਬਣ ਰਿਹਾ। ਮੈਂ ਫਿਰ ਵੀ ਅਪੀਲ ਕਰਨਾ ਵੀ ਬਣਦੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ, ਸੰਵਿਧਾਨਕ ਜ਼ਿੰਮੇਵਾਰੀ ਵਧਾ। ਜਿਹੜੇ ਤੇਰੇ ਪੰਜਾਬ ਦੇ ਵਾਸੀ ਨੇ, ਜੇ ਉਹਨਾਂ 'ਤੇ ਕੋਈ ਦੂਜੇ ਸੂਬੇ ਦਾ ਹਾਵੀ ਹੁੰਦਾ ਹੈ ਮੁੱਖ ਮੰਤਰੀ, ਤੇ ਤੇਰੇ ਵਾਸਤੇ ਬਹੁਤ ਇਹ ਰਾਜਨੀਤਿਕ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਸੰਭਲ, ਆਉਣ ਵਾਲੇ ਦਿਨਾਂ ਵਿੱਚ ਮੋਰਚਾ ਚੱਲੇਗਾ, ਜਿੱਤ ਕੇ ਵਾਪਸ ਹਟੇਗਾ। ਔਰ ਮੁੱਖ ਮੰਤਰੀ ਸਾਹਿਬ, ਜਿਹੜੀਆਂ ਤੇਰੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੇ, ਉਹ ਤੈਨੂੰ ਨਿਭਾਉਣੀਆਂ ਪੈਣਗੀਆਂ। ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਵੇਖ ਰਹੇ ਨੇ, ਉਹ ਬਰੀਕੀ ਨਾਲ ਵੇਖ ਰਹੇ ਨੇ। ਜੋ ਤੇਰਾ ਰੋਲ ਜੇ ਚੰਗਾ ਹੋਇਆ ਅਸੀਂ ਚੰਗਾ ਕਹਾਂਗੇ, ਜੇ ਤੇਰਾ ਰੋਲ ਸ਼ੱਕੀ ਹੋਇਆ ਤੇ ਲੋਕ ਅਗਲੇ ਸਮੇਂ ਵਿੱਚ ਆਪ ਹੀ ਪਛਾਣ ਕਰ ਦੇਣਗੇ ਸਾਡਾ ਮਿੱਤਰ ਤੇ ਸੱਜਣ ਕੌਣ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਜਿਵੇਂ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਹਾਂ, ਸਾਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ ਚਾਹ ਬੰਦਾ, ਫਲਾਣੇ ਹਸਪੀਟਲ ਚਾਹ, ਫਲਾਣੇ ਹਸਪੀਟਲ ਚਾਹ। ਲੇਕਿਨ ਉਹ ਵੀ ਨਾ ਕੱਢ ਸਕਣਾ, ਮੈਂ ਕਹੂੰਗਾ ਬਹਿਰੂ ਸਾਹਿਬ ਦੀ ਗੱਲ ਨੂੰ ਹੋਰ ਵੱਡਾ ਕਰਦਾ ਹੈ, ਉਹ ਇੱਕ ਨਾਕਾਮੀ ਹੈ ਸਾਡੀ ਸਰਕਾਰ ਦੀ। ਅਸੀਂ ਜਿੰਨਾ ਸਾਨੂੰ ਪਤਾ ਸੀਗਾ, ਅਸੀਂ ਉਹ 'ਚੋਂ ਦੱਸਿਆ ਵੀ ਸਾਡੇ 4 ਆਦਮੀਆਂ ਨੂੰ ਚੱਕ ਕੇ ਲੈ ਕੇ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਤਾਂ ਉਹ ਮੁੰਡੇ ਦਾ ਨਾਮ ਬਾਹਰ ਆ ਰਿਹਾ ਹੈ, ਦੂਸਰਿਆਂ ਦੇ ਨਾਮ ਬਾਹਰ ਨਹੀਂ ਆ ਰਹੇ। ਇੱਕ ਦੀ ਗੱਲ ਇਹ ਰਿਪੋਰਟ ਅੱਜ ਤੜਕੇ ਮੈਨੂੰ ਮਿਲੀ ਹੈ ਕਿ ਉਹਨੂੰ ਪਾਣੀਪਤ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। 2 ਦੀ ਰਿਪੋਰਟ ਇਹ ਮਿਲ ਰਹੀ ਹੈ ਕਿ ਉਹਨਾਂ ਨੂੰ ਸੋਨੀਪਤ ਮਤਲਬ ਹਸਪੀਟਲ ਦੇ ਵਿੱਚ ਰੱਖਿਆ ਹੋਇਆ, ਸਰਕਾਰੀ ਹਸਪੀਟਲ 'ਚ, ਔਰ ਲੋਕਾਂ ਨੂੰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ। ਅਸੀਂ ਸਰਕਾਰ ਦੇ ਧਿਆਨ 'ਚ ਅੱਜ ਫਿਰ ਲਿਆਂਦੀ ਹੈ ਗੱਲ, ਨੋਟ ਕਰਵਾਇਆ। ਅਸੀਂ ਤਾਂ ਮੰਗ ਕਰ ਰਹੇ ਹਾਂ, ਜਿਵੇਂ ਬਹਿਰੂ ਸਾਹਿਬ ਨੇ ਗੱਲ ਕਹੀ ਹੈ ਕਿ ਬਈ ਤੁਸੀਂ ਮੁੱਖ ਮੰਤਰੀ ਹੋ, ਮੁੱਖ ਮੰਤਰੀ ਵਾਲੀ ਡਿਊਟੀ ਨਿਭਾਓ, ਰੋਲ ਨਿਭਾਓ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਟੇਟ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨਾ, ਆਪਦੇ ਸਟੇਟ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇਸ ਗੱਦੀ ਤੇ, ਇਸ ਪਦਵੀ ਤੇ ਬਿਠਾਇਆ ਹੈ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਗਰ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਓਗੇ ਤਾਂ ਫਿਰ ਮਤਲਬ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਏਗਾ। ਡੱਲੇਵਾਲ ਸਾਹਿਬ, ਤੁਸੀਂ ਕਿਹਾ ਕਿ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਉਹ ਤਾਂ ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ, ਜਾਂ ਖਨੌਰੀ ਬਾਰਡਰ ਤੇ ਕਿਉਂ ਨਹੀਂ ਅਗਵਾਈ ਕੀਤੀ ਹੈਗੀ? ਜਿਹੜੇ ਆਗੂ ਤੁਹਾਡੇ ਸੀਗੇ ਉਹ ਟਰਾਲੀਆਂ ਦੇ ਵਿੱਚ ਬੈਠੇ ਰਹੇ। ਮੈਂ ਦੱਸਦਾ, ਐਸੀ ਕੋਈ ਗੱਲ ਨਹੀਂ ਹੈ। ਫਰਕ ਕੀ ਹੈ, ਪਤਾ ਨਹੀਂ ਕਿੱਥੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਉੱਥੇ ਆਗੂ ਕੋਈ ਨਹੀਂ ਸੀ। ਕੱਲ ਉੱਥੇ ਮੈਂ ਗਿਆ, ਮੈਂ ਬੋਲ ਕੇ ਆਇਆ, ਮੈਂ ਦੱਸ ਕੇ ਆਇਆ, ਇਹ ਭੁਲੇਖਾ ਕੱਢ ਕੇ ਆਇਆ ਮੈਂ ਬੰਦਿਆਂ ਦਾ ਕਿ ਜਿਹੜਾ ਖਨੌਰੀ ਬਾਰਡਰ ਹੈ, ਉੱਥੇ ਤੁਹਾਨੂੰ ਪਤਾ ਹੋਊਗਾ, ਤੁਸੀਂ ਜਾ ਕੇ ਵੇਖਿਆ ਹੋਵੇਗਾ,
90% ਜਿਹੜੇ ਟਰਾਲੀਆਂ ਖੜੀਆਂ ਨੇ ਸਾਡੀ ਆਰਗੇਨਾਈਜੇਸ਼ਨ ਦੀ ਖੜੀਆਂ। ਮੇਰੀ ਆਰਗੇਨਾਈਜੇਸ਼ਨ ਦਾ ਹਰ ਇੱਕ ਨੌਜਵਾਨ, ਹਰ ਬੱਚਾ, ਹਰ ਬਜ਼ੁਰਗ ਮੇਰੇ ਜਨਰਲ ਸੈਕਟਰੀ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤੇ ਜੇ ਉਹ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਉਹ ਕਿਵੇਂ ਕਹਿ ਦੇਣਗੇ ਵੀ ਉੱਥੇ ਆਗੂ ਨਹੀਂ, ਕਾਕਾ ਕੋਟਲਾ ਵਿੱਚ ਹੈ। ਪਰ ਜਦੋਂ ਇਹ ਘਟਨਾ ਵਾਪਰਦੀ ਹੈ, ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ, ਉਦੋਂ ਤਾਂ ਕਾਕਾ ਸਿੰਘ ਕੋਟਲਾ ਬਹੁਤ ਪਿੱਛੇ ਖੜੇ ਸੀ। ਉਦੋਂ ਤਾਂ ਉੱਥੇ ਜਿਹੜੀ ਹਾਲਾਤ ਦੇਖੇ ਨੇ ਉਸ ਸਥਿਤੀ ਦੇ, ਮੈਂ ਦੱਸਦਾ ਕਿਉਂ ਨੇ ਇਹ ਗੱਲਾਂ। ਅਭਿਮਨੂ ਕੁਹਾੜ ਕਿੱਥੇ ਸੀ? ਅਭਿਮਨੂ ਕੁਹਾੜ ਨੂੰ ਸਾਰਾ ਸੰਸਾਰ ਜਾਣਦਾ ਹੈ। ਉਹਦੀ ਜਥੇਬੰਦੀ, ਖੋਸਾ ਜਥੇਬੰਦੀ ਦਾ ਹਰ ਇੱਕ ਬੰਦਾ ਖੋਸਾ ਸਾਹਿਬ ਨੂੰ ਜਾਣਦਾ ਹੈ। ਕੋਟ ਬੁੱਢਾ ਜੀ ਦੀ ਜਥੇਬੰਦੀ ਦਾ ਹਰ ਬੰਦਾ ਕੋਟ ਬੁੱਢਾ ਨੂੰ ਜਾਣਦਾ ਹੈ। ਅਸੀਂ ਇੱਧਰੋਂ ਅਨਾਉਂਸਮੈਂਟ ਕੀਤੀ ਆ ਕਿ ਭਾਈ ਰੁਕ ਜਾਓ, ਇੱਧਰ ਗੱਲਬਾਤ ਚੱਲ ਰਹੀ ਹੈ। ਜਿੰਨਾ ਚਿਰ ਗੱਲਬਾਤ ਬਣੀਓ ਕੋਈ ਰਿਜ਼ਲਟ ਚੰਗਾ ਜਾਂ ਮਾੜਾ ਨਹੀਂ ਨਿਕਲਦਾ, ਉਨੀ ਦੇਰ ਤੱਕ ਕੁਝ ਨਹੀਂ ਕਰਨਾ। ਕੀ ਜ਼ਰੂਰੀ ਸੀ ਵੀ 21 ਤਰੀਕ ਨੂੰ ਕਾਲ ਦਿੱਤੀ ਕਿ ਉਧਰੋਂ ਨਾਲ ਦੀ ਨਾਲ ਪ੍ਰਸ਼ਾਸਨ ਨੇ ਤੁਹਾਨੂੰ ਕਹਿਤਾ ਕਿ ਗੱਲਬਾਤ ਕਰੋ, 11 ਵਜੇ ਦਾ ਸਮਾਂ ਤੁਹਾਡੇ ਬੰਨਿਓ ਉਸ ਤੇ ਪ੍ਰਸ਼ਾਸਨ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤੇ ਫਿਰ ਸਰਕਾਰ ਦਾ ਸਮਾਂ ਮਿਲ ਜਾਣਾ? ਕੀ ਤੁਸੀਂ ਇਹ ਨਹੀਂ ਸਮਝਦੇ ਕਿ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਹੈ, ਪ੍ਰੋਟੈਸਟ ਕਰਨ ਦੇ ਵਿੱਚ ਜੇਕਰ ਸਰਕਾਰ ਨਾਲ ਗੱਲਬਾਤ ਆ ਜਾਂਦੀ ਹੈ ਜਾਂ ਸਾਡੇ ਨਾਲ ਬਹਿ ਕੇ ਕੋਈ ਅਧਿਕਾਰੀ ਗੱਲਬਾਤ ਕਰਦੇ ਹੈ, ਕੀ ਇਹ ਠੀਕ ਲੱਗੂਗਾ ਕਿ ਉਹ ਸਾਡੇ ਨਾਲ ਗੱਲਬਾਤ ਕਰਨ ਤੇ ਅਸੀਂ ਕਿ ਅਸੀਂ ਤਾਂ ਗੱਲ ਹੀ ਨਹੀਂ ਕਰਨੀ? ਪਹਿਲਾਂ ਵੀ ਤਾਂ 4 ਮੀਟਿੰਗਾਂ ਹੋਈਆਂ। ਨਹੀਂ, ਹੁਣ ਮੀਟਿੰਗਾਂ ਹੁਣ ਵੀ ਹੋਣਗੀਆਂ। ਅਗਲੇ ਅੰਦੋਲਨ ਦੇ ਵਿੱਚ ਮੀਟਿੰਗਾਂ 11 ਹੋਈਆਂ ਸੀ, ਮੀਟਿੰਗਾਂ ਹੁਣ ਵੀ ਹੁੰਦੀਆਂ ਰਹਿਣਗੀਆਂ। ਜ਼ਰੂਰੀ ਨਹੀਂਗਾ ਕਿ ਪਹਿਲੇ ਅਸੀਂ ਤਾਂ ਚਾਹੁੰਦੇ ਹਾਂ ਕਿ ਪਹਿਲੀ ਮੀਟਿੰਗ 'ਚ ਹੀ ਮਸਲੇ ਦਾ ਹੱਲ ਹੋ ਜਾਏ। ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ। ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ, ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਦੇਖੋ, ਜਿਹੜਾ ਦਿੱਲੀ ਜਾਣ ਦੀ ਗੱਲ ਹੈ, ਸਾਡਾ ਐਲਾਨ ਦਿੱਲੀ ਦਾ ਸੀ। ਸਰਕਾਰ ਅਸੀਂ ਦਿੱਲੀ ਜਾਣਾ, ਸਾਡੇ ਕੋਈ ਜਿੱਦ ਥੋੜ੍ਹਾ ਹੈ। ਕੌਣ ਕਹਿੰਦਾ ਹੈ? ਸਾਡੀ ਕੋਈ ਜਿੱਦ ਨਹੀਂ। ਜਦੋਂ ਸਰਕਾਰ ਕਿਸੇ ਮੁੱਦੇ ਤੇ ਅੜਦੀ ਹੈ, ਉਦੋਂ ਬਾਅਦ ਫਿਰ ਸਾਨੂੰ ਇਹ ਐਲਾਨ ਕਰਨਾ ਪੈਂਦਾ ਕਿ ਅਸੀਂ ਜਾਵਾਂਗੇ। ਨਹੀਂ ਤਾਂ ਤੁਸੀਂ ਨੋਟ ਕਰੋ, ਸਾਡੀ ਸਰਕਾਰ ਨਾਲ ਗੱਲਬਾਤ ਚੱਲੀ ਹੈ। ਅਸੀਂ ਸਰਕਾਰ ਨੂੰ ਕਿਹਾ ਕਿ MSP ਦੀ ਗਰੰਟੀ ਦੇ ਕਾਨੂੰਨ ਤੇ ਕਰੋ, ਕੀ ਕਰਦੇ ਹੋ। ਅਗਰ ਉਹਦੇ ਤੋਂ ਸਰਕਾਰ ਤਿਲਕਦੀ ਹੈ, ਭੱਜਦੀ ਹੈ, ਤਾਂ ਫਿਰ ਤਾਂ ਸਾਡੀ ਜਿਹੜਾ ਅਸੀਂ ਐਲਾਨ ਕੀਤਾ, ਸਾਨੂੰ ਐਲਾਨ ਵੱਲ ਨੂੰ ਵਧਣਾ ਪਏਗਾ ਨਾ। ਕਿ ਸਾਡਾ ਐਲਾਨ ਹੈ, ਫਿਰ ਤਾਂ ਸਾਨੂੰ ਇਹ ਮੰਗ ਕਰਨੀ ਪਊਗੀ ਨਾ ਕਿ ਜੇਕਰ ਮੈਂ ਅੱਜ ਤੁਹਾਡੇ ਮਾਧਿਅਮ ਤੇ ਵੀ ਇਹ ਗੱਲ ਕਹਿਣਾ ਹੈ ਕਿ ਜੇ ਸਰਕਾਰ ਇਹ ਮੰਗਾਂ ਦਾ ਹੱਲ ਨਹੀਂ ਕਰ ਸਕਦੀ ਤਾਂ ਕੱਲ ਨੂੰ ਇਹ ਕਹੇ ਵੀ ਤੁਸੀਂ ਸੜਕਾਂ ਰੋਕੀ ਬੈਠੇ ਹੋ, ਫਿਰ ਕਿਉਂ ਨਹੀਂ ਸਾਨੂੰ ਮਤਲਬ ਦਿੱਲੀ ਜਾ ਕੇ ਕੋਈ ਜਗ੍ਹਾ ਪ੍ਰੋਵਾਈਡ ਕਰਵਾ ਦੇਣ। ਸਾਡੇ ਕੋਲੇ ਉੱਥੇ ਕਿੱਡਾ ਵੱਡਾ ਇਲਾਕਾ ਪਿਆ ਹੈ ਆਪਣੇ 'ਚ ਜੰਤਰ ਮੰਤਰ ਤੇ, ਉੱਥੇ ਅਸੀਂ ਆਪਣੀਆਂ ਟਰਾਲੀਆਂ ਲਾ ਲਾਂਗੇ। ਔਰ ਅਸੀਂ ਇਹ ਵੀ ਇਹ ਗੱਲ ਕਿ ਅਸੀਂ ਸ਼ਾਂਤਮਈ ਢੰਗ ਨਾਲ ਬੈਠਾਂਗੇ, ਕੋਈ ਪ੍ਰੋਗਰਾਮ ਨਹੀਂ ਕਰਾਂਗੇ, ਹੋ ਜਾ ਪਰੇਸ਼ਾਨੀ ਨਹੀਂ ਕਰਾਂਗੇ। ਬਟ ਹੁਣ ਜੇਕਰ ਇਹ ਗੱਲ ਹੈ ਤਾਂ ਫਿਰ ਦਿੱਲੀ ਸਾਨੂੰ ਜਾ ਕੇ ਆਪਦਾ ਪ੍ਰੋਟੈਸਟ ਕਰਨ ਦਾ ਰਾਈਟ ਕਿਉਂ ਨਹੀਂ, ਜੇ ਸਰਕਾਰ ਮੰਨਣੀ ਨਹੀਂ ਚਾਹੁੰਦੀ? ਉੱਥੇ ਸਾਡੀ ਪਾਰਲੀਮੈਂਟ ਹੈ, ਉੱਥੇ ਸਾਡੀ ਮਾਣਯੋਗ ਸੁਪਰੀਮ ਕੋਰਟ ਹੈ, ਅਸੀਂ ਉੱਥੇ ਸਾਡਾ ਰਾਸ਼ਟਰਪਤੀ ਬੈਠਾ ਹੈ ਜੀ ਦਿੱਲੀ ਦੇ ਵਿੱਚ, ਤਾਂ ਅਸੀਂ ਉਹਨਾਂ ਦੇ ਬਾਰ 'ਚ ਵੀ ਜਾ ਕੇ ਰੋਣਾ ਪਿੱਟਣਾ ਕਰਾਂਗੇ। ਇੱਥੇ ਅਸੀਂ ਬੈਠੇ ਹਾਂ। ਸੋ ਇਹ ਸਾਡੀ ਮੰਗਾਂ ਤਾਂ ਨੇ। ਸੋ ਇਹ ਨਹੀਂ ਹੈ ਗੱਲ, ਸਾਡੀ ਮੰਨ ਲੈ ਸਰਕਾਰ ਮੰਗ, ਅਸੀਂ ਦਿੱਲੀ ਜਾ ਕੇ ਕੀ ਲੈਣਾ। ਸਾਡੀ ਇਹ ਵੀ ਜਿੱਦ ਨਹੀਂ ਕਿ ਜੇ ਸਾਡੀ ਤੁਸੀਂ ਮੰਗ ਮੰਨ ਲਓ ਤਾਂ ਅਸੀਂ ਤਾਂ ਦਿੱਲੀ ਫਿਰ ਵੀ ਜਾਵਾਂਗੇ। ਸਾਡੀਆਂ ਮੰਗਾਂ ਮੰਨੋ। ਮੰਗਾਂ ਵੀ ਨਹੀਂ, ਇਹ ਕਮਿਟਮੈਂਟਸ ਨੇ ਹਰਜਿੰਦਰ, ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ। ਅਸੀਂ ਦਿੱਲੀ ਜਾ ਕੇ ਕੀ ਕਰਨਾ? ਮੇਰੋ ਸਾਹਿਬ, ਪਿਛਲੇ ਅੰਦੋਲਨ ਦੇ ਵਿੱਚੋਂ ਤੇ ਹੁਣ ਵਾਲੇ ਅੰਦੋਲਨ ਦੇ ਵਿੱਚੋਂ ਕਿੰਨਾ ਕੁ ਫਰਕ ਸਮਝਦੇ ਹੋ? SKM ਕਹਿ ਰਿਹਾ ਸੀ 24 ਤਰੀਕ ਨੂੰ ਦਿੱਲੀ ਵੱਲ, 14 ਮਾਰਚ ਨੂੰ ਦਿੱਲੀ ਜਾਵਾਂਗੇ ਤੇ 26 ਫਰਵਰੀ ਨੂੰ ਅਸੀਂ ਜਿਹੜਾ ਕਿ ਟਰੈਕਟਰ ਮਾਰਚ ਕਰਾਂਗੇ। ਨਹੀਂ, ਉਹਨਾਂ ਬਾਰੇ ਮੇਰੇ ਤੋਂ ਨਾ ਕੁਝ ਕਹਾਓ। ਉਹ ਜੋ ਕਹਿ ਰਹੇ ਨੇ ਉਹ ਆਪ ਦੀ ਗੱਲ ਦੇ ਆਪ ਜ਼ਿੰਮੇਵਾਰ ਨੇ। ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅੰਦੋਲਨ ਦਿੱਲੀ ਚੱਲਿਆ ਨਾ ਸਾਲ ਤੋਂ ਵੱਧ, ਇਸ ਅੰਦੋਲਨ ਦੀ ਆਮ ਚਰਚਾ ਸੀ ਵੀ ਹੁਣ ਉਹ ਜਿਹਾ ਅੰਦੋਲਨ ਨਹੀਂ ਖਲੋ ਸਕਦਾ। ਤੇ ਜਿਹੜਾ ਥੋੜੇ ਦਿਨਾਂ ਵਿੱਚ ਇਹਨਾਂ ਦੇ ਚੰਗੇ ਫੈਸਲਿਆਂ ਨੂੰ ਜਨਤਾ ਨੇ ਅਪਣਾ ਲਿਆ, ਕਿਸਾਨਾਂ ਨੇ ਅਪਣਾ ਲਿਆ, ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਅਪਣਾ ਲਿਆ। ਇਹ ਨੇ ਵੀ ਆਹ ਹੀ ਮੋਰਚੇ ਨੇ। ਤੁਸੀਂ ਜਿਵੇਂ ਕਹਿੰਦੇ ਵੀ ਸਾਰੇ ਬਾਰਡਰ, ਸਾਰੇ ਸੂਬਿਆਂ ਵਿੱਚੋਂ ਕਿਸਾਨ ਨਿਕਲ ਕੇ ਘਰ ਆ ਰਹੇ। ਕੱਲ
ਹਿਸਾਰ ਤੋਂ ਕਿਸਾਨੂਰਾਂ ਨੂੰ ਆ ਰਹੇ ਸੀ, ਕਿੰਨਾ ਲਾਠੀ ਚਾਰਜ ਹੋਇਆ, ਕਿੰਨੇ ਅਥਰੂ ਗੈਸ। ਸੋ ਇਹ ਅੰਦੋਲਨ ਬਹੁਤ ਵੱਡਾ ਤੇ ਜ਼ਬਰਦਸਤ ਆ ਰਿਹਾ। ਕਿਉਂ ਆ ਰਿਹਾ ਹੈ? ਪਾਰਲੀਮੈਂਟ ਚੋਣਾਂ ਨੇ, ਦੁਨੀਆ ਦੇ ਜਿੰਨੇ ਮੁਲਕ ਨੇ ਇਸ ਅੰਦੋਲਨ ਦੇ ਉੱਤੇ ਲੱਗੇ ਹੋਏ ਨੇ, ਔਰ ਬੀਜੇਪੀ ਦੇ ਕੱਟੜ ਬੰਦੇ ਮੈਨੂੰ ਮਿਲੇ, ਆਪ ਮਿਲੇ, ਘਰ ਆ ਕੇ ਮਿਲੇ, ਟਾਈਮ ਲੈ ਕੇ ਮਿਲੇ, ਕਹਿੰਦਾ ਸਾਡੇ ਬੰਦਿਆਂ ਨੇ ਮੰਦਰ ਵਾਲਾ ਮੁੱਦਾ ਰੋਲ ਕੇ ਰੱਖਤਾ, ਅੰਦੋਲਨ ਹਾਵੀ ਹੋ ਗਿਆ। ਤਾਂ ਮੈਂ ਅੰਦੋਲਨ ਨੂੰ ਤਗੜਾ ਸਮਝਦਾ, ਪਿਛਲੇ ਅੰਦੋਲਨ ਨਾਲ ਸਮਝ ਸਰ ਇਹਨਾਂ ਦੇ ਫੈਸਲਿਆਂ ਨੂੰ ਮੈਂ ਪਸੰਦ ਕਰਕੇ ਆਇਆ। ਤੁਹਾਨੂੰ ਤਾਂ ਪਤਾ ਮੈਂ ਉੱਥੇ ਬੈਠਾ ਸੀ। ਮੇਰਾ ਮੰਨਣਾ ਸੀ ਵੀ ਜੇ ਪਾਰਲੀਮੈਂਟ ਭੰਗ ਹੋ ਗਿਆ, ਫਿਰ ਜਿਹੜੀਆਂ ਰੁਕੀਆਂ ਮੰਗਾਂ ਨੇ, ਮੋਦੀ ਜਿਹੜਾ ਇੱਕ ਨੰਬਰ ਦਾ ਸਾਡਾ ਦੁਸ਼ਮਣ ਹੈ, ਫਿਰ ਕਿੰਦੇ ਕੋਲ ਜਾਵਾਂਗੇ? ਸਾਡਾ ਸਾਰਾ 3-4 ਸਾਲ ਦਾ ਅੰਦੋਲਨ ਖੂਹ 'ਚ ਪੈ ਰਿਹਾ ਸੀ, ਇਹਨਾਂ ਨੇ ਸੰਭਾਲਿਆ। ਮੰਗਾਂ ਮੰਨੀਆਂ ਜਾਣ ਨਾ ਮੰਨੀਆਂ ਜਾਣ, ਪਰ ਦੁਨੀਆ ਦੇ ਲੋਕਾਂ ਨੂੰ ਦੱਸ ਦੇਣ ਦੇ ਵਿੱਚ ਇੱਕ ਕਾਮਯਾਬ ਜਥੇਬੰਦੀਆਂ ਪਈਆਂ ਨੇ। ਤਾਂ ਮੈਂ ਇਹ ਅੰਦੋਲਨ ਦਾ ਵਫਾਦਾਰ ਹਿੱਸੇਦਾਰ, ਕਿਉਂਕਿ ਮੇਰਾ ਅੰਦੋਲਨ। ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਹਿ ਕੇ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ ਹੈ? ਨਹੀਂ, ਉਹਦਾ ਕਿਸੇ ਦਾ ਕੀ ਐਂਗਲ ਹੈ, ਮੈਂ ਨਹੀਂ ਇਹ ਗੱਲ ਦਾ ਕੁਝ ਕਹਿ ਸਕਦਾ। ਸਰਕਾਰ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਜੋ ਕੁਝ ਕਰਦੀ ਰਹੀ ਹੈ, ਇਹ ਆਪਣੀਆਂ ਅੱਖਾਂ ਦੇ ਸਾਹਮਣੇ ਹੈ, ਸਾਰਾ ਸਪਸ਼ਟ ਹੈ। ਮੈਨੂੰ ਪੋਲੀਟੀਕਲ ਰੰਗ ਦੇਣ ਵਾਲੀ ਗੱਲ ਨਹੀਂ ਆਉਂਦਾ, ਕਿਉਂਕਿ ਸਾਡਾ ਤਾਂ ਮਤਲਬ ਵਿਸ਼ਾ ਹੋ ਰਿਹਾ ਹੈ। ਇਹ ਜ਼ਰੂਰ ਹੈ ਕਿ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਨੇ, ਇਹ ਜਿਹੜੇ ਸਾਡੇ ਲੋਕਾਂ ਦੇ ਉੱਤੇ ਮਾਰੇ ਜਾ ਰਹੇ ਸ਼ਰਰੇ ਨੇ, ਸਾਡੇ ਲੋਕਾਂ ਦੇ ਚਲਾਈਆਂ ਜਾ ਰਹੀਆਂ ਗੋਲੀਆਂ ਨੇ, ਹਰ ਇੱਕ ਵਿਅਕਤੀ ਦੇ ਸਰੀਰ 'ਚੋਂ ਡਿੱਲਿਆ ਹੋਏ ਖੂਨ ਦੀ ਇੱਕ ਇੱਕ ਬੂੰਦ ਅਜਾਈ ਨਹੀਂ ਜਾਣੀ, ਲੇਖਾ ਦੇਣਾ ਪਏਗਾ ਸਰਕਾਰ ਨੂੰ। ਕਾਦੀਆਂ ਸਾਹਿਬ ਕਹਿੰਦੇ ਇੰਟਰਵਿਊ ਦੇ ਵਿੱਚ, ਕਹਿੰਦੇ ਕਿ ਅਸੀਂ ਕਹਿੰਦੇ ਲੋਕਾਂ ਦੇ ਮੁੰਡੇ ਨਹੀਂ ਮਰਵਾਉਣੇ, ਕਹਿੰਦੇ ਸਾਡੇ ਨਾਲ ਰਾਇ ਤਾਂ ਕਰ ਲੈਣੀ ਸੀ ਇੱਕ ਵਾਰ ਜੇ ਜਾਣਾ ਹੀ ਸੀ ਦਿੱਲੀ ਨੂੰ। ਯਾਰ ਮੈਂ ਫਿਰ ਉਹ ਫੇਰੂ ਸਾਹਿਬ ਵਾਲੀ ਗੱਲ ਹੀ ਹੈ, ਮੈਂ ਮਤਲਬ ਬੋਲਣਾ ਉਚਿਤ ਨਹੀਂ ਸਮਝਦਾ। ਮੈਨੂੰ ਲੱਗਦਾ ਨਹੀਂ ਗਾ ਕਿ ਮੈਂ ਬਾਰ-ਬਾਰ ਇਹਨਾਂ ਗੱਲਾਂ 'ਤੇ, ਅੱਜ ਬੜੇ ਅਸੀਂ ਅਜੀਬ ਰੂਪ ਦੇ ਵਿੱਚ ਅੰਦੋਲਨ ਲੜ ਰਹੇ ਹਾਂ। ਇਸ ਹਾਲਤ ਦੇ ਵਿੱਚ ਅੱਜ ਕਿਸੇ ਵੀ ਤਰ੍ਹਾਂ ਦੀ ਅਜਿਹੀ ਟਿੱਪਣੀ, ਕੋਈ ਗੱਲਬਾਤ, ਕੋਈ ਜਵਾਬ ਦੇਣਾ ਮੈਨੂੰ ਲੱਗਦਾ ਨਹੀਂ ਮੈਂ ਵਾਜਬ ਸਮਝਦਾ। ਉਗਰਾਹਾਂ ਸਾਹਿਬ ਦਾ ਵੀ ਕਾਫੀ ਵੱਡਾ ਬਿਆਨ ਆ ਜਾਣਾ, ਜਿਵੇਂ ਹੁਣ ਉਹਨਾਂ ਦੇ ਵੱਲੋਂ ਕਿਹਾ ਜਾਣਾ, ਇਸ ਸਕੈਮ ਦੇ ਵੱਲੋਂ, ਕਿ ਅਸੀਂ ਦਿੱਲੀ ਇੱਕ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਾਂਗੇ, ਉਸ ਮਹਾ ਪੰਚਾਇਤ ਦੇ ਵਿੱਚ ਅਸੀਂ ਮੰਗਾਂ ਰੱਖਾਂਗੇ, ਜੋ ਮੰਗਾਂ ਤੁਸੀਂ ਰੱਖ ਰਹੇ ਹੋ ਉਹਨਾਂ ਮੰਗਾਂ ਦੀ ਵੀ ਗੱਲ ਉਹ ਕਰ ਰਹੇ ਨੇ। ਚਲੋ ਜਿਹੜਾ ਉਹ ਕਰਨਗੇ ਉਹਨਾਂ ਨੂੰ ਮੁਬਾਰਕ, ਬਹੁਤ ਚੰਗੀ ਗੱਲ ਹੈ। ਅਗਰ ਕੋਈ ਕਿਸਾਨਾਂ ਦੀ ਗੱਲ ਕਰੇਗਾ ਅਸੀਂ ਉਹਦਾ ਪ੍ਰਸ਼ੰਸਾ ਕਰਾਂਗੇ, ਇਹ ਵੀ ਗੱਲ ਹੈ। ਅਸੀਂ ਕਦੇ ਵੀ ਅੱਜ ਤਾਈਂ ਜਿੱਦੇ ਦਾ ਦਿੱਲੀ ਦਾ ਅੰਦੋਲਨ ਅਸੀਂ ਲੜ ਕੇ ਆਏ ਹਾਂ, ਅਸੀਂ ਵੱਖਰੇ ਹੋ ਕੇ ਐਸਕੇਐਮ ਨਾਨ ਪੋਲੀਟੀਕਲ ਚਲਾ ਲਿਆ, ਗੱਲ ਵੱਖਰੀ ਹੈ। ਲੇਕਿਨ ਉਹ ਪੋਲੀਟੀਕਲ ਧਿਰਾਂ ਵਾਲੇ ਐਸਕੇਐਮ ਨੇ ਜੋ ਪ੍ਰੋਗਰਾਮ ਦਿੱਤਾ, ਅਸੀਂ ਉਹਦੇ ਤੇ ਕਦੇ ਉਫ ਨਹੀਂ ਕੀਤੀ, ਕਦੇ ਉਹਦੇ ਤੇ ਬਿਆਨਬਾਜ਼ੀ ਨਹੀਂ ਕੀਤੀ। ਕਿਸੇ ਦੇ ਪ੍ਰੋਗਰਾਮ ਜਿਹੜੇ ਦਿੱਤੇ ਨੇ ਵਧੀਆ ਨੇ। ਅਗਰ ਕੋਈ ਕਿਸਾਨੀ ਦੀ ਲੜਾਈ ਲੜਦਾ ਹੈ ਤਾਂ ਸਾਡੇ ਲਈ ਬਹੁਤ ਚੰਗੀ ਗੱਲ ਹੈ ਤੇ ਅਸੀਂ ਉਹਦਾ ਧੰਨਵਾਦ ਕਰਾਂਗੇ। ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ, ਕੱਲ ਪਰਸੋਂ ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ, ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਮੈਨੂੰ ਤਾਂ ਇਹ ਵੀ ਰਿਪੋਰਟ ਮਿਲੀ ਹੈ ਕਿ ਉਹ ਮਾਤਾ ਦਾ ਡਿਵੋਰਸ ਹੋਇਆ ਵਾ ਪਹਿਲਾਂ। ਇਹ ਵੀ ਰਿਪੋਰਟ ਅੱਜ ਕੁਝ ਤੁਹਾਡੇ ਵੀ ਚੈਨਲਾਂ ਦੇ ਉੱਤੋਂ ਮਿਲ ਰਹੀ ਸੀ ਕਿ ਇਹ ਜਿਹੜਾ ਸ਼ੁਭਕਰਨ ਹੈ, ਇਹਨੂੰ 2 ਸਾਲ ਦੇ ਨੂੰ ਛੱਡ ਕੇ ਉਹ ਬੀਬੀ ਗਈ ਵੀ ਹੈ। ਪਰ ਫਿਰ ਵੀ ਮਾਂ ਭਾਵੇਂ ਕਿਤੇ ਵੀ ਵਸਦੀ ਹੋਵੇ, ਉਹਦੇ ਅੰਦਰ ਆਪਦੀ ਔਲਾਦ ਦੇ ਪ੍ਰਤੀ ਇੱਕ ਵੱਖਰੀ ਖਿੱਚ ਹੁੰਦੀ ਹੈ, ਇੱਕ ਵੱਖਰਾ ਦਰਦ ਹੁੰਦਾ ਹੈ। ਉਹ ਦਰਦ ਉਹਦਾ ਉੱਠੂਗਾ, ਉਹ ਕਿਤੇ ਵੀ ਬੈਠੀ ਰਹੇ, ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਦਾ ਸ਼ੁਭਕਰਨ ਅੱਜ ਇਕੱਲਾ ਉਹਦਾ ਸ਼ੁਭਕਰਨ ਨਹੀਂ ਰਿਹਾ, ਉਹ ਪੂਰੇ ਭਾਰਤ ਦੇ ਕਿਸਾਨਾਂ ਦਾ ਸ਼ੁਭਕਰਨ ਹੈ। ਔਰ ਉਸ ਮੁੰਡੇ ਨੂੰ ਅੱਜ ਯੂਕੇ ਦੀ ਅਸੈਂਬਲੀ ਦੇ ਵਿੱਚ
ਮਾਣ ਸਨਮਾਨ ਮਿਲ ਜਾਣਾ, ਉੱਥੇ ਉਹਦੇ ਮੁੱਦੇ ਨੇ ਉੱਠ ਖੜਨਾ ਔਰ ਉਹਦੇ ਜ਼ਰੀਏ ਪੂਰੇ ਦੇਸ਼ ਦੇ ਕਿਸਾਨਾਂ ਦੇ ਮੁੱਦੇ ਨੇ ਇੰਟਰਨੈਸ਼ਨਲ ਦੇ ਪਲੇਟਫਾਰਮ ਤੇ ਚਲੇ ਜਾਣਾ। ਇਹ ਕਿਤੇ ਛੋਟੀ ਜਿਹੀ ਪ੍ਰਾਪਤੀ ਹੈ ਸ਼ੁਭਕਰਨ ਦੀ। ਔਰ ਉਹ ਠੀਕ ਹੈ, ਵਿਚਾਰੀ ਬੀਬੀ ਅਨਪੜ੍ਹ ਹੋਏਗੀ, ਉਹਨੂੰ ਨਹੀਂ ਪਤਾ ਕਿ ਉਹਦਾ ਸ਼ੁਭਕਰਨ ਕੀ ਕਰ ਗਿਆ, ਉਹਨੂੰ ਨਹੀਂ ਪਤਾ। ਲੇਕਿਨ ਮੈਂ ਮਹਿਸੂਸ ਕਰਦਾ ਕਿ ਸ਼ੁਭਕਰਨ ਦੀ ਮੌਤ ਇਸ ਅੰਦੋਲਨ ਵਾਸਤੇ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਸਾਡੇ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਸ਼ਹੀਦਾਂ ਦੀਆਂ ਸ਼ਹਾਦਤਾਂ ਨੇ, ਉਹਨਾਂ ਸ਼ਹਾਦਤਾਂ ਦੇ ਬਰਾਬਰ ਹੀ ਇਹ ਸ਼ਹਾਦਤ ਹੈ। ਤੁਹਾਡੀ ਮੰਗ ਕੀ ਆ ਹੁਣ ਸਰਕਾਰ ਤੋਂ? ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਲੱਗੇ ਹੋਏ ਹੋ ਕਿ ਪੋਸਟਮਾਰਟਮ ਅਸੀਂ ਨਹੀਂ ਕਰਨ ਦੇਵਾਂਗੇ ਉਹਨਾਂ ਟਾਈਮ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣੀਆਂ। ਦੇਖੋ, ਮੰਗਾਂ ਸਾਡੀਆਂ ਸਰਕਾਰ ਨੇ ਕਹਿਤਾ ਕਿਸੇ ਨੂੰ ਸ਼ਹੀਦ ਦਾ ਦਰਜਾ ਦਿੰਦੇ ਆ, ਧੰਨਵਾਦ ਹੈ। ਸਰਕਾਰ ਨੇ 1 ਕਰੋੜ ਦੀ ਉਹਨੂੰ ਅਨਾਉਂਸਮੈਂਟ ਕਰਤੀ, ਧੰਨਵਾਦ ਹੈ। ਉਸ ਬੱਚੀ ਵਾਸਤੇ, ਉਹਦੀ ਸਿਸਟਰ ਵਾਸਤੇ ਨੌਕਰੀ ਅਨਾਉਂਸਮੈਂਟ ਕਰਤੀ, ਠੀਕ ਹੈ। ਲੇਕਿਨ ਇਹ ਜ਼ਰੂਰ ਹੈ ਕਿ ਯਾਰ ਉਹ ਤਾਂ ਸਾਡੀ ਸਟੇਟ ਦੀ ਗਵਰਨਮੈਂਟ ਦੇ ਰਹੀ ਹੈ ਨਾ, ਹੁਣ ਉਹਦੇ ਦੋਸ਼ੀਆਂ ਤੇ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੀ ਹੈ ਸਰਕਾਰ? ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ। ਸਗੋਂ ਜੇ ਉਹ ਸਾਡਾ ਸ਼ਹੀਦ ਹੈ ਤਾਂ ਸ਼ਹੀਦ ਦਾ ਸਨਮਾਨ ਇਸ ਗੱਲ ਨਾਲ ਵਧਣਾ ਹੈ ਕਿ ਦੋਸ਼ੀਆਂ ਤੇ ਕਾਰਵਾਈ ਕਰੇ ਸਰਕਾਰ। ਦੋਸ਼ੀ ਕਿਹਨੂੰ ਮੰਨਦੇ? ਹਰਿਆਣੇ ਦੇ ਵੱਲੋਂ ਹੋਈ ਗੁੰਡਾਗਰਦੀ ਨੂੰ, ਹਰਿਆਣਾ ਪ੍ਰਸ਼ਾਸਨ ਵੱਲੋਂ, ਹਰਿਆਣਾ ਸਰਕਾਰ ਵੱਲੋਂ ਹੋਈ ਗੁੰਡਾਗਰਦੀ ਨੂੰ ਅਸੀਂ ਦੋਸ਼ੀ ਮੰਨਦੇ ਹਾਂ। ਜਿਹੜੇ ਅਫਸਰਾਂ ਦੇ ਹੁਕਮਾਂ ਨਾਲ ਉਹ ਗੋਲੀ ਚੱਲੀ, ਜਿਹੜੇ ਲੋਕਾਂ ਨੇ ਉੱਥੇ ਆ ਕੇ ਟਰੈਕਟਰ ਗੁੰਡਾਗਰਦੀ ਕਰਕੇ ਭੰਨੇ, ਜਿਸ ਤਰ੍ਹਾਂ ਦੀ ਪ੍ਰਵੋਕ ਕਰਦੇ ਰਹੇ ਸਾਡੇ ਨੌਜਵਾਨਾਂ ਨੂੰ, ਉਹ ਸਾਰੇ ਦੇ ਸਾਰੇ ਉਹਦੇ ਦੁਸ਼ਮਣ ਜੋ ਆਪਣੇ ਜ਼ਿੰਮੇਵਾਰ ਨੇ। ਔਰ ਉਹ ਕਿਉਂ ਨਹੀਂ ਮਤਲਬ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਰਕਾਰ ਕਾਰਵਾਈ ਕਰਦੀ? ਉਹਨਾਂ ਹਰਿਆਣਾ ਪ੍ਰਸ਼ਾਸਨ ਦਾ ਬਿਆਨ ਆਉਂਦਾ ਕਿ ਜਿਹੜੇ ਇੱਥੋਂ ਦੇ ਕਿਸਾਨ ਸੀਗੇ ਉਹਨਾਂ ਦੇ ਵੱਲੋਂ ਪਰਾਲੀ ਸਾੜੀ ਗਈ, ਪਰਾਲੀ ਸਾੜ ਕੇ ਉਹਦੇ ਉੱਪਰ ਮਿਰਚਾਂ ਪਾਈਆਂ ਗਈਆਂ ਤੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਕਿ ਅੱਖਾਂ ਤੱਕ ਜਿਹੜੀਆਂ ਕਿ ਮਚਾ ਦਿੱਤੀਆਂ ਗਈਆਂ। ਇਦਾਂ ਕੁਛ ਦੇ ਜਿਹੜੇ ਬਿਆਨ ਨੇ ਹਰਿਆਣਾ ਪ੍ਰਸ਼ਾਸਨ ਦੇ ਆ ਰਹੇ ਨੇ। ਨਹੀਂ, ਦੇਖੋ ਇਹ ਗੱਲਾਂ ਕੀ ਨੇ, ਇਹ ਮਤਲਬ ਬੇਤੁਕੀਆਂ ਗੱਲਾਂ ਨੇ। ਪਹਿਲਾਂ ਮੈਨੂੰ ਇਹ ਦੱਸੋ ਵੀ ਜੇਕਰ ਉਹ ਧੂਏ ਨਾਲ ਬਾਰਡਰ ਟੁੱਟ ਗਿਆ ਸੀ, ਧੂਏ ਨਾਲ ਕੋਈ ਗੁੰਡਾਗਰਦੀ ਹੋ ਗਈ ਸੀ, ਇਹ ਬੇਲੋੜਾ ਨਾ ਉੱਥੇ ਕਿਸੇ ਨੇ ਅਜਿਹਾ ਕੁਛ ਕੀਤਾ ਤੇ ਨਾ ਕੋਈ ਗੱਲ ਸੀ। ਇਹ ਤਾਂ ਸਿਰਫ ਮਤਲਬ ਉਹਨਾਂ ਦੀ ਸਾਡੇ ਅੰਦੋਲਨਕਾਰੀਆਂ ਦੇ ਉੱਤੇ ਚਲਾਈ ਹੋਈ ਗੋਲੀ ਨੂੰ, ਉਹਨਾਂ ਦੇ ਉੱਤੇ ਕੀਤੀ ਹੋਈ ਉਸ ਕਾਰਵਾਈ ਨੂੰ ਉਹ ਜਸਟੀਫਾਈ ਕਰਨ ਤੇ ਲੱਗੇ ਹੋਏ ਨੇ, ਇਸ ਤੋਂ ਵੱਧ ਕੁਛ ਨਹੀਂ। ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਕਿ ਜਿਹੜੀ ਗੋਲੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਹੀ ਚਲਾਈ ਗਈ ਸੀਗੀ? ਜੇਕਰ ਕੱਲ੍ਹ ਨੂੰ ਕੋਈ ਸਵਾਲ ਖੜੇ ਹੋ ਗਏ ਜਾਂ ਪ੍ਰਸ਼ਾਸਨ ਦੇ ਜਿਹੜੇ ਰਿਵਾਲਵਰ ਨੇ ਜਾਂ ਜਿਹੜੇ ਉਹਨਾਂ ਦੇ ਪਿਸਟਲ ਨੇ ਜਾਂ ਕੁਛ ਵੀ ਉਹਨਾਂ ਦੇ ਕੋਲ ਜੋ ਵੀ ਹਥਿਆਰ ਉਹਨਾਂ ਦੇ ਰੱਖੇ ਹੋਏ ਨੇ, ਉਹਨਾਂ ਦੇ ਵਿੱਚੋਂ ਜੇਕਰ ਕੁਛ ਨਾ ਨਿਕਲਿਆ ਤਾਂ? ਚਲੋ ਜੇ ਨਾ ਨਿਕਲੂ ਤਾਂ ਸਾਹਮਣੇ ਆਊ ਗੱਲ, ਲੇਕਿਨ ਪੜਤਾਲ ਤਾਂ ਕਰਾਉਣ। ਬਹੁਤ ਸਾਰੀਆਂ ਵੀਡੀਓਜ਼ ਢਿੱਲੋਂ ਸਾਹਿਬ ਤੁਹਾਡੇ ਸਾਹਮਣੇ ਆਉਣਗੀਆਂ ਜਿੱਥੇ ਉਹਨਾਂ ਦੇ ਗੁੰਡੇ ਰਿਵਾਲਵਰ ਚਲਾ ਰਹੇ ਨੇ, ਪਿਸਟਲ ਚਲਾ ਰਹੇ ਨੇ। ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਬਾਹਰ ਆਉਣਗੀਆਂ। ਹਿੰਮਤ ਤਾਂ ਕਰੇ ਸਰਕਾਰ ਉਧਰ ਨੂੰ ਤੁਰਨ ਦੀ, ਔਰ ਉਹ ਸਰਕਾਰ ਜਿੰਨਾ ਚਿਰ ਹਿੰਮਤ ਨਹੀਂ ਕਰਦੀ, ਅਸੀਂ ਫਿਰ ਬੇਨਤੀ ਕਰਦੇ ਹਾਂ, ਜਿਵੇਂ ਬਹਿਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੀ ਲੜਾਈ ਕੇਂਦਰ ਨਾਲ ਹੈ, ਸਾਡੀ ਲੜਾਈ ਆਪਦੀ ਸੈਂਟਰ ਦੀ ਸਰਕਾਰ ਨਾਲ, ਸਾਡੀ ਲੜਾਈ ਪੰਜਾਬ ਗਵਰਨਮੈਂਟ ਨਾਲ ਹਜੇ ਤੱਕ ਨਹੀਂ ਹੈ। ਲੇਕਿਨ ਪੰਜਾਬ ਗਵਰਨਮੈਂਟ ਉਹਨਾਂ ਦੇ ਮੂਹਰੇ ਗੋਡੇ ਟੇਕ ਕੇ ਸਾਡੇ ਸ਼ਹੀਦ ਨੂੰ ਜਾਂ ਸਾਡੇ ਉਹਨਾਂ ਵਿਅਕਤੀਆਂ ਨੂੰ ਇਨਸਾਫ ਨਾ ਦਵਾ ਕੇ, ਜਿਨ੍ਹਾਂ ਦੇ ਟਰੈਕਟਰ ਪੰਨੇ ਜਾਂ ਜਿਨ੍ਹਾਂ ਨੂੰ ਚੱਕ ਕੇ ਲੈ ਕੇ ਗਏ ਉੱਥੋਂ ਦੇ ਗੁੰਡਾਗਰਦੀ ਕਰਨ ਵਾਲੇ ਲੋਕ, ਉਹ ਪੰਜਾਬ ਗਵਰਨਮੈਂਟ ਸਾਡੇ ਲੋਕਾਂ ਦਾ ਮਨਾਂ ਦੇ ਵਿੱਚ ਗੁੱਸਾ ਆਪਣੇ ਪ੍ਰਤੀ ਪੈਦਾ ਕਰਵਾ ਰਹੀ ਹੈ। ਇਹ ਪੰਜਾਬ ਗਵਰਨਮੈਂਟ ਨੂੰ ਸੋਚ ਲੈਣਾ ਚਾਹੀਦਾ ਹੈ, ਇਹ ਨੁਕਸਾਨ ਪੰਜਾਬ ਗਵਰਨਮੈਂਟ ਨੂੰ ਝੱਲਣਾ ਪਊਗਾ। ਹੁਣ 29 ਤਰੀਕ ਦਾ ਪ੍ਰੋਗਰਾਮ ਦੇ ਰਹੇ ਹੋ, 29 ਤਰੀਕ ਦੇ ਪ੍ਰੋਗਰਾਮ ਦੇ ਵਿੱਚੋਂ ਕੀ ਕੁਝ ਨਿਕਲੂਗਾ? ਕੀ ਫਿਰ ਮੁੰਡੇ ਐਸੇ ਤਰ੍ਹਾਂ ਹੀ ਸ਼ਹੀਦੀਆਂ ਦਾ ਜਾਮ ਸੋਚਣ ਦੀ ਲੋੜ ਹੈ ਤੁਹਾਨੂੰ। ਤੁਸੀਂ 29 ਤਰੀਕ ਵਾਲਾ ਪ੍ਰੋਗਰਾਮ ਤਾਂ ਸੋਚ ਲਿਆ ਵੀ 29 ਨੂੰ ਅਸੀਂ ਕੋਈ ਪ੍ਰੋਗਰਾਮ ਦੇਵਾਂਗੇ। 29 ਤੋਂ ਪਹਿਲਾਂ ਕੀ ਪ੍ਰੋਗਰਾਮ ਨੇ ਉਹ ਨੋਟ ਕੀਤੇ ਆ। ਅਸੀਂ ਕਿਹਾ ਵੀ 27 ਨੂੰ ਅਸੀਂ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਵੱਡੀ ਮੀਟਿੰਗ ਕਰਾਂਗੇ, ਸਾਰੇ ਦੇਸ਼ ਦੇ ਲੀਡਰ ਸੱਦਾਂਗੇ, ਹੋ ਸਕਦਾ ਉੱਥੇ ਲੀਡਰਾਂ ਨਾਲ ਚਰਚਾ ਕਰਾਂਗੇ। ਉਧਰ ਵੀ ਕਿਹਾ ਵਾ ਜਿਹੜੇ ਸਾਡੇ ਦੂਸਰੇ ਸਾਥੀ ਨੇ ਕਿਸਾਨ ਮਜ਼ਦੂਰ ਮੋਰਚੇ ਵਾਲੇ, ਉਹਨਾਂ ਨੂੰ ਵੀ ਅਸੀਂ ਕਿਹਾ ਕਿ ਭਾਈ ਤੁਸੀਂ ਆਪਦੀ ਤਕੜੇ ਹੋ ਕੇ ਤੁਸੀਂ ਵੀ ਆਪਦੀ ਬਰੋਡ ਮੀਟਿੰਗ ਕਰੋ। ਉਸ ਮੀਟਿੰਗ ਦੇ ਵਿੱਚੋਂ ਜੋ ਰਿਜ਼ਲਟ ਨਿਕਲੇਗਾ ਫਿਰ ਸਾਰੇ ਬੈਠ ਕੇ ਸਾਂਝੀ ਮੀਟਿੰਗ ਕਰਾਂਗੇ।
ਉਸ ਮੀਟਿੰਗ ਦੇ ਵਿੱਚ ਅਗਲਾ ਜਿਹੜਾ ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ? ਕਿਉਂ ਉਹ ਐਸਕੇਐਮ ਦੇ ਨਾਲ ਸਾਡਾ ਕੋਈ ਬਦਲਵਾ ਵਾਸਤਾ ਇਹਦੇ 'ਚ ਹੈਂਕੜ ਦੀ ਨਹੀਂ। ਹੈਂਕੜ ਵਾਲੀ ਕਿਹੜੀ ਗੱਲ ਹੈ? ਕਿਉਂਕਿ ਜੇ ਉਹ ਨਹੀਂ ਝੁਕਦੇ, ਜੇ ਉਹ ਨਹੀਂ ਝੁਕਦੇ ਤਾਂ ਤੁਸੀਂ ਇਹ ਝੁਕਣ ਵਾਲੀ ਗੱਲ ਹੀ ਕਿਉਂ ਹੈ? ਝੁਕਣ ਨੂੰ ਕੋਈ ਅਸੀਂ ਕੋਈ ਖੁਦਾ ਬਣ ਗਏ? ਕੋਈ ਝੁਕਣ ਝੁਕਾਉਣ ਵਾਲੀ ਗੱਲ ਨਹੀਂ। ਉਹਨਾਂ ਦੀ ਬਿਆਨਬਾਜ਼ੀ ਤਾਂ ਨੋਟ ਕਰੋ ਤੁਸੀਂ। ਉਹ ਅਜੇ ਕੱਲ ਦਾ ਬਿਆਨ ਇਹ ਦਿੰਦੇ ਨੇ ਕਿ ਜੀ ਇਹਦਾ 2 ਜਥੇਬੰਦੀਆਂ ਦਾ ਪ੍ਰੋਗਰਾਮ ਹੈ। ਫਿਰ ਪ੍ਰੋਗਰਾਮ ਮੇਰੇ ਦਿੰਦੇ ਨੇ ਇਹ ਤਾਂ ਜੀ ਇਹਨਾਂ ਦੋਹਾਂ ਬਾਰਡਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਠੀਕ ਹੈ। ਫਿਰ ਆ ਮੈਨੂੰ ਪਤਾ ਲੱਗਿਆ ਕਿ ਕੁਝ ਲੀਡਰ ਹੁਣ ਬਿਆਨ ਦੇਈ ਜਾਂਦੇ ਨੇ ਕਿ ਜੀ ਇਹ ਆਪਦੇ ਨਫੇ ਨੁਕਸਾਨ ਦੇ ਜ਼ਿੰਮੇਵਾਰ ਆਪ ਹੋਣਗੇ, ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਇਹ ਜਿਹੀਆਂ ਵੀ ਗੱਲਾਂ ਆ ਰਹੀਆਂ ਨੇ। ਤਾਂ ਐਸਕੇਐਮ ਨਾਲ ਜਿਹੜਾ ਐਸਕੇਐਮ ਰਾਜਨੀਤਿਕ ਹੋ ਗਿਆ ਉਹਦੇ ਨਾਲ ਸਾਡੇ ਬਖਰੇਵੇਂ ਕਿਉਂ ਪਏ? ਅੰਦੋਲਨ ਢਿੱਲੋਂ ਸਾਹਿਬ, ਦਿੱਲੀ ਦਾ ਅੰਦੋਲਨ ਇਸ ਆਧਾਰ ਤੇ ਜਿੱਤਿਆ ਗਿਆ ਹੈ ਕਿ ਉਦੋਂ ਅਸੀਂ ਬਿਲਕੁਲ ਪਵਿੱਤਰ ਰੱਖਿਆ ਹੈ, ਰਾਜਨੀਤੀ ਨੂੰ ਦੂਰ ਧੱਕ ਕੇ ਰੱਖਿਆ ਹੈ। ਉਹੀ ਸਿਧਾਂਤ ਸਾਡੇ ਕੋਲੇ ਫੇਰ ਹੈ। ਤੁਸੀਂ ਉਹਨੂੰ ਐਸਕੇਐਮ ਮੰਨਦੇ ਕਿਵੇਂ? ਮੈਂ ਤਾਂ ਹੈਰਾਨ ਹਾਂ ਤੁਹਾਡੀਆਂ ਗੱਲਾਂ ਤੋਂ ਵੀ ਸੁਣ ਕੇ। ਜਿਨ੍ਹਾਂ ਨੇ ਇੱਕ ਪੋਲੀਟੀਕਲ ਪਾਰਟੀ ਬਣਾ ਕੇ, ਪੋਲੀਟੀਕਲ ਧਿਰ ਬਣ ਕੇ ਇਲੈਕਸ਼ਨ ਲੜ ਲਿਆ, ਇਲੈਕਸ਼ਨ ਲੜਾ ਲਿਆ, ਉਹਨੂੰ ਤੁਸੀਂ ਹਜੇ ਵੀ ਉਹਨੂੰ ਕਿਸਾਨਾਂ ਦੀਆਂ ਜਥੇਬੰਦੀਆਂ ਮੰਨਦੇ ਹੋ? ਨਹੀਂ, ਉਹ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਪ੍ਰਧਾਨ ਆ। ਕਹੀ ਜਾਣ ਹੁਣ ਤੁਹਾਡਾ ਤੁਸੀਂ ਪੱਤਰਕਾਰ ਹੋ, ਮੇਰੇ ਤੇ ਜੇ ਸਵਾਲ ਕਰਦੇ ਹੋ, ਇਹ ਸਵਾਲ ਤੁਹਾਡਾ ਉਹਨਾਂ ਤੇ ਨਹੀਂ ਕਰਨਾ ਬਣਦਾ? ਉਹਨਾਂ ਤੇ ਵੀ ਕਰੇ ਨੇ, ਇਸੇ ਕਰਕੇ ਤੁਹਾਡੇ ਨਾਲ ਅੱਜ ਬੈਠੇ ਆ। ਉਹਨਾਂ ਤੇ ਵੀ ਕਰੇ ਨੇ। ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਬੈਠੇ ਆ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਕਿਸਾਨ ਆਗੂ ਸਾਡੇ ਨਾਲ ਅੱਜ 2 ਮੌਜੂਦ ਸਨ, ਤਾਂ ਅਸੀਂ ਦੋਨਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਇਹ ਗੱਲਬਾਤ ਜਿਹੜੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਆ, ਤਾਂ ਲਗਾਤਾਰ ਅਸੀਂ ਕਿਸਾਨ ਅੰਦੋਲਨ ਦੀ ਕਵਰੇਜ ਕਰ ਰਹੇ ਹਾਂ। ਤਾਂ ਹਰ ਚੰਗੇ ਮਾੜੇ ਪੱਖ ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਆ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ, ਮਜਬੂਰ ਹੋਈ ਹੈ ਨਾ। ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ ਜੀ। ਇਹ ਤੋਂ ਪਹਿਲਾਂ ਨਹੀਂ ਵਧਾਇਆ। ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਜਿਹੜਾ ਕਾਂਡ ਹੈ ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਟਿਕਰੇ ਪਹੁੰਚਾ ਦਿੱਤਾ ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ ਚਾਹ ਬੰਦਾ, ਫਲਾਣੇ ਹਸਪੀਟਲ ਚਾਹ, ਫਲਾਣੇ ਹਸਪੀਟਲ ਚਾਹ। ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ? ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ। ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ, ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ। ਅਸੀਂ ਦਿੱਲੀ ਜਾ ਕੇ ਕੀ ਕਰਨਾ? ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਿਹਾ ਕਿ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ? ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ ਕੱਲ ਪਰਸੋਂ, ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ, ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ? ਉਹ ਐਸਕੇਐਮ ਦੇ ਨਾਲ ਸਾਡਾ ਕੋਈ ਬਦਲਵਾ ਵਾਸਤਾ ਇਹਦੇ 'ਚ ਹੈਂਕੜ ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਇੰਟਰਵਿਊ ਕਰਨ ਲੱਗੇ ਹਾਂ। ਇਹ ਇੰਟਰਵਿਊ ਬਾਕੀ ਅੰਦੋਲਨ ਤੋਂ ਹਟ ਕੇ ਹੋਣਾ, ਬਾਕੀ ਅੰਦੋਲਨ ਦੇ ਜੋ ਕੁਝ ਵਾਪਰਿਆ ਅੰਦੋਲਨ ਦੇ ਵਿੱਚ ਉਸ ਨੂੰ ਲੈ ਕੇ ਹੋਏਗਾ। ਤਾਂ ਮੇਰੇ ਨਾਲ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੋਣਗੇ ਤੇ ਉਹਨਾਂ ਦੇ ਨਾਲ ਬੈਠੇ ਸਤਨਾਮ ਸਿੰਘ
ਮਹਿਰੋਂ ਜੀ ਹੋਣਗੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਬਹਿਰੂ ਹੈ ਜੀ ਡੱਲੇਵਾਲ ਸਾਹਿਬ, ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇਹ ਕਹਿਣਾ ਹੁੰਦਾ, ਬੰਦਾ ਕੋਈ ਕੁਝ ਕਰਨ ਵਾਲਾ ਨਹੀਂ। ਵਾਹਿਗੁਰੂ ਦੀ ਕਿਰਪਾ ਹੈ, ਅੰਦੋਲਨ ਚੜ੍ਹਦੀ ਕਲਾ 'ਚ ਹੈ। ਆਏ ਦਿਨ ਅੰਦੋਲਨ ਅੱਪ ਜਾ ਰਿਹਾ ਹੈ। ਜਿਸ ਦਿਨ 2 ਦਿਨ ਤੋਂ ਲੈ ਕੇ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਮਹਾਨ ਸ਼ਹੀਦ ਸ਼ੁਭਕਰਨ ਦਾ ਮੁੱਦਾ ਉੱਠਿਆ, ਉਹ ਇੱਕ ਤਰ੍ਹਾਂ ਦੇ ਨਾਲ ਸਾਡੀ ਭਾਰਤ ਸਰਕਾਰ ਦਾ ਚਿਹਰਾ ਨੰਗਾ ਉੱਥੇ ਜਾ ਕੇ ਹੋਇਆ। ਔਰ ਜਿੰਨਾ ਭਾਰਤ ਸਰਕਾਰ ਦੀ ਕਰੂਰਤਾ ਅੱਜ ਨਜ਼ਰ ਆ ਰਹੀ ਹੈ, ਉਹਨੂੰ ਉੱਥੋਂ ਤੱਕ ਲੈ ਕੇ ਜਾਣਾ ਸਾਡੇ ਕਿਸੇ ਦੇ ਵੱਸ ਦਾ ਕੰਮ ਨਹੀਂ। ਲੇਕਿਨ ਮੈਂ ਬੇਨਤੀ ਕਰਾਂ, ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਾਡੀ ਗੱਲ ਪੂਰੇ ਵਰਲਡ ਦੇ ਵਿੱਚ ਜਾ ਚੁੱਕੀ ਹੈ। ਮੋਰਚਾ ਚੜ੍ਹਦੀ ਕਲਾ 'ਚ ਹੈ। ਆਏ ਦਿਨ ਸੰਗਤਾਂ ਨਾਲ ਮਤਲਬ ਜੁੜ ਰਹੀਆਂ ਨੇ। ਜਿਵੇਂ ਅੱਜ ਤੁਸੀਂ ਦੇਖਿਆ ਹੋਵੇਗਾ, ਸਾਡੇ ਵਾਲੀ ਆਰਗੇਨਾਈਜੇਸ਼ਨ ਦਾ ਮੁੰਡਾ ਆ ਰਹੇ ਸੀਗੇ ਜੀ, ਇੱਥੇ ਐਕਸੀਡੈਂਟ ਹੋ ਗਿਆ। ਉਹ ਨਵੀਂ ਟਰਾਲੀ ਤੁਰ ਕੇ ਆਈ ਹੈ, ਇੱਕ ਹਜੇ ਕੱਲ੍ਹ ਨੂੰ ਆ ਰਹੀ ਹੈ ਉਹਨਾਂ ਦੀ। ਤਾਂ ਮਤਲਬ ਸੰਗਤਾਂ ਦਾ ਪੂਰਾ ਮਤਲਬ ਉਤਸ਼ਾਹ ਹੈ, ਔਰ ਉਤਸ਼ਾਹ ਦੇ ਨਾਲ ਲੋਕ ਮਤਲਬ ਇਸ ਮੋਰਚੇ ਨੂੰ ਤਕੜਾ ਕਰ ਰਹੇ ਨੇ। ਵਾਹਿਗੁਰੂ ਕਿਰਪਾ ਕਰੇ, ਮੋਰਚਾ ਜਿੱਤ ਵੱਲ ਜਾਏਗਾ। ਕਿਵੇਂ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ, ਮਜਬੂਰ ਹੋਈ ਹੈ ਨਾ। ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ, ਇਹ ਤੋਂ ਪਹਿਲਾਂ ਨਹੀਂ ਵਧਾਇਆ। ਅਗਲੀ ਜਿਹੜੀ ਗੱਲ ਹੈ, ਹਰਿਆਣਾ ਗਵਰਨਮੈਂਟ ਨੇ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਸੀਗਾ, ਉਹ ਕਰਜ਼ੇ ਤੋਂ ਮਤਲਬ ਵਿਆਜ ਮਾਫ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਦਾ। ਤਾਂ ਇਹਦਾ ਮਤਲਬ ਕਿਸਾਨਾਂ ਦਾ ਇਸ ਅੰਦੋਲਨ ਦਾ ਫਿਕਰ ਤਾਂ ਸਰਕਾਰ ਨੂੰ ਪਿਆ ਹੋਇਆ ਹੈ। ਇਸ ਫਿਕਰ ਦੇ ਵਿੱਚੋਂ ਹੀ ਸਾਡੇ ਮਸਲਿਆਂ ਦਾ ਹੱਲ ਹੋਣਾ ਹੈ। ਮਹਿਰੂ ਸਾਹਿਬ, ਤੁਸੀਂ ਉਸ ਥਾਂ ਤੇ ਸੀਗੇ ਜਦੋਂ ਇਹ ਹਫੜਾ ਦਫੜੀ ਮੱਚਦੀ ਆ, ਮੇਬੀ ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ, ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਦੇਖੋ, ਮੈਂ ਤਾਂ 13 ਤੋਂ ਸ਼ੁਰੂ ਕਰਨਾ, 13 ਤੇ 12 ਜੀ। 13 ਤੇ 14 2 ਦਿਨ ਸਿੱਧੀ ਜੰਗ ਲੜੀ ਗਈ, ਜਿਵੇਂ ਪਾਕਿਸਤਾਨਾਂ ਵਾਲੇ ਲੋਕਾਂ ਨਾਲ ਲੜੀ ਗਈ। ਤੇ ਮੈਂ ਰੋਜ਼ਾਨਾ ਹੀ ਇੱਕ ਦਿਨ ਉੱਥੇ ਜਾਣਾ। ਉਹ 13 ਤੇ 14 ਦਾ ਰਤਾ ਵੀ ਕਿਸਾਨਾਂ ਤੇ ਕੋਈ ਡਰ ਭੈ ਨਹੀਂ ਹੋਇਆ, ਵਧਿਆ। ਤੁਸੀਂ ਜਿੱਦਣ ਇਹ ਇੱਥੇ 13 ਨੂੰ ਆਪਣੇ 21 ਨੂੰ ਇੱਥੇ ਵਾਪਰਿਆ ਜੀ, ਇੱਕ ਵੀ ਟਰੈਕਟਰ, ਇੱਕ ਵੀ ਮੋਟਰਸਾਈਕਲ, ਇੱਕ ਵੀ ਕਾਰ ਵਾਪਸ ਘਰਾਂ ਨੂੰ ਗਈ। ਰੋਜ਼ਾਨਾ ਵੱਧ ਰਿਹਾ ਕਾਫਲ। ਤੇ ਖਨੌਰੀ ਵਾਲਾ ਜਿਹੜਾ ਕਾਂਡ ਹੈ, ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਤਿੱਕਰੇ ਪਹੁੰਚਾ ਦਿੱਤਾ। ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ, ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਔਰ ਇਹ ਅੰਦੋਲਨ ਹੁਣ ਹਿੰਦੁਸਤਾਨ ਦਾ ਅੰਦੋਲਨ ਮੈਨੂੰ ਨਹੀਂ ਲੱਗਦਾ, ਜਿਵੇਂ ਡੱਲੇ ਸਾਹਿਬ ਨੇ ਬੋਲਿਆ ਹੈ। ਇਹ ਬਹੁਤ ਸ਼ਾਂਤਮਈ ਅੰਦੋਲਨ, ਲੋਕਾਂ ਨੂੰ ਪਤਾ ਲੱਗ ਗਿਆ ਬਈ ਪਾਰਲੀਮੈਂਟ ਖਤਮ ਹੋਣ ਜਾ ਰਹੀ ਹੈ। ਇਹਨਾਂ ਲੀਡਰਾਂ ਦੀ ਪ੍ਰਸ਼ੰਸਾ ਸਰਦਾਰ ਜਗਜੀਤ ਸਿੰਘ ਡੱਲੇਵਾਲ, ਪੰਡੇਰ ਸਾਹਿਬ ਦੇ ਲਏ ਫੈਸਲੇ ਜਿਹੜੇ ਬਹੁਤ ਅਗਾ ਤੇਜ਼ੀ ਨਾਲ ਵੱਧ ਰਹੇ ਨੇ। ਸਧਾਰਨ ਲੋਕ ਆ ਰਹੇ ਨੇ, ਔਰ ਜਿਹੜੀਆਂ ਜਥੇਬੰਦੀਆਂ ਪਤਾ ਨਹੀਂ ਕਿਉਂ ਉਹਨਾਂ ਦੇ ਕਾਈਡਰ ਸਾਰੇ, ਉਹਨਾਂ ਦੇ ਲੰਗਰ ਉੱਥੇ ਲੱਗੇ ਪਏ ਨੇ। ਮੈਂ ਖਨੌਰੀ ਵੇਖਿਆ, ਮੈਂ ਇੱਥੇ ਵੇਖਿਆ। ਔਰ ਇਸ ਅੰਦੋਲਨ ਦੇ ਵਿੱਚ ਰਤਾ ਵੀ ਕਿਸੇ ਤਰ੍ਹਾਂ ਦੀ, ਭਾਵੇਂ ਮੈਂ ਇੱਕ ਵਿਸ਼ੇਸ਼ ਗੱਲ ਕਰਨੀ ਚਾਹਣਾ ਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ। ਮੁੱਖ ਮੰਤਰੀ ਸਾਹਿਬ, ਸਾਡਾ ਅੰਦੋਲਨ ਰਹਿੰਦੀਆਂ ਮੰਗਾਂ ਦਾ ਦਿੱਲੀ ਵੱਲੇ, ਸਾਡੇ ਉਸ ਦਿੱਲੀ ਵੱਲੇ ਜਿਹੜਾ ਸਾਡਾ ਕਾਫਲਾ ਵੱਧ ਰਿਹਾ ਹੈ, ਉਹਦੇ ਵਿੱਚ ਤਾਂ ਸਾਡੇ ਦਿੱਲੀ ਨਾਲ ਲੜਾਈ ਹੈ। ਤੁਸੀਂ ਹੁਣ ਤੱਕ ਆਪਣੇ ਇਹ ਜਿਹੜਾ ਘੱਗਰ ਦਰਿਆ ਦੀ ਪੋਲੇ ਪਰਲੇ ਪਾਸੇ ਉਹਨਾਂ ਦੀ ਹੱਦ ਹੈ, ਉਹ ਕਿਵੇਂ ਉਰਲੇ ਪਾਸੇ ਐਡੇ ਵੱਡੇ ਸਾਧਨ ਬਣਾ ਲਏ ਰੋਕਣ ਦੇ? ਇਹਨਾਂ ਦੀ ਕਮਜ਼ੋਰੀ। ਸੋ ਜਿਹੜਾ ਖਨੌਰੀ ਵਾਲਾ ਕਾਂਡ ਹੈ, ਉੱਥੇ ਮੇਰੀ ਜਾਣਕਾਰੀ ਮੈਂ 25 ਬੰਦਿਆਂ ਦਾ ਜਿਹੜਾ ਇੱਕ ਬ੍ਰਿਗੇਡ ਸਾਡੇ ਟਰਾਲਿਆਂ 'ਚ ਵਗਿਆ। ਮੈਨੂੰ ਖਦਸ਼ਾ ਹੈ ਵੀ ਉੱਥੋਂ ਦੇ ਪ੍ਰਾਈਵੇਟ ਬੰਦਿਆਂ ਨੇ ਸਾਡੇ ਤੇ ਵੀ ਹਮਲਾ ਕਰਨ ਦੀ ਉੱਥੇ ਇੱਕ ਭਿਣਕ ਪੈ ਰਹੀ ਹੈ। ਇਹ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ, ਔਰ ਸਾਡੇ ਬੰਦੇ ਉੱਥੋਂ ਚੁੱਕ ਕੇ ਲੈ ਜਾਣ ਸਾਡੀਆਂ ਟਰਾਲੀਆਂ ਵਿੱਚੋਂ, ਤਾਂ ਉਹਨਾਂ ਨੂੰ ਲਿਆ ਨਾ ਸਕਣ। ਇਹ ਬਹੁਤ ਵੱਡੀ ਇਹਨਾਂ ਦੀ ਬੇਸ਼ਰਮੀ ਵਾਲਾ ਕਾਰਨ ਬਣ ਰਿਹਾ। ਮੈਂ ਫਿਰ ਵੀ ਅਪੀਲ ਕਰਦਾ ਵੀ ਬਣਦੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ।
ਸੰਵਿਧਾਨਕ ਜ਼ਿੰਮੇਵਾਰੀ ਵਧਾ। ਜਿਹੜੇ ਤੇਰੇ ਪੰਜਾਬ ਦੇ ਵਾਸੀ ਨੇ, ਜੇ ਉਹਨਾਂ ਤੇ ਕੋਈ ਦੂਜੇ ਸੂਬੇ ਦਾ ਹਾਵੀ ਹੁੰਦਾ ਹੈ ਮੁੱਖ ਮੰਤਰੀ, ਤੇ ਤੇਰੇ ਵਾਸਤੇ ਬਹੁਤ ਇਹ ਰਾਜਨੀਤਿਕ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਸੰਭਲ, ਆਉਣ ਵਾਲੇ ਦਿਨਾਂ ਵਿੱਚ ਮੋਰਚਾ ਚੱਲੇਗਾ, ਜਿੱਤ ਕੇ ਵਾਪਸ ਹਟੇਗਾ। ਔਰ ਮੁੱਖ ਮੰਤਰੀ ਸਾਹਿਬ, ਜਿਹੜੀਆਂ ਤੇਰੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੇ ਉਹ ਤੈਨੂੰ ਨਿਭਾਉਣੀਆਂ ਪੈਣਗੀਆਂ। ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਵੇਖ ਰਹੇ ਨੇ, ਉਹ ਬਰੀਕੀ ਨਾਲ ਵੇਖ ਰਹੇ ਨੇ। ਜੋ ਤੇਰਾ ਰੋਲ ਜੇ ਚੰਗਾ ਹੋਇਆ ਅਸੀਂ ਚੰਗਾ ਕਹਾਂਗੇ, ਜੇ ਤੇਰਾ ਰੋਲ ਸ਼ੱਕੀ ਹੋਇਆ ਤੇ ਲੋਕ ਅਗਲੇ ਸਮੇਂ ਵਿੱਚ ਆਪ ਹੀ ਪਛਾਣ ਕਰ ਦੇਣਗੇ ਸਾਡਾ ਮਿੱਤਰ ਤੇ ਸੱਜਣ ਕੌਣ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਜਿਵੇਂ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਹਾਂ, ਸਾਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ ਚਾਹ ਬੰਦਾ, ਫਲਾਣੇ ਹਸਪੀਟਲ ਚਾਹ, ਫਲਾਣੇ ਹਸਪੀਟਲ ਚਾਹ। ਲੇਕਿਨ ਉਹ ਵੀ ਨਾ ਕੱਢ ਸਕਣਾ, ਮੈਂ ਕਹੂੰਗਾ ਬਹਿਰੂ ਸਾਹਿਬ ਦੀ ਗੱਲ ਨੂੰ ਹੋਰ ਵੱਡਾ ਕਰਦਾ ਹੈ, ਉਹ ਇੱਕ ਨਾਕਾਮੀ ਹੈ ਸਾਡੀ ਸਰਕਾਰ ਦੀ। ਅਸੀਂ ਜਿੰਨਾ ਸਾਨੂੰ ਪਤਾ ਸੀਗਾ ਅਸੀਂ ਉਹ 'ਚੋਂ ਦੱਸਿਆ ਵੀ ਸਾਡੇ 4 ਆਦਮੀਆਂ ਨੂੰ ਚੱਕ ਕੇ ਲੈ ਕੇ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਤਾਂ ਉਹ ਮੁੰਡੇ ਦਾ ਨਾਮ ਬਾਹਰ ਆ ਰਿਹਾ ਹੈ, ਦੂਸਰਿਆਂ ਦੇ ਨਾਮ ਬਾਹਰ ਨਹੀਂ ਆ ਰਹੇ। ਇੱਕ ਦੀ ਗੱਲ ਇਹ ਰਿਪੋਰਟ ਅੱਜ ਤੜਕੇ ਮੈਨੂੰ ਮਿਲੀ ਹੈ ਕਿ ਉਹਨੂੰ ਪਾਣੀਪਤ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। 2 ਦੀ ਰਿਪੋਰਟ ਇਹ ਮਿਲ ਰਹੀ ਹੈ ਕਿ ਉਹਨਾਂ ਨੂੰ ਸੋਨੀਪਤ ਮਤਲਬ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਹੈ, ਸਰਕਾਰੀ ਹਸਪੀਟਲ 'ਚ, ਔਰ ਲੋਕਾਂ ਨੂੰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ। ਅਸੀਂ ਸਰਕਾਰ ਦੇ ਧਿਆਨ 'ਚ ਅੱਜ ਫੇਰ ਲਿਆਂਦੀ ਹੈ ਗੱਲ, ਨੋਟ ਕਰਵਾਇਆ। ਅਸੀਂ ਤਾਂ ਮੰਗ ਕਰ ਰਹੇ ਹਾਂ, ਜਿਵੇਂ ਬਹਿਰੂ ਸਾਹਿਬ ਨੇ ਗੱਲ ਕਹੀ ਹੈ ਕਿ ਬਈ ਤੁਸੀਂ ਮੁੱਖ ਮੰਤਰੀ ਹੋ, ਮੁੱਖ ਮੰਤਰੀ ਵਾਲੀ ਡਿਊਟੀ ਨਿਭਾਓ, ਰੋਲ ਨਿਭਾਓ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਟੇਟ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨਾ। ਆਪਦੇ ਸਟੇਟ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇਸ ਗੱਦੀ ਤੇ, ਇਸ ਪਦਵੀ ਤੇ ਬਿਠਾਇਆ ਹੈ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਗਰ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਓਗੇ ਤਾਂ ਫਿਰ ਮਤਲਬ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਏਗਾ। ਡੱਲੇਵਾਲ ਸਾਹਿਬ, ਤੁਸੀਂ ਕਿਹਾ ਕਿ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਉਹ ਤਾਂ ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ, ਜਾਂ ਖਨੌਰੀ ਬਾਰਡਰ ਤੇ ਕਿਉਂ ਨਹੀਂ ਅਗਵਾਈ ਕੀਤੀ ਹੈਗੀ? ਜਿਹੜੇ ਆਗੂ ਤੁਹਾਡੇ ਸੀਗੇ ਉਹ ਟਰਾਲੀਆਂ ਦੇ ਵਿੱਚ ਬੈਠੇ ਰਹੇ। ਮੈਂ ਦੱਸਦਾ, ਐਸੀ ਕੋਈ ਗੱਲ ਨਹੀਂ ਹੈ। ਫਰਕ ਕੀ ਹੈ, ਪਤਾ ਨਹੀਂ ਕਿੱਥੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਉੱਥੇ ਆਗੂ ਕੋਈ ਨਹੀਂ ਸੀ। ਕੱਲ ਉੱਥੇ ਮੈਂ ਗਿਆ, ਮੈਂ ਬੋਲ ਕੇ ਆਇਆ, ਮੈਂ ਦੱਸ ਕੇ ਆਇਆ, ਇਹ ਭੁਲੇਖਾ ਕੱਢ ਕੇ ਆਇਆ ਮੈਂ ਬੰਦਿਆਂ ਦਾ ਕਿ ਜਿਹੜਾ ਖਨੌਰੀ ਬਾਰਡਰ ਹੈ ਉੱਥੇ ਤੁਹਾਨੂੰ ਪਤਾ ਹੋਊਗਾ, ਤੁਸੀਂ ਜਾ ਕੇ ਵੇਖਿਆ ਹੋਵੇਗਾ 90% ਜਿਹੜੇ ਟਰਾਲੀਆਂ ਖੜੀਆਂ ਨੇ ਸਾਡੀ ਆਰਗੇਨਾਈਜੇਸ਼ਨ ਦੀ ਖੜੀਆਂ। ਮੇਰੀ ਆਰਗੇਨਾਈਜੇਸ਼ਨ ਦਾ ਹਰ ਇੱਕ ਨੌਜਵਾਨ, ਹਰ ਬੱਚਾ, ਹਰ ਬਜ਼ੁਰਗ ਮੇਰੇ ਜਨਰਲ ਸੈਕਟਰੀ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤੇ ਜੇ ਉਹ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਉਹ ਕਿਵੇਂ ਕਹਿ ਦੇਣਗੇ ਵੀ ਉੱਥੇ ਆਗੂ ਨਹੀਂ, ਕਾਕਾ ਕੋਟਲਾ ਵਿੱਚ ਹੈ? ਪਰ ਜਦੋਂ ਇਹ ਘਟਨਾ ਵਾਪਰਦੀ ਹੈ, ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ, ਉਦੋਂ ਤਾਂ ਕਾਕਾ ਸਿੰਘ ਕੋਟਲਾ ਬਹੁਤ ਪਿੱਛੇ ਖੜੇ ਸੀ। ਉਦੋਂ ਤਾਂ ਉੱਥੇ ਜਿਹੜੀ ਹਾਲਾਤ ਦੇਖੇ ਨੇ ਉਸ ਸਥਿਤੀ ਦੇ, ਮੈਂ ਦੱਸਦਾ ਕਿਉਂ ਨਹੀਂ ਇਹ ਗੱਲਾਂ। ਅਭਿਮਨੂ ਕੁਹਾੜ ਕਿੱਥੇ ਸੀ? ਅਭਿਮਨੂ ਕੁਹਾੜ ਨੂੰ ਸਾਰਾ ਸੰਸਾਰ ਜਾਣਦਾ ਹੈ। ਉਹਦੀ ਜਥੇਬੰਦੀ, ਖੋਸਾ ਜਥੇਬੰਦੀ ਦਾ ਹਰ ਇੱਕ ਬੰਦਾ ਖੋਸਾ ਸਾਹਿਬ ਨੂੰ ਜਾਣਦਾ ਹੈ। ਕੋਟ ਬੁੱਢਾ ਜੀ ਦੀ ਜਥੇਬੰਦੀ ਦਾ ਹਰ ਬੰਦਾ ਕੋਟ ਬੁੱਢਾ ਨੂੰ ਜਾਣਦਾ ਹੈ। ਅਸੀਂ ਇੱਧਰੋਂ ਅਨਾਉਂਸਮੈਂਟ ਕੀਤੀ ਆ ਕਿ ਭਾਈ ਰੁਕ ਜਾਓ, ਇੱਧਰ ਗੱਲਬਾਤ ਚੱਲ ਰਹੀ ਹੈ। ਜਿੰਨਾ ਚਿਰ ਗੱਲਬਾਤ ਬਣੀਓ ਕੋਈ ਰਿਜ਼ਲਟ ਚੰਗਾ ਜਾਂ ਮਾੜਾ ਨਹੀਂ ਨਿਕਲਦਾ, ਉਨੀ ਦੇਰ ਤੱਕ ਕੁਛ ਨਹੀਂ ਕਰਨਾ। ਕੀ ਜ਼ਰੂਰੀ ਸੀ ਵੀ 21 ਤਰੀਕ ਨੂੰ ਕਾਲ ਦਿੱਤੀ ਕਿ ਉਧਰੋਂ ਨਾਲ ਦੀ ਨਾਲ ਪ੍ਰਸ਼ਾਸਨ ਨੇ ਤੁਹਾਨੂੰ ਕਹਿਤਾ ਕਿ ਗੱਲਬਾਤ ਕਰੋ, 11 ਵਜੇ ਦਾ ਸਮਾਂ ਤੁਹਾਡੇ ਬੰਨਿਓ ਉਸ ਤੇ ਪ੍ਰਸ਼ਾਸਨ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਤੇ ਫਿਰ ਸਰਕਾਰ ਦਾ ਸਮਾਂ ਮਿਲ ਜਾਣਾ? ਕੀ ਤੁਸੀਂ ਇਹ ਨਹੀਂ ਸਮਝਦੇ ਕਿ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਹੈ, ਪ੍ਰੋਟੈਸਟ ਕਰਨ ਦੇ ਵਿੱਚ ਜੇਕਰ ਸਰਕਾਰ ਨਾਲ ਗੱਲਬਾਤ ਆ ਜਾਂਦੀ ਹੈ ਜਾਂ ਸਾਡੇ ਨਾਲ ਬਹਿ ਕੇ ਕੋਈ ਅਧਿਕਾਰੀ ਗੱਲਬਾਤ ਕਰਦੇ ਹੈ, ਕੀ ਇਹ ਠੀਕ ਲੱਗੂਗਾ ਕਿ ਉਹ ਸਾਡੇ ਨਾਲ ਗੱਲਬਾਤ ਕਰਨ ਤੇ ਅਸੀਂ ਕਹੀਏ ਅਸੀਂ ਤਾਂ ਗੱਲ ਹੀ ਨਹੀਂ ਕਰਨੀ?
ਪਹਿਲਾਂ ਵੀ ਤਾਂ 4 ਮੀਟਿੰਗਾਂ ਹੋਈਆਂ। ਨਹੀਂ ਹੁਣ ਮੀਟਿੰਗਾਂ ਹੁਣ ਵੀ ਹੋਣਗੀਆਂ। ਅਗਲੇ ਅੰਦੋਲਨ ਦੇ ਵਿੱਚ ਮੀਟਿੰਗਾਂ 11 ਹੋਈਆਂ ਸੀ, ਮੀਟਿੰਗਾਂ ਹੁਣ ਵੀ ਹੁੰਦੀਆਂ ਰਹਿਣਗੀਆਂ। ਜ਼ਰੂਰੀ ਨਹੀਂਗਾ ਕਿ ਪਹਿਲੀ ਅਸੀਂ ਤਾਂ ਚਾਹੁੰਦੇ ਹਾਂ ਕਿ ਪਹਿਲੀ ਮੀਟਿੰਗ 'ਚ ਹੀ ਮਸਲੇ ਦਾ ਹੱਲ ਹੋ ਜਾਏ। ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ, ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਦੇਖੋ, ਜਿਹੜਾ ਦਿੱਲੀ ਜਾਣ ਦੀ ਗੱਲ ਹੈ, ਸਾਡਾ ਐਲਾਨ ਦਿੱਲੀ ਦਾ ਸੀ। ਸਰਕਾਰ ਅਸੀਂ ਦਿੱਲੀ ਜਾਣਾ, ਸਾਡੇ ਕੋਈ ਜਿੱਦ ਥੋੜ੍ਹਾ ਹੈ। ਕੌਣ ਕਹਿੰਦਾ ਹੈ? ਸਾਡੀ ਕੋਈ ਜਿੱਦ ਨਹੀਂ। ਜਦੋਂ ਸਰਕਾਰ ਕਿਸੇ ਮੁੱਦੇ ਤੇ ਅੜਦੀ ਹੈ ਉਦੋਂ ਬਾਅਦ ਫਿਰ ਸਾਨੂੰ ਇਹ ਐਲਾਨ ਕਰਨਾ ਪੈਂਦਾ ਕਿ ਅਸੀਂ ਜਾਵਾਂਗੇ। ਨਹੀਂ ਤਾਂ ਤੁਸੀਂ ਨੋਟ ਕਰੋ, ਸਾਡੀ ਸਰਕਾਰ ਨਾਲ ਗੱਲਬਾਤ ਚੱਲੀ ਹੈ। ਅਸੀਂ ਸਰਕਾਰ ਨੂੰ ਕਿਹਾ ਕਿ MSP ਦੀ ਗਰੰਟੀ ਦੇ ਕਾਨੂੰਨ ਤੇ ਕਰੋ ਕੀ ਕਰਦੇ ਹੋ। ਅਗਰ ਉਹਦੇ ਤੋਂ ਸਰਕਾਰ ਤਿਲਕਦੀ ਹੈ, ਭੱਜਦੀ ਹੈ, ਤਾਂ ਫਿਰ ਤਾਂ ਸਾਡੀ ਜਿਹੜਾ ਅਸੀਂ ਐਲਾਨ ਕੀਤਾ ਸਾਨੂੰ ਐਲਾਨ ਵੱਲ ਨੂੰ ਵਧਣਾ ਪਏਗਾ ਨਾ। ਇਹ ਸਾਡਾ ਐਲਾਨ ਹੈ, ਫਿਰ ਤਾਂ ਸਾਨੂੰ ਮੰਗ ਕਰਨੀ ਪਊਗੀ ਨਾ ਕਿ ਜੇਕਰ ਮੈਂ ਅੱਜ ਤੁਹਾਡੇ ਮਾਧਿਅਮ ਤੇ ਵੀ ਇਹ ਗੱਲ ਕਹਿਣਾ ਹੈ ਕਿ ਜੇ ਸਰਕਾਰ ਇਹ ਮੰਗਾਂ ਦਾ ਹੱਲ ਨਹੀਂ ਕਰ ਸਕਦੀ ਤਾਂ ਕੱਲ ਨੂੰ ਇਹ ਕਹੇ ਵੀ ਤੁਸੀਂ ਸੜਕਾਂ ਰੋਕੀ ਬੈਠੇ ਹੋ, ਫਿਰ ਕਿਉਂ ਨਹੀਂ ਸਾਨੂੰ ਮਤਲਬ ਦਿੱਲੀ ਜਾ ਕੇ ਕੋਈ ਜਗ੍ਹਾ ਪ੍ਰੋਵਾਈਡ ਕਰਵਾ ਦੇਣ। ਸਾਡੇ ਕੋਲੇ ਉੱਥੇ ਕਿੱਡਾ ਵੱਡਾ ਇਲਾਕਾ ਪਿਆ ਹੈ ਆਪਣੇ 'ਚ ਜੰਤਰ ਮੰਤਰ ਤੇ, ਉੱਥੇ ਅਸੀਂ ਆਪਣੀਆਂ ਟਰਾਲੀਆਂ ਲਾ ਲਾਂਗੇ। ਔਰ ਅਸੀਂ ਇਹ ਵੀ ਇਹ ਗੱਲ ਕਿ ਅਸੀਂ ਸ਼ਾਂਤਮਈ ਢੰਗ ਨਾਲ ਬੈਠਾਂਗੇ, ਕੋਈ ਪ੍ਰੋਗਰਾਮ ਨਹੀਂ ਕਰਾਂਗੇ, ਹੋ ਜਾ ਪਰੇਸ਼ਾਨੀ ਨਹੀਂ ਕਰਾਂਗੇ। ਬਟ ਹੁਣ ਜੇਕਰ ਇਹ ਗੱਲ ਹੈ ਤਾਂ ਫਿਰ ਦਿੱਲੀ ਸਾਨੂੰ ਜਾ ਕੇ ਆਪਦਾ ਪ੍ਰੋਟੈਸਟ ਕਰਨ ਦਾ ਰਾਈਟ ਕਿਉਂ ਨਹੀਂ, ਜੇ ਸਰਕਾਰ ਮੰਨਣੀ ਨਹੀਂ ਚਾਹੁੰਦੀ? ਉੱਥੇ ਸਾਡੀ ਪਾਰਲੀਮੈਂਟ ਹੈ, ਉੱਥੇ ਸਾਡੀ ਮਾਣਯੋਗ ਸੁਪਰੀਮ ਕੋਰਟ ਹੈ, ਅਸੀਂ ਉੱਥੇ ਸਾਡਾ ਰਾਸ਼ਟਰਪਤੀ ਬੈਠਾ ਹੈ ਜੀ ਦਿੱਲੀ ਦੇ ਵਿੱਚ, ਤਾਂ ਅਸੀਂ ਉਹਨਾਂ ਦੇ ਬਾਰ 'ਚ ਵੀ ਜਾ ਕੇ ਰੋਣਾ ਪਿੱਟਣਾ ਕਰਾਂਗੇ। ਇੱਥੇ ਅਸੀਂ ਬੈਠੇ ਹਾਂ। ਸੋ ਇਹ ਸਾਡੀ ਮੰਗਾਂ ਤਾਂ ਨੇ। ਸੋ ਇਹ ਨਹੀਂ ਹੈ ਗੱਲ, ਸਾਡੀ ਮੰਨ ਲੈ ਸਰਕਾਰ ਮੰਗ, ਅਸੀਂ ਦਿੱਲੀ ਜਾ ਕੇ ਕੀ ਲੈਣਾ ਹੈ। ਸਾਡੀ ਇਹ ਵੀ ਜਿੱਦ ਨਹੀਂ ਕਿ ਜੇ ਸਾਡੀ ਤੁਸੀਂ ਮੰਗ ਮੰਨ ਲਓ ਤਾਂ ਅਸੀਂ ਤਾਂ ਦਿੱਲੀ ਫਿਰ ਵੀ ਜਾਵਾਂਗੇ। ਸਾਡੀਆਂ ਮੰਗਾਂ ਮੰਨੋ। ਮੰਗਾਂ ਵੀ ਨਹੀਂ, ਇਹ ਕਮਿਟਮੈਂਟਸ ਨੇ ਹਰਜਿੰਦਰ, ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ। ਅਸੀਂ ਦਿੱਲੀ ਜਾ ਕੇ ਕੀ ਕਰਨਾ? ਮੇਰੋ ਸਾਹਿਬ, ਪਿਛਲੇ ਅੰਦੋਲਨ ਦੇ ਵਿੱਚੋਂ ਤੇ ਹੁਣ ਵਾਲੇ ਅੰਦੋਲਨ ਦੇ ਵਿੱਚੋਂ ਕਿੰਨਾ ਕੁ ਫਰਕ ਸਮਝਦੇ ਹੋ? SKM ਕਹਿ ਰਿਹਾ ਸੀ 24 ਤਰੀਕ ਨੂੰ ਦਿੱਲੀ ਵੱਲ, 14 ਮਾਰਚ ਨੂੰ ਦਿੱਲੀ ਜਾਵਾਂਗੇ ਤੇ 26 ਫਰਵਰੀ ਨੂੰ ਅਸੀਂ ਜਿਹੜਾ ਕਿ ਟਰੈਕਟਰ ਮਾਰਚ ਕਰਾਂਗੇ। ਨਹੀਂ, ਉਹਨਾਂ ਬਾਰੇ ਮੇਰੇ ਤੋਂ ਨਾ ਕੁਝ ਕਹਾਓ। ਉਹ ਜੋ ਕਹਿ ਰਹੇ ਨੇ ਉਹ ਆਪ ਦੀ ਗੱਲ ਦੇ ਆਪ ਜ਼ਿੰਮੇਵਾਰ ਨੇ। ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅੰਦੋਲਨ ਦਿੱਲੀ ਚੱਲਿਆ ਨਾ ਸਾਲ ਤੋਂ ਵੱਧ, ਇਸ ਅੰਦੋਲਨ ਦੀ ਆਮ ਚਰਚਾ ਸੀ ਵੀ ਹੁਣ ਉਹ ਜਿਹਾ ਅੰਦੋਲਨ ਨਹੀਂ ਖਲੋ ਸਕਦਾ। ਤੇ ਜਿਹੜਾ ਥੋੜੇ ਦਿਨਾਂ ਵਿੱਚ ਇਹਨਾਂ ਦੇ ਚੰਗੇ ਫੈਸਲਿਆਂ ਨੂੰ ਜਨਤਾ ਨੇ ਅਪਣਾ ਲਿਆ, ਕਿਸਾਨਾਂ ਨੇ ਅਪਣਾ ਲਿਆ, ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਅਪਣਾ ਲਿਆ। ਇਹ ਨੇ ਵੀ ਆਹ ਹੀ ਮੋਰਚੇ ਨੇ। ਤੁਸੀਂ ਜਿਵੇਂ ਕਹਿੰਦੇ ਵੀ ਸਾਰੇ ਬਾਰਡਰ, ਸਾਰੇ ਸੂਬਿਆਂ ਵਿੱਚੋਂ ਕਿਸਾਨ ਨਿਕਲ ਕੇ ਘਰ ਆ ਰਹੇ। ਕੱਲ ਅਸਾਰ ਤੋਂ ਕਿਸਾਨ ਉਰਾਂ ਨੂੰ ਆ ਰਹੇ ਸੀ, ਕਿੰਨਾ ਲਾਠੀ ਚਾਰਜ ਹੋਇਆ, ਕਿੰਨੇ ਅਥਰੂ ਗਏ। ਸੋ ਇਹ ਅੰਦੋਲਨ ਬਹੁਤ ਵੱਡਾ ਤੇ ਜ਼ਬਰਦਸਤ ਆ ਰਿਹਾ। ਕਿਉਂ ਆ ਰਿਹਾ? ਪਾਰਲੀਮੈਂਟ ਚੋਣਾਂ ਨੇ, ਦੁਨੀਆ ਦੇ ਜਿੰਨੇ ਮੁਲਕ ਨੇ ਇਸ ਅੰਦੋਲਨ ਦੇ ਉੱਤੇ ਲੱਗੇ ਹੋਏ ਨੇ। ਔਰ BJP ਦੇ ਕੱਠੜ ਬੰਦੇ ਮੈਨੂੰ ਮਿਲੇ, ਆਪ ਮਿਲੇ, ਘਰ ਆ ਕੇ ਮਿਲੇ, ਟਾਈਮ ਲੈ ਕੇ ਮਿਲੇ। ਕਹਿੰਦਾ ਸਾਡੇ ਬੰਦਿਆਂ ਨੇ ਮੰਦਰ ਵਾਲਾ ਮੁੱਦਾ ਰੋਲ ਕੇ ਰੱਖਤਾ, ਅੰਦੋਲਨ ਹਾਵੀ ਹੋ ਗਿਆ। ਤਾਂ ਮੈਂ ਅੰਦੋਲਨ ਨੂੰ ਤਗੜਾ ਸਮਝਦਾ, ਪਿਛਲੇ ਅੰਦੋਲਨ ਨਾਲ ਸਮਝ ਸਰ। ਇਹਨਾਂ ਦੇ ਫੈਸਲਿਆਂ ਨੂੰ ਮੈਂ ਪਸੰਦ ਕਰਕੇ ਆਇਆ। ਤੁਹਾਨੂੰ ਤਾਂ ਪਤਾ ਮੈਂ ਉੱਥੇ ਬੈਠਾ ਸੀ। ਮੇਰਾ ਮੰਨਣਾ ਸੀ ਵੀ ਜੇ ਪਾਰਲੀਮੈਂਟ ਭੰਗ ਹੋ ਗਿਆ, ਫਿਰ ਜਿਹੜੀਆਂ ਰੁਕੀਆਂ ਮੰਗਾਂ ਨੇ, ਮੋਦੀ ਜਿਹੜਾ 1 ਨੰਬਰ ਦਾ ਸਾਡਾ ਦੁਸ਼ਮਣ ਹੈ, ਫਿਰ ਕਿੰਦੇ ਕੋਲ ਜਾਵਾਂਗੇ? ਸਾਡਾ ਸਾਰਾ 3-4 ਸਾਲ ਦਾ ਅੰਦੋਲਨ ਖੂਹ 'ਚ ਪੈ ਰਿਹਾ ਸੀ। ਇਹਨਾਂ ਨੇ ਸੰਭਾਲਿਆ। ਮੰਗਾਂ ਮੰਨੀਆਂ ਜਾਣ ਨਾ ਮੰਨੀਆਂ ਜਾਣ, ਪਰ ਦੁਨੀਆ ਦੇ ਲੋਕਾਂ ਨੂੰ ਦੱਸ ਦੇਣ ਦੇ ਵਿੱਚ ਇਹ ਕਾਮਯਾਬ ਜਥੇਬੰਦੀਆਂ ਪਈਆਂ ਨੇ। ਤਾਂ ਮੈਂ ਇਹ ਅੰਦੋਲਨ ਦਾ ਵਫਾਦਾਰ ਹਿੱਸੇਦਾਰ, ਕਿਉਂਕਿ ਮੇਰਾ ਅੰਦੋਲਨ। ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਿਹਾ ਕਿ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ ਹੈ? ਨਹੀਂ, ਉਹਦਾ ਕਿਸੇ ਦਾ ਕੀ ਐਂਗਲ ਹੈ, ਮੈਂ ਨਹੀਂ ਇਹ ਗੱਲ ਦਾ ਕੁਝ ਕਹਿ ਸਕਦਾ। ਸਰਕਾਰ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਜੋ ਕੁਝ ਕਰਦੀ ਰਹੀ ਹੈ,
ਇਹ ਆਪਣੀਆਂ ਅੱਖਾਂ ਦੇ ਸਾਹਮਣੇ ਹੈ, ਸਾਰਾ ਸਪਸ਼ਟ ਹੈ। ਮੈਨੂੰ ਪੋਲੀਟੀਕਲ ਰੰਗ ਦੇਣ ਵਾਲੀ ਗੱਲ ਨਹੀਂ ਆਉਂਦਾ, ਕਿਉਂਕਿ ਸਾਡਾ ਤਾਂ ਮਤਲਬ ਵਿਸ਼ਾ ਹੋ ਰਿਹਾ ਹੈ। ਇਹ ਜ਼ਰੂਰ ਹੈ ਕਿ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਨੇ, ਇਹ ਜਿਹੜੇ ਸਾਡੇ ਲੋਕਾਂ ਦੇ ਉੱਤੇ ਮਾਰੇ ਜਾ ਰਹੇ ਸ਼ਰਰੇ ਨੇ, ਸਾਡੇ ਲੋਕਾਂ ਦੇ ਚਲਾਈਆਂ ਜਾ ਰਹੀਆਂ ਗੋਲੀਆਂ ਨੇ, ਹਰ ਇੱਕ ਵਿਅਕਤੀ ਦੇ ਸਰੀਰ 'ਚੋਂ ਡਿੱਲਿਆ ਹੋਏ ਖੂਨ ਦੀ ਇੱਕ ਇੱਕ ਬੂੰਦ ਅਜਾਈ ਨਹੀਂ ਜਾਣੀ, ਲੇਖਾ ਦੇਣਾ ਪਏਗਾ ਸਰਕਾਰ ਨੂੰ। ਕਾਦੀਆਂ ਸਾਹਿਬ ਕਹਿੰਦੇ ਇੰਟਰਵਿਊ ਦੇ ਵਿੱਚ ਕਹਿੰਦੇ ਕਿ ਅਸੀਂ ਕਹਿੰਦੇ ਲੋਕਾਂ ਦੇ ਮੁੰਡੇ ਨਹੀਂ ਮਰਵਾਉਣੇ, ਕਹਿੰਦੇ ਸਾਡੇ ਨਾਲ ਰਾਇ ਤਾਂ ਕਰ ਲੈਣੀ ਸੀ ਇੱਕ ਵਾਰ ਜੇ ਜਾਣਾ ਹੀ ਸੀ ਦਿੱਲੀ ਨੂੰ। ਯਾਰ ਮੈਂ ਫਿਰ ਉਹ ਫੇਰੂ ਸਾਹਿਬ ਵਾਲੀ ਗੱਲ ਹੀ ਹੈ, ਮੈਂ ਮਤਲਬ ਬੋਲਣਾ ਉਚਿਤ ਨਹੀਂ ਸਮਝਦਾ। ਮੈਨੂੰ ਲੱਗਦਾ ਨਹੀਂ ਗਾ ਕਿ ਮੈਂ ਬਾਰ-ਬਾਰ ਇਹਨਾਂ ਗੱਲਾਂ 'ਤੇ ਅੱਜ ਬੜੇ ਅਸੀਂ ਅਜੀਬ ਰੂਪ ਦੇ ਵਿੱਚ ਅੰਦੋਲਨ ਲੜ ਰਹੇ ਹਾਂ। ਇਸ ਹਾਲਤ ਦੇ ਵਿੱਚ ਅੱਜ ਕਿਸੇ ਵੀ ਤਰ੍ਹਾਂ ਦੀ ਅਜਿਹੀ ਟਿੱਪਣੀ, ਕੋਈ ਗੱਲਬਾਤ, ਕੋਈ ਜਵਾਬ ਦੇਣਾ ਮੈਨੂੰ ਲੱਗਦਾ ਨਹੀਂ ਮੈਂ ਵਾਜਬ ਸਮਝਦਾ। ਉਗਰਾਹਾਂ ਸਾਹਿਬ ਦਾ ਵੀ ਕਾਫੀ ਵੱਡਾ ਬਿਆਨ ਆ ਜਾਣਾ, ਜਿਵੇਂ ਹੁਣ ਉਹਨਾਂ ਦੇ ਵੱਲੋਂ ਕਿਹਾ ਜਾਣਾ ਇਸ ਸਕੈਮ ਦੇ ਵੱਲੋਂ ਕਿ ਅਸੀਂ ਦਿੱਲੀ ਇੱਕ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਾਂਗੇ, ਉਸ ਮਹਾ ਪੰਚਾਇਤ ਦੇ ਵਿੱਚ ਅਸੀਂ ਮੰਗਾਂ ਰੱਖਾਂਗੇ, ਜੋ ਮੰਗਾਂ ਤੁਸੀਂ ਰੱਖ ਰਹੇ ਹੋ ਉਹਨਾਂ ਮੰਗਾਂ ਦੀ ਵੀ ਗੱਲ ਉਹ ਕਰ ਰਹੇ ਨੇ। ਚਲੋ ਜਿਹੜਾ ਉਹ ਕਰਨਗੇ ਉਹਨਾਂ ਨੂੰ ਮੁਬਾਰਕ, ਬਹੁਤ ਚੰਗੀ ਗੱਲ ਹੈ। ਅਗਰ ਕੋਈ ਕਿਸਾਨਾਂ ਦੀ ਗੱਲ ਕਰੇਗਾ ਅਸੀਂ ਉਹਦਾ ਪ੍ਰਸ਼ੰਸਾ ਕਰਾਂਗੇ, ਇਹ ਵੀ ਗੱਲ ਹੈ। ਅਸੀਂ ਕਦੇ ਵੀ ਅੱਜ ਤਾਈਂ ਜਿੱਦੇ ਦਾ ਦਿੱਲੀ ਦਾ ਅੰਦੋਲਨ ਅਸੀਂ ਲੜ ਕੇ ਆਏ ਹਾਂ, ਅਸੀਂ ਵੱਖਰੇ ਹੋ ਕੇ ਐਸਕੇਐਮ ਨਾਨ ਪੋਲੀਟੀਕਲ ਚਲਾ ਲਿਆ, ਗੱਲ ਵੱਖਰੀ ਹੈ। ਲੇਕਿਨ ਪੋਲੀਟੀਕਲ ਧਿਰਾਂ ਵਾਲੇ ਐਸਕੇਐਮ ਨੇ ਜੋ ਪ੍ਰੋਗਰਾਮ ਦਿੱਤਾ ਹੈ ਅਸੀਂ ਉਹਦੇ ਤੇ ਕਦੇ ਉਫ ਨਹੀਂ ਕੀਤੀ, ਕਦੇ ਉਹਦੇ ਤੇ ਬਿਆਨਬਾਜ਼ੀ ਨਹੀਂ ਕੀਤੀ। ਕਿਸੇ ਦੇ ਪ੍ਰੋਗਰਾਮ ਜਿਹੜੇ ਦਿੱਤੇ ਨੇ ਵਧੀਆ ਨੇ। ਅਗਰ ਕੋਈ ਕਿਸਾਨੀ ਦੀ ਲੜਾਈ ਲੜਦਾ ਹੈ ਤਾਂ ਸਾਡੇ ਲਈ ਬਹੁਤ ਚੰਗੀ ਗੱਲ ਹੈ ਤੇ ਅਸੀਂ ਉਹਦਾ ਧੰਨਵਾਦ ਕਰਾਂਗੇ। ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ ਕੱਲ ਪਰਸੋਂ ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਮੈਨੂੰ ਤਾਂ ਇਹ ਵੀ ਰਿਪੋਰਟ ਮਿਲੀ ਹੈ ਕਿ ਉਹ ਮਾਤਾ ਦਾ ਡਿਵੋਰਸ ਹੋਇਆ ਵਾ ਪਹਿਲਾਂ। ਇਹ ਵੀ ਰਿਪੋਰਟ ਅੱਜ ਕੁਝ ਤੁਹਾਡੇ ਵੀ ਚੈਨਲਾਂ ਦੇ ਉੱਤੋਂ ਮਿਲ ਰਹੀ ਸੀ ਕਿ ਇਹ ਜਿਹੜਾ ਸ਼ੁਭਕਰਨ ਹੈ ਇਹਨੂੰ 2 ਸਾਲ ਦੇ ਨੂੰ ਛੱਡ ਕੇ ਉਹ ਬੀਬੀ ਗਈ ਵੀ ਹੈ। ਪਰ ਫਿਰ ਵੀ ਮਾਂ ਭਾਵੇਂ ਕਿਤੇ ਵੀ ਵਸਦੀ ਹੋਵੇ, ਉਹਦੇ ਅੰਦਰ ਆਪਦੀ ਔਲਾਦ ਦੇ ਪ੍ਰਤੀ ਇੱਕ ਵੱਖਰੀ ਖਿੱਚ ਹੁੰਦੀ ਹੈ, ਇੱਕ ਵੱਖਰਾ ਦਰਦ ਹੁੰਦਾ ਹੈ। ਉਹ ਦਰਦ ਉਹਦਾ ਉੱਠੂਗਾ, ਉਹ ਕਿਤੇ ਵੀ ਬੈਠੀ ਰਹੇ, ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਦਾ ਸ਼ੁਭਕਰਨ ਅੱਜ ਇਕੱਲਾ ਉਹਦਾ ਸ਼ੁਭਕਰਨ ਨਹੀਂ ਰਿਹਾ, ਉਹ ਪੂਰੇ ਭਾਰਤ ਦੇ ਕਿਸਾਨਾਂ ਦਾ ਸ਼ੁਭਕਰਨ ਹੈ। ਔਰ ਉਸ ਮੁੰਡੇ ਨੂੰ ਅੱਜ ਯੂਕੇ ਦੀ ਅਸੈਂਬਲੀ ਦੇ ਵਿੱਚ ਮਾਣ ਸਨਮਾਨ ਮਿਲ ਜਾਣਾ, ਉੱਥੇ ਉਹਦੇ ਮੁੱਦੇ ਨੇ ਉੱਠ ਖੜਨਾ ਔਰ ਉਹਦੇ ਜ਼ਰੀਏ ਪੂਰੇ ਦੇਸ਼ ਦੇ ਕਿਸਾਨਾਂ ਦੇ ਮੁੱਦੇ ਨੇ ਇੰਟਰਨੈਸ਼ਨਲ ਦੇ ਪਲੇਟਫਾਰਮ ਤੇ ਚਲੇ ਜਾਣਾ, ਇਹ ਕਿਤੇ ਛੋਟੀ ਜਿਹੀ ਪ੍ਰਾਪਤੀ ਹੈ ਸ਼ੁਭਕਰਨ ਦੀ। ਔਰ ਉਹ ਠੀਕ ਹੈ ਵਿਚਾਰੀ ਬੀਬੀ ਅਨਪੜ੍ਹ ਹੋਏਗੀ, ਉਹਨੂੰ ਨਹੀਂ ਪਤਾ ਕਿ ਉਹਦਾ ਸ਼ੁਭਕਰਨ ਕੀ ਕਰ ਗਿਆ, ਉਹਨੂੰ ਨਹੀਂ ਪਤਾ। ਲੇਕਿਨ ਮੈਂ ਮਹਿਸੂਸ ਕਰਦਾ ਕਿ ਸ਼ੁਭਕਰਨ ਦੀ ਮੌਤ ਇਸ ਅੰਦੋਲਨ ਵਾਸਤੇ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਸਾਡੇ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਸ਼ਹੀਦਾਂ ਦੀਆਂ ਸ਼ਹਾਦਤਾਂ ਨੇ, ਉਹਨਾਂ ਸ਼ਹਾਦਤਾਂ ਦੇ ਬਰਾਬਰ ਹੀ ਇਹ ਸ਼ਹਾਦਤ ਹੈ। ਤੁਹਾਡੀ ਮੰਗ ਕੀ ਆ ਹੁਣ ਸਰਕਾਰ ਤੋਂ? ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਲੱਗੇ ਹੋਏ ਹੋ ਕਿ ਪੋਸਟਮਾਰਟਮ ਅਸੀਂ ਨਹੀਂ ਕਰਨ ਦੇਵਾਂਗੇ ਉਹਨਾਂ ਟਾਈਮ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣੀਆਂ। ਦੇਖੋ ਮੰਗਾਂ ਸਾਡੀਆਂ ਸਰਕਾਰ ਨੇ ਕਹਿਤਾ ਕਿਸੇ ਨੂੰ ਸ਼ਹੀਦ ਦਾ ਦਰਜਾ ਦਿੰਦੇ ਆ, ਧੰਨਵਾਦ ਹੈ। ਸਰਕਾਰ ਨੇ 1 ਕਰੋੜ ਦੀ ਉਹਨੂੰ ਅਨਾਉਂਸਮੈਂਟ ਕਰਤੀ, ਧੰਨਵਾਦ ਹੈ। ਉਸ ਬੱਚੀ ਵਾਸਤੇ, ਉਹਦੀ ਸਿਸਟਰ ਵਾਸਤੇ ਨੌਕਰੀ ਅਨਾਉਂਸਮੈਂਟ ਕਰਤੀ, ਠੀਕ ਹੈ। ਲੇਕਿਨ ਇਹ ਜ਼ਰੂਰ ਹੈ ਕਿ ਯਾਰ ਉਹ ਤਾਂ ਸਾਡੀ ਸਟੇਟ ਦੀ ਗਵਰਨਮੈਂਟ ਦੇ ਰਹੀ ਹੈ ਨਾ, ਹੁਣ ਉਹਦੇ ਦੋਸ਼ੀਆਂ ਤੇ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੀ ਹੈ ਸਰਕਾਰ? ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ। ਸਗੋਂ ਜੇ ਉਹ ਸਾਡਾ ਸ਼ਹੀਦ ਹੈ ਤਾਂ ਸ਼ਹੀਦ ਦਾ ਸਨਮਾਨ ਇਸ ਗੱਲ ਨਾਲ ਵਧਣਾ ਹੈ ਕਿ ਦੋਸ਼ੀਆਂ ਤੇ ਕਾਰਵਾਈ ਕਰੇ ਸਰਕਾਰ। ਦੋਸ਼ੀ ਕਿਹਨੂੰ ਮੰਨਦੇ? ਹਰਿਆਣੇ ਦੇ ਵੱਲੋਂ ਹੋਈ ਗੁੰਡਾਗਰਦੀ ਨੂੰ, ਹਰਿਆਣਾ ਪ੍ਰਸ਼ਾਸਨ ਵੱਲੋਂ, ਹਰਿਆਣਾ ਸਰਕਾਰ ਵੱਲੋਂ ਹੋਈ ਗੁੰਡਾਗਰਦੀ ਨੂੰ
ਅਸੀਂ ਦੋਸ਼ੀ ਮੰਨਦੇ ਹਾਂ। ਜਿਹੜੇ ਜਿਹੜੇ ਅਫਸਰਾਂ ਦੇ ਹੁਕਮਾਂ ਨਾਲ ਉਹ ਗੋਲੀ ਚੱਲੀ, ਜਿਹੜੇ ਜਿਹੜੇ ਲੋਕਾਂ ਨੇ ਉੱਥੇ ਆ ਕੇ ਟਰੈਕਟਰ ਗੁੰਡਾਗਰਦੀ ਕਰਕੇ ਭੰਨੇ, ਜਿਸ ਤਰ੍ਹਾਂ ਦੀ ਪ੍ਰਵੋਕ ਕਰਦੇ ਰਹੇ ਸਾਡੇ ਨੌਜਵਾਨਾਂ ਨੂੰ, ਉਹ ਸਾਰੇ ਦੇ ਸਾਰੇ ਉਹਦੇ ਦੁਸ਼ਮਣ ਜੋ ਆਪਣੇ ਜ਼ਿੰਮੇਵਾਰ ਨੇ। ਔਰ ਉਹ ਸਾਡੇ ਉਹ ਕਿਉਂ ਨਹੀਂ ਮਤਲਬ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਰਕਾਰ ਕਾਰਵਾਈ ਕਰਦੀ ਉਹਨਾਂ ਹਰਿਆਣਾ ਪ੍ਰਸ਼ਾਸਨ ਦਾ ਬਿਆਨ ਆਉਂਦਾ ਕਿ ਜਿਹੜੇ ਇੱਥੋਂ ਦੇ ਕਿਸਾਨ ਸੀਗੇ ਉਹਨਾਂ ਦੇ ਵੱਲੋਂ ਪਰਾਲੀ ਸਾੜੀ ਗਈ, ਪਰਾਲੀ ਸਾੜ ਕੇ ਉਹਦੇ ਉੱਪਰ ਮਿਰਚਾਂ ਪਾਈਆਂ ਗਈਆਂ ਤੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਕਿ ਅੱਖਾਂ ਤੱਕ ਜਿਹੜੀਆਂ ਕਿ ਮਚਾ ਦਿੱਤੀਆਂ ਗਈਆਂ। ਇਦਾਂ ਕੁਛ ਦੇ ਜਿਹੜੇ ਬਿਆਨ ਨੇ ਹਰਿਆਣਾ ਪ੍ਰਸ਼ਾਸਨ ਦੇ ਆ ਰਹੇ ਨੇ। ਨਹੀਂ ਦੇਖੋ ਇਹ ਗੱਲਾਂ ਕੀ ਨੇ, ਇਹ ਮਤਲਬ ਬੇਤੁਕੀਆਂ ਗੱਲਾਂ ਨੇ। ਪਹਿਲਾਂ ਮੈਨੂੰ ਇਹ ਦੱਸੋ ਵੀ ਜੇਕਰ ਉਹ ਧੂਏ ਨਾਲ ਬਾਰਡਰ ਟੁੱਟ ਗਿਆ ਸੀ, ਧੂਏ ਨਾਲ ਕੋਈ ਗੁੰਡਾਗਰਦੀ ਹੋ ਗਈ ਸੀ, ਇਹ ਬੇਲੋੜਾ ਨਾ ਉੱਥੇ ਕਿਸੇ ਨੇ ਜਿਹਾ ਕੁਝ ਕੀਤਾ ਤੇ ਨਾ ਕੋਈ ਗੱਲ ਸੀ। ਇਹ ਤਾਂ ਸਿਰਫ ਮਤਲਬ ਉਹਨਾਂ ਦੀ ਸਾਡੇ ਅੰਦੋਲਨਕਾਰੀਆਂ ਦੇ ਉੱਤੇ ਚਲਾਈ ਹੋਈ ਗੋਲੀ ਨੂੰ, ਉਹਨਾਂ ਦੇ ਉੱਤੇ ਕੀਤੀ ਹੋਈ ਉਸ ਕਾਰਵਾਈ ਨੂੰ ਉਹ ਜਸਟੀਫਾਈ ਕਰਨ ਤੇ ਲੱਗੇ ਹੋਏ ਨੇ। ਇਸ ਤੋਂ ਵੱਧ ਕੁਝ ਨਹੀਂ। ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਕਿ ਜਿਹੜੀ ਗੋਲੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਹੀ ਚਲਾਈ ਗਈ ਸੀਗੀ? ਜੇਕਰ ਕੱਲ ਨੂੰ ਕੋਈ ਸਵਾਲ ਖੜੇ ਹੋ ਗਏ ਜਾਂ ਪ੍ਰਸ਼ਾਸਨ ਦੇ ਜਿਹੜੇ ਰਿਵਾਲਵਰ ਨੇ ਜਾਂ ਜਿਹੜੇ ਉਹਨਾਂ ਦੇ ਪਿਸਟਲ ਨੇ ਜਾਂ ਕੁਝ ਵੀ ਉਹਨਾਂ ਦੇ ਕੋਲ ਜੋ ਵੀ ਹਥਿਆਰ ਉਹਨਾਂ ਦੇ ਰੱਖੇ ਹੋਏ ਨੇ, ਉਹਨਾਂ ਦੇ ਵਿੱਚੋਂ ਜੇਕਰ ਕੁਝ ਨਾ ਨਿਕਲਿਆ ਤਾਂ ਚਲੋ ਜੇ ਨਾ ਨਿਕਲੂ ਤਾਂ ਸਾਹਮਣੇ ਆਊਗਾ, ਲੇਕਿਨ ਪੜਤਾਲ ਤਾਂ ਕਰਾਉਣ। ਬਹੁਤ ਸਾਰੀਆਂ ਵੀਡੀਓਜ਼ ਢਿੱਲੋਂ ਸਾਹਿਬ ਤੁਹਾਡੇ ਸਾਹਮਣੇ ਆਉਣਗੀਆਂ ਜਿੱਥੇ ਉਹਨਾਂ ਦੇ ਗੁੰਡੇ ਰਿਵਾਲਵਰ ਚਲਾ ਰਹੇ ਨੇ, ਪਿਸਟਲ ਚਲਾ ਰਹੇ ਨੇ। ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਬਾਹਰ ਆਉਣਗੀਆਂ। ਹਿੰਮਤ ਤਾਂ ਕਰੇ ਸਰਕਾਰ ਉਧਰ ਨੂੰ ਤੁਰਨ ਦੀ, ਪਰ ਉਹ ਸਰਕਾਰ ਜਿੰਨਾ ਚਿਰ ਹਿੰਮਤ ਨਹੀਂ ਕਰਦੀ, ਅਸੀਂ ਫਿਰ ਬੇਨਤੀ ਕਰਦੇ ਹਾਂ ਜਿਵੇਂ ਬਹਿਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੀ ਲੜਾਈ ਕੇਂਦਰ ਨਾਲ ਹੈ, ਸਾਡੀ ਲੜਾਈ ਆਪਦੀ ਸੈਂਟਰ ਦੀ ਸਰਕਾਰ ਨਾਲ, ਸਾਡੀ ਲੜਾਈ ਪੰਜਾਬ ਗਵਰਨਮੈਂਟ ਨਾਲ ਹਜੇ ਤੱਕ ਨਹੀਂ ਹੈ। ਲੇਕਿਨ ਪੰਜਾਬ ਗਵਰਨਮੈਂਟ ਉਹਨਾਂ ਦੇ ਮੂਹਰੇ ਗੋਡੇ ਟੇਕ ਕੇ ਸਾਡੇ ਸ਼ਹੀਦ ਨੂੰ ਜਾਂ ਸਾਡੇ ਉਹਨਾਂ ਵਿਅਕਤੀਆਂ ਨੂੰ ਇਨਸਾਫ ਨਾ ਦਵਾ ਕੇ, ਜਿਨ੍ਹਾਂ ਦੇ ਟਰੈਕਟਰ ਪੰਨੇ ਜਾਂ ਜਿਨ੍ਹਾਂ ਨੂੰ ਚੱਕ ਕੇ ਲੈ ਕੇ ਗਏ ਉੱਥੋਂ ਦੇ ਗੁੰਡਾਗਰਦੀ ਕਰਨ ਵਾਲੇ ਲੋਕ, ਉਹ ਪੰਜਾਬ ਗਵਰਨਮੈਂਟ ਸਾਡੇ ਲੋਕਾਂ ਦਾ ਮਨਾਂ ਦੇ ਵਿੱਚ ਗੁੱਸਾ ਆਪਣੇ ਪ੍ਰਤੀ ਪੈਦਾ ਕਰਵਾ ਰਹੀ ਹੈ। ਇਹ ਪੰਜਾਬ ਗਵਰਨਮੈਂਟ ਨੂੰ ਸੋਚ ਲੈਣਾ ਚਾਹੀਦਾ। ਇਹ ਨੁਕਸਾਨ ਪੰਜਾਬ ਗਵਰਨਮੈਂਟ ਨੂੰ ਝੱਲਣਾ ਪਊਗਾ। ਹੁਣ 29 ਤਰੀਕ ਦਾ ਪ੍ਰੋਗਰਾਮ ਦੇ ਰਹੇ ਹੋ, 29 ਤਰੀਕ ਦੇ ਪ੍ਰੋਗਰਾਮ ਦੇ ਵਿੱਚੋਂ ਕੀ ਕੁਝ ਨਿਕਲੂਗਾ? ਕੀ ਫਿਰ ਮੁੰਡੇ ਐਸੇ ਤਰ੍ਹਾਂ ਹੀ ਸ਼ਹੀਦੀਆਂ ਦਾ ਜਾਮ ਸੋਚਣ ਦੀ ਲੋੜ ਹੈ ਤੁਹਾਨੂੰ। ਤੁਸੀਂ 29 ਤਰੀਕ ਵਾਲਾ ਪ੍ਰੋਗਰਾਮ ਤਾਂ ਸੋਚ ਲਿਆ ਵੀ 29 ਨੂੰ ਅਸੀਂ ਕੋਈ ਪ੍ਰੋਗਰਾਮ ਦੇਵਾਂਗੇ। 29 ਤੋਂ ਪਹਿਲਾਂ ਕੀ ਪ੍ਰੋਗਰਾਮ ਨੇ ਉਹ ਨੋਟ ਕੀਤੇ ਆ। ਅਸੀਂ ਕਿਹਾ ਵੀ 27 ਨੂੰ ਅਸੀਂ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਵੱਡੀ ਮੀਟਿੰਗ ਕਰਾਂਗੇ, ਸਾਰੇ ਦੇਸ਼ ਦੇ ਲੀਡਰ ਸੱਦਾਂਗੇ, ਹੋ ਸਕਦਾ ਉੱਥੇ ਲੀਡਰਾਂ ਨਾਲ ਚਰਚਾ ਕਰਾਂਗੇ। ਉਧਰ ਵੀ ਕਿਹਾ ਵਾ ਜਿਹੜੇ ਸਾਡੇ ਦੂਸਰੇ ਸਾਥੀ ਨੇ ਕਿਸਾਨ ਮਜ਼ਦੂਰ ਮੋਰਚੇ ਵਾਲੇ, ਉਹਨਾਂ ਨੂੰ ਵੀ ਅਸੀਂ ਕਿਹਾ ਕਿ ਭਾਈ ਤੁਸੀਂ ਆਪਦੀ ਤਕੜੇ ਹੋ ਕੇ ਤੁਸੀਂ ਵੀ ਆਪਦੀ ਬਰੋਡ ਮੀਟਿੰਗ ਕਰੋ। ਉਸ ਮੀਟਿੰਗ ਦੇ ਵਿੱਚੋਂ ਜੋ ਰਿਜ਼ਲਟ ਨਿਕਲੇਗਾ ਫਿਰ ਸਾਰੇ ਬੈਠ ਕੇ ਸਾਂਝੀ ਮੀਟਿੰਗ ਕਰਾਂਗੇ। ਉਸ ਮੀਟਿੰਗ ਦੇ ਵਿੱਚੋਂ ਅਗਲਾ ਜਿਹੜਾ ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ ਕਿ ਉਹ ਐਸਕੇਐਮ ਦੇ ਨਾਲ ਸਾਡਾ ਕੋਈ ਮਤਲਬ ਦਾ ਵਾਸਤਾ ਇਹਦੇ ਚ ਹੈਂਕੜ ਦੀ ਹੈਂਕੜ ਵਾਲੀ ਕਿਹੜੀ ਗੱਲ ਹੈ? ਕਿਉਂਕਿ ਜੇ ਉਹ ਨਹੀਂ ਝੁਕਦੇ ਤਾਂ ਤੁਸੀਂ ਝੁਕਣ ਵਾਲੀ ਗੱਲ ਹੀ ਕਿਉਂ ਹੈ? ਝੁਕਣ ਨੂੰ ਕੋਈ ਅਸੀਂ ਕੋਈ ਖੁਦਾ ਬਣ ਗਏ? ਕੋਈ ਝੁਕਣ ਝੁਕਾਉਣ ਵਾਲੀ ਗੱਲ ਨਹੀਂ। ਉਹਨਾਂ ਦੀ ਬਿਆਨਬਾਜ਼ੀ ਤਾਂ ਨੋਟ ਕਰੋ ਤੁਸੀਂ। ਉਹ ਅਜੇ ਕੱਲ ਦਾ ਬਿਆਨ ਇਹ ਦਿੰਦੇ ਨੇ ਕਿ ਜੀ ਇਹਦਾ 2 ਜਥੇਬੰਦੀਆਂ ਦਾ ਪ੍ਰੋਗਰਾਮ ਹੈ। ਫਿਰ ਪ੍ਰੋਗਰਾਮ ਮੇਰੇ ਦਿੰਦੇ ਨੇ ਇਹ ਤਾਂ ਜੀ ਇਹਨਾਂ ਦੋਹਾਂ ਬਾਰਡਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਠੀਕ ਹੈ। ਫਿਰ ਆ ਮੈਨੂੰ ਪਤਾ ਲੱਗਿਆ ਕਿ ਕੁਝ ਲੀਡਰ ਹੁਣ ਬਿਆਨ ਦੇਈ ਜਾਂਦੇ ਨੇ ਕਿ ਜੀ ਇਹ ਆਪਦੇ ਨਫੇ ਨੁਕਸਾਨ ਦੇ ਜ਼ਿੰਮੇਵਾਰ ਆਪ ਹੋਣਗੇ, ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਇਹ ਜਿਹੀਆਂ ਵੀ ਗੱਲਾਂ ਆ ਰਹੀਆਂ ਨੇ। ਤਾਂ ਐਸਕੇਐਮ ਨਾਲ ਜਿਹੜਾ ਐਸਕੇਐਮ ਰਾਜਨੀਤਿਕ ਹੋ ਗਿਆ, ਉਹਦੇ ਨਾਲ ਸਾਡੇ ਬਖਰੇਵੇਂ ਕਿਉਂ ਪਏ? ਅੰਦੋਲਨ ਢਿੱਲੋਂ ਸਾਹਿਬ, ਦਿੱਲੀ ਦਾ ਅੰਦੋਲਨ ਇਸ ਆਧਾਰ ਤੇ ਜਿੱਤਿਆ ਗਿਆ ਹੈ ਕਿ ਉਦੋਂ ਅਸੀਂ ਬਿਲਕੁਲ ਪਵਿੱਤਰ ਰੱਖਿਆ ਹੈ, ਰਾਜਨੀਤੀ ਨੂੰ ਦੂਰ ਧੱਕ ਕੇ ਰੱਖਿਆ ਹੈ। ਉਹੀ ਸਿਧਾਂਤ ਸਾਡੇ ਕੋਲੇ ਫੇਰ ਹੈ। ਤੁਸੀਂ ਉਹਨੂੰ ਐਸਕੇਐਮ ਮੰਨਦੇ ਕਿਵੇਂ? ਮੈਂ ਤਾਂ ਹੈਰਾਨ ਹਾਂ ਤੁਹਾਡੀਆਂ ਗੱਲਾਂ ਤੋਂ ਵੀ ਸੁਣ ਕੇ। ਜਿਨ੍ਹਾਂ ਨੇ ਇੱਕ ਪੋਲੀਟੀਕਲ ਪਾਰਟੀ ਬਣਾ ਕੇ, ਪੋਲੀਟੀਕਲ ਧਿਰ ਬਣ ਕੇ ਇਲੈਕਸ਼ਨ ਲੜ ਲਿਆ, ਇਲੈਕਸ਼ਨ ਲੜਾ ਲਿਆ, ਉਹਨੂੰ ਤੁਸੀਂ ਹਜੇ ਵੀ ਉਹਨੂੰ ਕਿਸਾਨਾਂ ਦੀਆਂ ਜਥੇਬੰਦੀਆਂ ਮੰਨਦੇ ਹੋ? ਨਹੀਂ, ਉਹ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਪ੍ਰਧਾਨ ਆ। ਕਹੀ ਜਾਣ ਹੁਣ ਤੁਹਾਡਾ ਤੁਸੀਂ ਪੱਤਰਕਾਰ ਹੋ, ਮੇਰੇ ਤੇ ਜੇ ਸਵਾਲ ਕਰਦੇ ਹੋ, ਇਹ ਸਵਾਲ ਤੁਹਾਡਾ ਉਹਨਾਂ ਤੇ ਨਹੀਂ ਕਰਨਾ ਬਣਦਾ? ਉਹਨਾਂ ਤੇ ਵੀ ਕਰੇ ਨੇ, ਇਸੇ ਕਰਕੇ ਤੁਹਾਡੇ ਨਾਲ ਅੱਜ ਬੈਠੇ ਆ। ਉਹਨਾਂ ਤੇ ਵੀ ਕਰੇ ਨੇ।
ਮਿਹਰਬਾਨੀ, ਸ਼ੁਕਰੀਆ ਜੀ ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਬੈਠੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਕਿਸਾਨ ਆਗੂ ਸਾਡੇ ਨਾਲ ਅੱਜ ਦੋ ਮੌਜੂਦ ਸਨ, ਤਾਂ ਅਸੀਂ ਦੋਨਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਇਹ ਗੱਲਬਾਤ ਜਿਹੜੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਆ, ਤਾਂ ਲਗਾਤਾਰ ਅਸੀਂ ਕਿਸਾਨ ਅੰਦੋਲਨ ਦੀ ਕਵਰੇਜ ਕਰ ਰਹੇ ਹਾਂ। ਤਾਂ ਹਰ ਚੰਗੇ ਮਾੜੇ ਪੱਖ ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਹੋ? ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ, ਮਜਬੂਰ ਹੋਈ ਹੈ ਨਾ। ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ ਜੀ। ਇਹ ਤੋਂ ਪਹਿਲਾਂ ਨਹੀਂ ਵਧਾਇਆ। ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਜਿਹੜਾ ਕਾਂਡ ਹੈ ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਟਿਕਰੇ ਪਹੁੰਚਾ ਦਿੱਤਾ ਤੇ ਉਸ ਗੱਭਰੂ ਦੀ ਜਿਹੜੀ ਸ਼ਹੀਦੀ ਹੈ ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ ਚਾਹ ਬੰਦਾ, ਫਲਾਣੇ ਹਸਪੀਟਲ ਚਾਹ, ਫਲਾਣੇ ਹਸਪੀਟਲ ਚਾਹ। ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ? ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ। ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ, ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ। ਅਸੀਂ ਦਿੱਲੀ ਜਾ ਕੇ ਕੀ ਕਰਨਾ? ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਿਹਾ ਕਿ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ? ਸ਼ੁਭਕਰਮਨ ਦੇ ਮਾਪਿਆਂ ਨੂੰ ਤੁਸੀਂ ਮਿਲੇ ਹੋ, ਜਿਹੜਾ ਉਹਨਾਂ ਦੇ ਹਾਲਾਤ ਨੇ ਘਰ ਦੇ, ਜੋ ਸ਼ੁਭਕਰਮਨ ਦੀ ਪਿੱਛੇ ਜੇ ਮਾਤਾ ਆਉਂਦੀ ਨੇ ਕੱਲ ਪਰਸੋਂ, ਕਹਿੰਦੇ ਨੇ ਕਿ ਮੇਰੇ ਪੁੱਤ ਦਾ ਜਿਹੜੀ ਮਿੱਟੀ ਆ ਸੇਵਾ ਗਾ ਉਸ ਨੂੰ ਰੋਲਿਆ ਜਾ ਰਿਹਾ, ਇਹਦਾ ਸੰਸਕਾਰ ਹੋਣਾ ਚਾਹੀਦਾ, ਅਜਿਹੇ ਬਿਆਨ ਵੀ ਆ ਜਾਂਦੇ ਨੇ। ਦੇਖੋ, ਜਿਹੜੀ ਉਹਦੀ ਮਾਤਾ ਹੈ, ਮਾਤਾ ਇੱਕ ਸਧਾਰਨ ਔਰਤ ਹੈ। ਐਸਕੇਐਮ ਨੂੰ ਵੀ ਸੱਦਾ ਦਿੱਤਾ ਇਸ ਦੇ ਵਿੱਚ? ਤੋ ਉਹ ਇਸ ਸਕੀਮ ਦੇ ਨਾਲ ਸਾਡਾ ਕੋਈ ਬਦਲਾਅ ਨਹੀਂ। ਇਹਦੇ 'ਚ ਹੈਂਕੜੀ ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਇੰਟਰਵਿਊ ਕਰਨ ਲੱਗੇ ਹਾਂ। ਇਹ ਇੰਟਰਵਿਊ ਬਾਕੀ ਅੰਦੋਲਨ ਤੋਂ ਹਟ ਕੇ ਹੋਣਾ, ਬਾਕੀ ਅੰਦੋਲਨ ਦੇ ਜੋ ਕੁਝ ਵਾਪਰਿਆ ਅੰਦੋਲਨ ਦੇ ਵਿੱਚ ਉਸ ਨੂੰ ਲੈ ਕੇ ਹੋਏਗਾ। ਤਾਂ ਮੇਰੇ ਨਾਲ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੋਣਗੇ ਤੇ ਉਹਨਾਂ ਦੇ ਨਾਲ ਬੈਠੇ ਸਤਨਾਮ ਸਿੰਘ ਮਹਿਰੋਂ ਜੀ ਹੋਣਗੇ। ਜੀ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਡੱਲੇਵਾਲ ਸਾਹਿਬ, ਪੂਰੇ ਅੰਦੋਲਨ ਨੂੰ ਹੁਣ ਤੱਕ ਦੀ ਸਥਿਤੀ 'ਚ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇਹ ਕਹਿਣਾ ਹੁੰਦਾ, ਬੰਦਾ ਕੋਈ ਕੁਝ ਕਰਨ ਵਾਲਾ ਨਹੀਂ। ਵਾਹਿਗੁਰੂ ਦੀ ਕਿਰਪਾ ਹੈ, ਅੰਦੋਲਨ ਚੜ੍ਹਦੀ ਕਲਾ 'ਚ ਹੈ। ਆਏ ਦਿਨ ਅੰਦੋਲਨ ਅੱਪ ਜਾ ਰਿਹਾ ਹੈ। ਜਿਸ ਦਿਨ 2 ਦਿਨ ਤੋਂ ਲੈ ਕੇ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਮਹਾਨ ਸ਼ਹੀਦ ਸ਼ੁਭਕਰਨ ਦਾ ਮੁੱਦਾ ਉੱਠਿਆ, ਉਹ ਇੱਕ ਤਰ੍ਹਾਂ ਦੇ ਨਾਲ ਸਾਡੀ ਭਾਰਤ ਸਰਕਾਰ ਦਾ ਚਿਹਰਾ ਨੰਗਾ ਉੱਥੇ ਜਾ ਕੇ ਹੋਇਆ। ਔਰ ਜਿੰਨਾ ਭਾਰਤ ਸਰਕਾਰ ਦੀ ਕਰੂਰਤਾ ਅੱਜ ਨਜ਼ਰ ਆ ਰਹੀ ਹੈ, ਉਹਨੂੰ ਉੱਥੋਂ ਤੱਕ ਲੈ ਕੇ ਜਾਣਾ ਸਾਡੇ ਕਿਸੇ ਦੇ ਵੱਸ ਦਾ ਕੰਮ ਨਹੀਂ। ਲੇਕਿਨ ਮੈਂ ਬੇਨਤੀ ਕਰਾਂ, ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਾਡੀ ਗੱਲ ਪੂਰੇ ਵਰਲਡ ਦੇ ਵਿੱਚ ਜਾ ਚੁੱਕੀ ਹੈ। ਮੋਰਚਾ ਚੜ੍ਹਦੀ ਕਲਾ 'ਚ ਹੈ। ਆਏ ਦਿਨ ਸੰਗਤਾਂ ਨਾਲ ਮਤਲਬ ਜੁੜ ਰਹੀਆਂ ਨੇ। ਜਿਵੇਂ ਅੱਜ ਤੁਸੀਂ ਦੇਖਿਆ ਹੋਵੇਗਾ, ਸਾਡੇ ਵਾਲੀ ਆਰਗੇਨਾਈਜੇਸ਼ਨ ਦਾ ਮੁੰਡਾ ਆ ਰਹੇ ਸੀਗੇ ਜੀ, ਇੱਥੇ ਐਕਸੀਡੈਂਟ ਹੋ ਗਿਆ। ਉਹ ਨਵੀਂ ਟਰਾਲੀ ਤੁਰ ਕੇ ਆਈ ਹੈ, ਇੱਕ ਅਜੇ ਕੱਲ੍ਹ ਨੂੰ ਆ ਰਹੀ ਹੈ ਉਹਨਾਂ ਦੀ। ਤਾਂ ਮਤਲਬ ਸੰਗਤਾਂ ਦਾ ਪੂਰਾ ਮਤਲਬ ਉਤਸ਼ਾਹ ਹੈ, ਔਰ ਉਤਸ਼ਾਹ ਦੇ ਨਾਲ ਲੋਕ ਮਤਲਬ ਇਸ ਮੋਰਚੇ ਨੂੰ ਤਕੜਾ ਕਰ ਰਹੇ ਨੇ।
ਵਾਹਿਗੁਰੂ ਕਿਰਪਾ ਕਰੇ ਮੋਰਚਾ ਜਿੱਤ ਵੱਲ ਜਾਏਗਾ। ਕਿਵੇਂ ਗੰਨੇ ਦਾ ਰੇਟ ਵਧਾਇਆ ਸਰਕਾਰ ਨੇ 25 ਰੁਪਏ, ਮਜਬੂਰ ਹੋਈ ਹੈ ਨਾ। ਕਿਸਾਨਾਂ ਨੂੰ ਖੁਸ਼ ਕਰਨ ਵੱਲ ਨੂੰ ਸਰਕਾਰ ਤੁਰੀ ਹੈ ਨਾ ਜੀ। ਇਹ ਤੋਂ ਪਹਿਲਾਂ ਨਹੀਂ ਵਧਾਇਆ। ਅਗਲੀ ਜਿਹੜੀ ਗੱਲ ਹੈ, ਹਰਿਆਣਾ ਗਵਰਨਮੈਂਟ ਨੇ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਸੀਗਾ ਉਹ ਕਰਜ਼ੇ ਤੋਂ ਮਤਲਬ ਵਿਆਜ ਮਾਫ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਦਾ। ਤੇ ਇਹਦਾ ਮਤਲਬ ਕਿਸਾਨਾਂ ਦਾ ਇਸ ਅੰਦੋਲਨ ਦਾ ਫਿਕਰ ਤਾਂ ਸਰਕਾਰ ਨੂੰ ਪਿਆ ਹੋਇਆ ਹੈ। ਇਸ ਫਿਕਰ ਦੇ ਵਿੱਚੋਂ ਹੀ ਸਾਡੇ ਮਸਲਿਆਂ ਦਾ ਹੱਲ ਹੋਣਾ ਹੈ। ਮੇਰੂ ਸਾਹਿਬ, ਤੁਸੀਂ ਉਸ ਥਾਂ ਤੇ ਸੀਗੇ ਜਦੋਂ ਇਹ ਹਫੜਾ ਦਫੜੀ ਮਚਦੀ ਆ, ਮੇਬੀ ਸ਼ਾਇਦ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਉਸ ਨੂੰ ਤੁਸੀਂ ਵੀ ਸੁਣਿਆ, ਬਾਚਿਆ, ਦੇਖਿਆ। ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਨੂੰ, ਜਿਹੜੀ ਉਹ ਘਟਨਾ ਹੋਈ ਹੈ? ਦੇਖੋ, ਮੈਂ ਤਾਂ 13 ਤੋਂ ਸ਼ੁਰੂ ਕਰਨਾ, 13 ਤੇ 12 ਜੀ। 13 ਤੇ 14 2 ਦਿਨ ਸਿੱਧੀ ਜੰਗ ਲੜੀ ਗਈ, ਜਿਵੇਂ ਪਾਕਿਸਤਾਨਾਂ ਵਾਲੇ ਲੋਕਾਂ ਨਾਲ ਲੜੀ ਗਈ। ਤੇ ਮੈਂ ਰੋਜ਼ਾਨਾ ਹੀ ਇੱਕ ਦਿਨ ਉੱਥੇ ਜਾਣਾ। ਉਹ 13 ਤੇ 14 ਦਾ ਰਤਾ ਵੀ ਕਿਸਾਨਾਂ ਤੇ ਕੋਈ ਡਰ ਭੈ ਨਹੀਂ ਹੋਇਆ, ਵਧਿਆ। ਤੁਸੀਂ ਜਿੱਦਣ ਇਹ ਇੱਥੇ 13 ਨੂੰ ਆਪਣੇ 21 ਨੂੰ ਇੱਥੇ ਵਾਪਰਿਆ ਜੀ, ਇੱਕ ਵੀ ਟਰੈਕਟਰ, ਇੱਕ ਵੀ ਮੋਟਰਸਾਈਕਲ, ਇੱਕ ਵੀ ਕਾਰ ਵਾਪਸ ਘਰਾਂ ਨੂੰ ਗਈ। ਰੋਜ਼ਾਨਾ ਵੱਧ ਰਿਹਾ ਕਾਫਲ। ਤੇ ਖਨੌਰੀ ਵਾਲਾ ਜਿਹੜਾ ਕਾਂਡ ਹੈ, ਉਹਨਾਂ ਨੇ ਏਡਾ ਜ਼ਬਰਦਸਤ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਤਿੱਕਰੇ ਪਹੁੰਚਾ ਦਿੱਤਾ। ਤੇ ਉਸ ਗੱਭਰੂ ਦੀ ਜਿਹੜੀ ਛੇਤੀ ਹੈ ਉਹ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਦੀ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ। ਉੱਥੋਂ ਇੱਕ ਸਾਡੀ ਜਿੱਤ ਅੱਗੇ ਵਧ ਰਹੀ ਹੈ। ਔਰ ਇਹ ਅੰਦੋਲਨ ਹੁਣ ਹਿੰਦੁਸਤਾਨ ਦਾ ਅੰਦੋਲਨ ਮੈਨੂੰ ਨਹੀਂ ਲੱਗਦਾ, ਜਿਵੇਂ ਟੱਲੇ ਸਾਹਿਬ ਨੇ ਬੋਲਿਆ ਹੈ, ਇਹ ਬਹੁਤ ਸ਼ਾਂਤਮਈ ਅੰਦੋਲਨ। ਲੋਕਾਂ ਨੂੰ ਪਤਾ ਲੱਗ ਗਿਆ ਬਈ ਪਾਰਲੀਮੈਂਟ ਖਤਮ ਹੋਣ ਜਾ ਰਹੀ ਹੈ। ਇਹਨਾਂ ਲੀਡਰਾਂ ਦੀ ਪ੍ਰਸ਼ੰਸਾ ਸਰਦਾਰ ਜਗਜੀਤ ਸਿੰਘ ਡੱਲੇਵਾਲ, ਪੰਡੇਰ ਸਾਹਿਬ ਦੇ ਲਏ ਫੈਸਲੇ ਜਿਹੜੇ ਬਹੁਤ ਅਗਾ ਤੇਜ਼ੀ ਨਾਲ ਵੱਧ ਰਹੇ ਨੇ। ਸਧਾਰਨ ਲੋਕ ਆ ਰਹੇ ਨੇ। ਔਰ ਜਿਹੜੀਆਂ ਜਥੇਬੰਦੀਆਂ ਪਤਾ ਨਹੀਂ ਕਿਉਂ ਉਹਨਾਂ ਦੇ ਕਾਈਡਰ ਸਾਰੇ, ਉਹਨਾਂ ਦੇ ਲੰਗਰ ਉੱਥੇ ਲੱਗੇ ਪਏ ਨੇ। ਮੈਂ ਖਨੌਰੀ ਵੇਖਿਆ, ਮੈਂ ਇੱਥੇ ਵੇਖਿਆ। ਔਰ ਇਸ ਅੰਦੋਲਨ ਦੇ ਵਿੱਚ ਰਤਾ ਵੀ ਕਿਸੇ ਤਰ੍ਹਾਂ ਦੀ, ਭਾਵੇਂ ਮੈਂ ਇੱਕ ਵਿਸ਼ੇਸ਼ ਗੱਲ ਕਰਨੀ ਚਾਹਣਾ ਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ। ਮੁੱਖ ਮੰਤਰੀ ਸਾਹਿਬ, ਸਾਡਾ ਅੰਦੋਲਨ ਰਹਿੰਦੀਆਂ ਮੰਗਾਂ ਦਾ ਦਿੱਲੀ ਵੱਲੇ, ਸਾਡੇ ਉਸ ਦਿੱਲੀ ਵੱਲੇ ਜਿਹੜਾ ਸਾਡਾ ਕਾਫਲਾ ਵੱਧ ਰਿਹਾ ਹੈ, ਉਹਦੇ ਵਿੱਚ ਤਾਂ ਸਾਡੇ ਦਿੱਲੀ ਨਾਲ ਲੜਾਈ ਹੈ। ਤੁਸੀਂ ਹੁਣ ਤੱਕ ਆਪਣੇ ਇਹ ਜਿਹੜਾ ਘੱਗਰ ਦਰਿਆ ਦੀ ਪੋਲੇ ਪਰਲੇ ਪਾਸੇ ਉਹਨਾਂ ਦੀ ਹੱਦ ਹੈ, ਉਹ ਕਿਵੇਂ ਉਰਲੇ ਪਾਸੇ ਐਡੇ ਵੱਡੇ ਸਾਧਨ ਬਣਾ ਲਏ ਰੋਕਣ ਦੇ? ਇਹਨਾਂ ਦੀ ਕਮਜ਼ੋਰੀ। ਸੋ ਜਿਹੜਾ ਖਨੌਰੀ ਵਾਲਾ ਕਾਂਡ ਹੈ, ਉੱਥੇ ਮੇਰੀ ਜਾਣਕਾਰੀ ਮੈਂ 25 ਬੰਦਿਆਂ ਦਾ ਜਿਹੜਾ ਇੱਕ ਬ੍ਰਿਗੇਡ ਸਾਡੇ ਟਰਾਲਿਆਂ 'ਚ ਵਗਿਆ। ਮੈਨੂੰ ਖਦਸ਼ਾ ਹੈ ਵੀ ਉੱਥੋਂ ਦੇ ਪ੍ਰਾਈਵੇਟ ਬੰਦਿਆਂ ਨੇ ਸਾਡੇ ਤੇ ਵੀ ਹਮਲਾ ਕਰਨ ਦੀ ਉੱਥੇ ਇੱਕ ਭਿਣਕ ਪੈ ਰਹੀ ਹੈ। ਇਹ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ। ਔਰ ਸਾਡੇ ਬੰਦੇ ਉੱਥੋਂ ਚੁੱਕ ਕੇ ਲੈ ਜਾਣ ਸਾਡੀਆਂ ਟਰਾਲੀਆਂ ਵਿੱਚੋਂ, ਤਾਂ ਉਹਨਾਂ ਨੂੰ ਲਿਆ ਨਾ ਸਕਣ। ਇਹ ਬਹੁਤ ਵੱਡੀ ਇਹਨਾਂ ਦੀ ਬੇਸ਼ਰਮੀ ਵਾਲਾ ਕਾਰਨ ਬਣ ਰਿਹਾ। ਮੈਂ ਫਿਰ ਵੀ ਅਪੀਲ ਕਰਨਾ ਵੀ ਬਣਦੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ, ਸੰਵਿਧਾਨਕ ਜ਼ਿੰਮੇਵਾਰੀ ਵਧਾ। ਜਿਹੜੇ ਤੇਰੇ ਪੰਜਾਬ ਦੇ ਵਾਸੀ ਨੇ, ਜੇ ਉਹਨਾਂ ਤੇ ਕੋਈ ਦੂਜੇ ਸੂਬੇ ਦਾ ਹਾਵੀ ਹੁੰਦਾ ਹੈ ਮੁੱਖ ਮੰਤਰੀ, ਤੇ ਤੇਰੇ ਵਾਸਤੇ ਬਹੁਤ ਇਹ ਰਾਜਨੀਤਿਕ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਸੰਭਲ, ਆਉਣ ਵਾਲੇ ਦਿਨਾਂ ਵਿੱਚ ਮੋਰਚਾ ਚੱਲੇਗਾ, ਜਿੱਤ ਕੇ ਵਾਪਸ ਹਟੇਗਾ। ਔਰ ਮੁੱਖ ਮੰਤਰੀ ਸਾਹਿਬ, ਜਿਹੜੀਆਂ ਤੇਰੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੇ ਉਹ ਤੈਨੂੰ ਨਿਭਾਉਣੀਆਂ ਪੈਣਗੀਆਂ। ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਵੇਖ ਰਹੇ ਨੇ, ਉਹ ਬਰੀਕੀ ਨਾਲ ਵੇਖ ਰਹੇ ਨੇ। ਜੋ ਤੇਰਾ ਰੋਲ ਜੇ ਚੰਗਾ ਹੋਇਆ ਅਸੀਂ ਚੰਗਾ ਕਹਾਂਗੇ, ਜੇ ਤੇਰਾ ਰੋਲ ਸ਼ੱਕੀ ਹੋਇਆ ਤੇ ਲੋਕ ਅਗਲੇ ਸਮੇਂ ਵਿੱਚ ਆਪ ਹੀ ਪਛਾਣ ਕਰ ਦੇਣਗੇ ਸਾਡਾ ਮਿੱਤਰ ਤੇ ਸੱਜਣ ਕੌਣ। ਡੱਲੇਵਾਲ ਸਾਹਿਬ, ਜਿਵੇਂ ਸਤਨਾਮ ਜੀ ਨੇ ਕਿਹਾ ਕਿ ਸੱਜਣ ਤੇ ਮਿੱਤਰ ਕੌਣ ਹੋਇਆ, ਜਾਂ ਮਤਲਬ 25 ਬੰਦੇ ਸਾਡੀਆਂ ਟਰਾਲੀਆਂ ਦੇ ਵਿੱਚ ਵੜ ਗਏ, ਮੁੰਡਿਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਹਜੇ ਤੱਕ ਕੋਈ ਬਾਇਓ ਡਾਟਾ ਤੁਹਾਡੇ ਕੋਲ ਆਇਆ ਪ੍ਰੋਪਰ ਤਰੀਕੇ ਨਾਲ? ਕੋਈ ਪਤਾ ਲੱਗਿਆ ਵੀ ਕਿੰਨੇ ਮੁੰਡੇ ਉੱਧਰ ਚੱਕੇ ਗਏ ਨੇ? ਜਿਵੇਂ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਹਾਂ, ਸਾਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਬਾਇਓ ਡਾਟਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਨੂੰ ਸਾਰਾ ਉਧਰੋਂ ਆਪਦਾ ਕੋਆਰਡੀਨੇਟ ਕਰਕੇ ਉਹ ਸਾਰਾ ਲਿਆ ਕੇ ਸਾਹਮਣੇ ਰੱਖ ਦੇ ਕਿ ਫਲਾਣੇ ਥਾਣੇ ਚਾਹ ਬੰਦਾ, ਫਲਾਣੇ ਹਸਪੀਟਲ ਚਾਹ, ਫਲਾਣੇ ਹਸਪੀਟਲ ਚਾਹ। ਲੇਕਿਨ ਉਹ ਵੀ ਨਾ ਕੱਢ ਸਕਣਾ, ਮੈਂ ਕਹੂੰਗਾ ਬਹਿਰੂ ਸਾਹਿਬ ਦੀ ਗੱਲ ਨੂੰ ਹੋਰ ਵੱਡਾ ਕਰਦਾ ਹੈ, ਉਹ ਇੱਕ ਨਾਕਾਮੀ ਹੈ ਸਾਡੀ ਸਰਕਾਰ ਦੀ। ਅਸੀਂ ਜਿੰਨਾ ਸਾਨੂੰ ਪਤਾ ਸੀਗਾ ਅਸੀਂ ਉਹ 'ਚੋਂ ਦੱਸਿਆ ਵੀ ਸਾਡੇ 4 ਆਦਮੀਆਂ ਨੂੰ ਚੱਕ ਕੇ ਲੈ ਕੇ ਗਏ ਨੇ।
ਉਹਨਾਂ ਦੇ ਵਿੱਚੋਂ ਇੱਕ ਤਾਂ ਉਹ ਮੁੰਡੇ ਦਾ ਨਾਮ ਬਾਹਰ ਆ ਰਿਹਾ ਹੈ, ਦੂਸਰਿਆਂ ਦੇ ਨਾਮ ਬਾਹਰ ਨਹੀਂ ਆ ਰਹੇ। ਇੱਕ ਦੀ ਗੱਲ ਇਹ ਰਿਪੋਰਟ ਅੱਜ ਤੜਕੇ ਮੈਨੂੰ ਮਿਲੀ ਹੈ ਕਿ ਉਹਨੂੰ ਪਾਣੀਪਤ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। ਦੋ ਦੀ ਰਿਪੋਰਟ ਇਹ ਮਿਲ ਰਹੀ ਹੈ ਕਿ ਉਹਨਾਂ ਨੂੰ ਸੋਨੀਪਤ ਮਤਲਬ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਹੈ, ਸਰਕਾਰੀ ਹਸਪੀਟਲ 'ਚ, ਔਰ ਲੋਕਾਂ ਨੂੰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ। ਅਸੀਂ ਸਰਕਾਰ ਦੇ ਧਿਆਨ 'ਚ ਅੱਜ ਫੇਰ ਲਿਆਂਦੀ ਹੈ ਗੱਲ, ਨੋਟ ਕਰਵਾਇਆ। ਅਸੀਂ ਤਾਂ ਮੰਗ ਕਰ ਰਹੇ ਹਾਂ, ਜਿਵੇਂ ਬਹਿਰੂ ਸਾਹਿਬ ਨੇ ਗੱਲ ਕਹੀ ਹੈ ਕਿ ਬਈ ਤੁਸੀਂ ਮੁੱਖ ਮੰਤਰੀ ਹੋ, ਮੁੱਖ ਮੰਤਰੀ ਵਾਲੀ ਡਿਊਟੀ ਨਿਭਾਓ, ਰੋਲ ਨਿਭਾਓ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਟੇਟ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨਾ। ਆਪਦੇ ਸਟੇਟ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇਸ ਗੱਦੀ ਤੇ, ਇਸ ਪਦਵੀ ਤੇ ਬਿਠਾਇਆ ਹੈ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਗਰ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਓਗੇ ਤਾਂ ਫਿਰ ਮਤਲਬ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਏਗਾ। ਡੱਲੇਵਾਲ ਸਾਹਿਬ, ਤੁਸੀਂ ਕਿਹਾ ਕਿ ਲੋਕਾਂ ਦੇ ਰੋਸ ਦਾ, ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਉਹ ਤਾਂ ਆਗੂਆਂ ਦੇ ਉੱਪਰ ਵੀ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਸਾਰੇ ਦੇ ਸਾਰੇ ਆਗੂ ਇਕੱਠੇ ਹੋ ਕੇ ਸ਼ੰਭੂ ਬੈਰੀਅਰ ਤੇ ਬੈਠ ਗਏ, ਖਨੌਰੀ ਬਾਰਡਰ ਤੇ ਕਿਉਂ ਨਹੀਂ ਆਏ? ਕੀ ਖਨੌਰੀ ਬਾਰਡਰ ਤੋਂ ਡਰ ਲੱਗ ਰਿਹਾ ਸੀ, ਜਾਂ ਖਨੌਰੀ ਬਾਰਡਰ ਤੇ ਕਿਉਂ ਨਹੀਂ ਅਗਵਾਈ ਕੀਤੀ ਹੈਗੀ? ਜਿਹੜੇ ਆਗੂ ਤੁਹਾਡੇ ਸੀਗੇ ਉਹ ਟਰਾਲੀਆਂ ਦੇ ਵਿੱਚ ਬੈਠੇ ਰਹੇ। ਮੈਂ ਦੱਸਦਾ, ਐਸੀ ਕੋਈ ਗੱਲ ਨਹੀਂ ਹੈ। ਫਰਕ ਕੀ ਹੈ, ਪਤਾ ਨਹੀਂ ਕਿੱਥੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਉੱਥੇ ਆਗੂ ਕੋਈ ਨਹੀਂ ਸੀ। ਕੱਲ ਉੱਥੇ ਮੈਂ ਗਿਆ, ਮੈਂ ਬੋਲ ਕੇ ਆਇਆ, ਮੈਂ ਦੱਸ ਕੇ ਆਇਆ, ਇਹ ਭੁਲੇਖਾ ਕੱਢ ਕੇ ਆਇਆ ਮੈਂ ਬੰਦਿਆਂ ਦਾ ਕਿ ਜਿਹੜਾ ਖਨੌਰੀ ਬਾਰਡਰ ਹੈ ਉੱਥੇ ਤੁਹਾਨੂੰ ਪਤਾ ਹੋਊਗਾ, ਤੁਸੀਂ ਜਾ ਕੇ ਵੇਖਿਆ ਹੋਵੇਗਾ 90% ਜਿਹੜੇ ਟਰਾਲੀਆਂ ਖੜੀਆਂ ਨੇ ਸਾਡੀ ਆਰਗੇਨਾਈਜੇਸ਼ਨ ਦੀ ਖੜੀਆਂ। ਮੇਰੀ ਆਰਗੇਨਾਈਜੇਸ਼ਨ ਦਾ ਹਰ ਇੱਕ ਨੌਜਵਾਨ, ਹਰ ਬੱਚਾ, ਹਰ ਬਜ਼ੁਰਗ ਮੇਰੇ ਜਨਰਲ ਸੈਕਟਰੀ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤੇ ਜੇ ਉਹ ਕਾਕਾ ਸਿੰਘ ਕੋਟਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਉਹ ਕਿਵੇਂ ਕਹਿ ਦੇਣਗੇ ਵੀ ਉੱਥੇ ਆਗੂ ਨਹੀਂ, ਕਾਕਾ ਕੋਟਲਾ ਵਿੱਚ ਹੈ? ਪਰ ਜਦੋਂ ਇਹ ਘਟਨਾ ਵਾਪਰਦੀ ਹੈ, ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ, ਉਦੋਂ ਤਾਂ ਕਾਕਾ ਸਿੰਘ ਕੋਟਲਾ ਬਹੁਤ ਪਿੱਛੇ ਖੜੇ ਸੀ। ਉਦੋਂ ਤਾਂ ਉੱਥੇ ਜਿਹੜੀ ਹਾਲਾਤ ਦੇਖੇ ਨੇ ਉਸ ਸਥਿਤੀ ਦੇ, ਮੈਂ ਦੱਸਦਾ ਕਿਉਂ ਨੇ ਇਹ ਗੱਲਾਂ। ਅਭਿਮਨੂ ਕੁਹਾੜ ਕਿੱਥੇ ਸੀ? ਅਭਿਮਨੂ ਕੁਹਾੜ ਨੂੰ ਸਾਰਾ ਸੰਸਾਰ ਜਾਣਦਾ ਹੈ। ਉਹਦੀ ਜਥੇਬੰਦੀ, ਖੋਸਾ ਜਥੇਬੰਦੀ ਦਾ ਹਰ ਇੱਕ ਬੰਦਾ ਖੋਸਾ ਸਾਹਿਬ ਨੂੰ ਜਾਣਦਾ ਹੈ। ਕੋਟ ਬੁੱਢਾ ਜੀ ਦੀ ਜਥੇਬੰਦੀ ਦਾ ਹਰ ਬੰਦਾ ਕੋਟ ਬੁੱਢਾ ਨੂੰ ਜਾਣਦਾ ਹੈ। ਅਸੀਂ ਇੱਧਰੋਂ ਅਨਾਉਂਸਮੈਂਟ ਕੀਤੀ ਆ ਕਿ ਭਾਈ ਰੁਕ ਜਾਓ, ਇੱਧਰ ਗੱਲਬਾਤ ਚੱਲ ਰਹੀ ਹੈ। ਜਿੰਨਾ ਚਿਰ ਗੱਲਬਾਤ ਬਣੀਓ ਕੋਈ ਰਿਜ਼ਲਟ ਚੰਗਾ ਜਾਂ ਮਾੜਾ ਨਹੀਂ ਨਿਕਲਦਾ, ਉਨੀ ਦੇਰ ਤੱਕ ਕੁਛ ਨਹੀਂ ਕਰਨਾ। ਕੀ ਜ਼ਰੂਰੀ ਸੀ ਵੀ 21 ਤਰੀਕ ਨੂੰ ਕਾਲ ਦਿੱਤੀ ਕਿ ਉਧਰੋਂ ਨਾਲ ਦੀ ਨਾਲ ਪ੍ਰਸ਼ਾਸਨ ਨੇ ਤੁਹਾਨੂੰ ਕਹਿਤਾ ਕਿ ਗੱਲਬਾਤ ਕਰੋ, 11 ਵਜੇ ਦਾ ਸਮਾਂ ਤੁਹਾਡੇ ਬੰਨਿਓ ਉਸ ਤੇ ਪ੍ਰਸ਼ਾਸਨ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਤੇ ਫਿਰ ਸਰਕਾਰ ਦਾ ਸਮਾਂ ਮਿਲ ਜਾਣਾ? ਕੀ ਤੁਸੀਂ ਇਹ ਨਹੀਂ ਸਮਝਦੇ ਕਿ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਹੈ, ਪ੍ਰੋਟੈਸਟ ਕਰਨ ਦੇ ਵਿੱਚ ਜੇਕਰ ਸਰਕਾਰ ਨਾਲ ਗੱਲਬਾਤ ਆ ਜਾਂਦੀ ਹੈ ਜਾਂ ਸਾਡੇ ਨਾਲ ਬਹਿ ਕੇ ਕੋਈ ਅਧਿਕਾਰੀ ਗੱਲਬਾਤ ਕਰਦੇ ਹੈ, ਕੀ ਇਹ ਠੀਕ ਲੱਗੂਗਾ ਕਿ ਉਹ ਸਾਡੇ ਨਾਲ ਗੱਲਬਾਤ ਕਰਨ ਤੇ ਅਸੀਂ ਕਿ ਅਸੀਂ ਤਾਂ ਗੱਲ ਹੀ ਨਹੀਂ ਕਰਨੀ? ਪਹਿਲਾਂ ਵੀ ਤਾਂ 4 ਮੀਟਿੰਗਾਂ ਹੋਈਆਂ। ਨਹੀਂ, ਹੁਣ ਮੀਟਿੰਗਾਂ ਹੁਣ ਵੀ ਹੋਣਗੀਆਂ। ਅਗਲੇ ਅੰਦੋਲਨ ਦੇ ਵਿੱਚ ਮੀਟਿੰਗਾਂ 11 ਹੋਈਆਂ ਸੀ, ਮੀਟਿੰਗਾਂ ਹੁਣ ਵੀ ਹੁੰਦੀਆਂ ਰਹਿਣਗੀਆਂ। ਜ਼ਰੂਰੀ ਨਹੀਂਗਾ ਕਿ ਪਹਿਲੇ ਅਸੀਂ ਤਾਂ ਚਾਹੁੰਦੇ ਹਾਂ ਕਿ ਪਹਿਲੀ ਮੀਟਿੰਗ 'ਚ ਹੀ ਮਸਲੇ ਦਾ ਹੱਲ ਹੋ ਜਾਏ। ਕਿ ਦਿੱਲੀ ਜਾ ਕੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਊਗਾ? ਦਿੱਲੀ ਜਾਣ ਦੀ ਮੰਗ ਕਰ ਰਹੇ ਹੋ ਲਗਾਤਾਰ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ, ਸਾਨੂੰ ਥਾਂ ਦਿੱਤੀ ਜਾਵੇ। ਕਿ ਦਿੱਲੀ ਜਾ ਕੇ ਜਿਹੜੀਆਂ ਮੰਗਾਂ ਇੱਥੇ ਨਹੀਂ ਮੰਨੀਆਂ ਜਾਣੀਆਂ, ਉੱਥੇ ਜ਼ਿਆਦਾ ਛੇਤੀ ਮੰਨੀਆਂ ਜਾਣੀਆਂ ਨੇ? ਦੇਖੋ, ਜਿਹੜਾ ਦਿੱਲੀ ਜਾਣ ਦੀ ਗੱਲ ਹੈ, ਸਾਡਾ ਐਲਾਨ ਦਿੱਲੀ ਦਾ ਸੀ। ਸਰਕਾਰ ਅਸੀਂ ਦਿੱਲੀ ਜਾਣਾ, ਸਾਡੇ ਕੋਈ ਜਿੱਦ ਥੋੜ੍ਹਾ ਹੈ। ਕੌਣ ਕਹਿੰਦਾ ਹੈ? ਸਾਡੀ ਕੋਈ ਜਿੱਦ ਨਹੀਂ। ਜਦੋਂ ਸਰਕਾਰ ਕਿਸੇ ਮੁੱਦੇ ਤੇ ਅੜਦੀ ਹੈ, ਉਦੋਂ ਬਾਅਦ ਫਿਰ ਸਾਨੂੰ ਇਹ ਐਲਾਨ ਕਰਨਾ ਪੈਂਦਾ ਕਿ ਅਸੀਂ ਜਾਵਾਂਗੇ। ਨਹੀਂ ਤਾਂ ਤੁਸੀਂ ਨੋਟ ਕਰੋ, ਸਾਡੀ ਸਰਕਾਰ ਨਾਲ ਗੱਲਬਾਤ ਚੱਲੀ ਹੈ। ਅਸੀਂ ਸਰਕਾਰ ਨੂੰ ਕਿਹਾ ਕਿ MSP ਦੀ ਗਰੰਟੀ ਦੇ ਕਾਨੂੰਨ ਤੇ ਕਰੋ, ਕੀ ਕਰਦੇ ਹੋ? ਅਗਰ ਉਹਦੇ ਤੋਂ ਸਰਕਾਰ ਤਿਲਕਦੀ ਹੈ, ਭੱਜਦੀ ਹੈ, ਤਾਂ ਫਿਰ ਤਾਂ ਸਾਡੀ ਜਿਹੜਾ ਅਸੀਂ ਐਲਾਨ ਕੀਤਾ, ਸਾਨੂੰ ਐਲਾਨ ਵੱਲ ਨੂੰ ਵਧਣਾ ਪਏਗਾ ਨਾ। ਇਹ ਸਾਡਾ ਐਲਾਨ ਹੈ, ਫਿਰ ਤਾਂ ਸਾਨੂੰ ਮੰਗ ਕਰਨੀ ਪਊਗੀ ਨਾ ਕਿ ਜੇਕਰ ਮੈਂ ਅੱਜ ਤੁਹਾਡੇ ਮਾਧਿਅਮ ਤੇ ਵੀ ਇਹ ਗੱਲ ਕਹਿਣਾ ਹੈ ਕਿ ਜੇ ਸਰਕਾਰ ਇਹ ਮੰਗਾਂ ਦਾ ਹੱਲ ਨਹੀਂ ਕਰ ਸਕਦੀ ਤਾਂ ਕੱਲ ਨੂੰ ਇਹ ਕਹੇ ਵੀ ਤੁਸੀਂ ਸੜਕਾਂ ਰੋਕੀ ਬੈਠੇ ਹੋ, ਫਿਰ ਕਿਉਂ ਨਹੀਂ ਸਾਨੂੰ ਮਤਲਬ ਦਿੱਲੀ ਜਾ ਕੇ ਕੋਈ ਜਗ੍ਹਾ ਪ੍ਰੋਵਾਈਡ ਕਰਵਾ ਦੇਣ? ਸਾਡੇ ਕੋਲੇ ਉੱਥੇ ਕਿੱਡਾ ਵੱਡਾ ਇਲਾਕਾ ਪਿਆ ਹੈ ਆਪਣੇ 'ਚ ਜੰਤਰ ਮੰਤਰ ਤੇ, ਉੱਥੇ ਅਸੀਂ ਆਪਣੀਆਂ ਟਰਾਲੀਆਂ ਲਾ ਲਾਂਗੇ।
ਔਰ ਉਸ ਅਸੀਂ ਇਹ ਵੀ ਇਹ ਗੱਲ ਕਿ ਅਸੀਂ ਸ਼ਾਂਤਮਈ ਢੰਗ ਨਾਲ ਬੈਠਾਂਗੇ, ਕੋਈ ਪ੍ਰੋਗਰਾਮ ਨਹੀਂ ਕਰਾਂਗੇ, ਹੋ ਜਾ ਪਰੇਸ਼ਾਨੀ ਨਹੀਂ ਕਰਾਂਗੇ। ਬਟ ਹੁਣ ਜੇਕਰ ਇਹ ਗੱਲ ਹੈ ਤਾਂ ਫਿਰ ਦਿੱਲੀ ਸਾਨੂੰ ਜਾ ਕੇ ਆਪਦਾ ਪ੍ਰੋਟੈਸਟ ਕਰਨ ਦਾ ਰਾਈਟ ਕਿਉਂ ਨਹੀਂ, ਜੇ ਸਰਕਾਰ ਮੰਨਣੀ ਨਹੀਂ ਚਾਹੁੰਦੀ? ਉੱਥੇ ਸਾਡੀ ਪਾਰਲੀਮੈਂਟ ਹੈ, ਉੱਥੇ ਸਾਡੀ ਮਾਣਯੋਗ ਸੁਪਰੀਮ ਕੋਰਟ ਹੈ, ਅਸੀਂ ਉੱਥੇ ਸਾਡਾ ਰਾਸ਼ਟਰਪਤੀ ਬੈਠਾ ਹੈ ਜੀ ਦਿੱਲੀ ਦੇ ਵਿੱਚ, ਤਾਂ ਅਸੀਂ ਉਹਨਾਂ ਦੇ ਬਾਰ 'ਚ ਵੀ ਜਾ ਕੇ ਰੋਣਾ ਪਿੱਟਣਾ ਕਰਾਂਗੇ। ਇੱਥੇ ਅਸੀਂ ਬੈਠੇ ਹਾਂ। ਸੋ ਇਹ ਸਾਡੀ ਮੰਗਾਂ ਤਾਂ ਨਹੀਂ, ਸੋ ਇਹ ਨਹੀਂ ਹੈ ਗੱਲ। ਸਾਡੀ ਮੰਨ ਲੈ ਸਰਕਾਰ ਮੰਗ, ਅਸੀਂ ਦਿੱਲੀ ਜਾ ਕੇ ਕੀ ਲੈਣਾ? ਸਾਡੀ ਇਹ ਵੀ ਜਿੱਦ ਨਹੀਂ ਕਿ ਜੇ ਸਾਡੀ ਤੁਸੀਂ ਮੰਗ ਮੰਨ ਲਓ ਤਾਂ ਅਸੀਂ ਤਾਂ ਦਿੱਲੀ ਫਿਰ ਵੀ ਜਾਵਾਂਗੇ। ਸਾਡੀਆਂ ਮੰਗਾਂ ਮੰਨੋ, ਮੰਗਾਂ ਵੀ ਨਹੀਂ, ਇਹ ਕਮਿਟਮੈਂਟਸ ਨੇ ਹਰਜਿੰਦਰ, ਇਹ ਹਰਜਿੰਦਰ ਵੀਰ ਸਾਰੀਆਂ ਕਮਿਟਮੈਂਟਸ ਨੇ, ਵਾਅਦੇ ਨੇ ਸਾਡੇ ਨਾਲ ਕੀਤੇ, ਵਾਅਦੇ ਸਰਕਾਰ ਪੂਰੇ ਕਰਦੇ, ਅਸੀਂ ਦਿੱਲੀ ਜਾ ਕੇ ਕੀ ਕਰਨਾ? ਮੇਰੋ ਸਾਹਿਬ, ਪਿਛਲੇ ਅੰਦੋਲਨ ਦੇ ਵਿੱਚੋਂ ਤੇ ਹੋਣ ਵਾਲੇ ਅੰਦੋਲਨ ਦੇ ਵਿੱਚੋਂ ਕਿੰਨਾ ਕੁ ਫਰਕ ਸਮਝਦੇ ਹੋ? SKM ਕਹਿ ਰਿਹਾ ਸੀ 24 ਤਰੀਕ ਨੂੰ ਦਿੱਲੀ ਵੱਲ, 14 ਮਾਰਚ ਨੂੰ ਦਿੱਲੀ ਜਾਵਾਂਗੇ ਤੇ 26 ਫਰਵਰੀ ਨੂੰ ਅਸੀਂ ਜਿਹੜਾ ਕਿ ਟਰੈਕਟਰ ਮਾਰਚ ਕਰਾਂਗੇ। ਨਹੀਂ, ਉਹਨਾਂ ਬਾਰੇ ਮੇਰੇ ਤੋਂ ਨਾ ਕੁਝ ਕਹਾਓ, ਉਹ ਜੋ ਕਹਿ ਰਹੇ ਨੇ ਉਹ ਆਪ ਦੀ ਗੱਲ ਦੇ ਆਪ ਜ਼ਿੰਮੇਵਾਰ ਨੇ। ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅੰਦੋਲਨ ਦਿੱਲੀ ਚੱਲਿਆ ਨਾ ਸਾਲ ਤੋਂ ਵੱਧ, ਇਸ ਅੰਦੋਲਨ ਦੀ ਆਮ ਚਰਚਾ ਸੀ ਵੀ ਹੁਣ ਉਹ ਜਿਹਾ ਅੰਦੋਲਨ ਨਹੀਂ ਖਲੋ ਸਕਦਾ, ਤੇ ਜਿਹੜਾ ਥੋੜੇ ਦਿਨਾਂ ਵਿੱਚ ਇਹਨਾਂ ਦੇ ਚੰਗੇ ਫੈਸਲਿਆਂ ਨੂੰ ਜਨਤਾ ਨੇ ਅਪਣਾ ਲਿਆ, ਕਿਸਾਨਾਂ ਨੇ ਅਪਣਾ ਲਿਆ, ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਅਪਣਾ ਲਿਆ। ਇਹ ਨੇ ਵੀ ਆਹ ਹੀ ਮੋਰਚੇ ਨੇ, ਤੁਸੀਂ ਜਿਵੇਂ ਕਹਿੰਦੇ ਵੀ ਸਾਰੇ ਬਾਰਡਰ, ਸਾਰੇ ਸੂਬਿਆਂ ਵਿੱਚੋਂ ਕਿਸਾਨ ਨਿਕਲ ਕੇ ਘਰ ਆ ਰਹੇ। ਕੱਲ ਅਸਾਰ ਤੋਂ ਕਿਸਾਨ ਉਰਾਂ ਨੂੰ ਆ ਰਹੇ ਸੀ, ਕਿੰਨਾ ਲਾਠੀ ਚਾਰਜ ਹੋਇਆ, ਕਿੰਨੇ ਅਥਰੂ ਗੈਸ। ਸੋ ਇਹ ਅੰਦੋਲਨ ਬਹੁਤ ਵੱਡਾ ਤੇ ਜ਼ਬਰਦਸਤ ਆ ਰਿਹਾ। ਕਿਉਂ ਆ ਰਿਹਾ? ਪਾਰਲੀਮੈਂਟ ਚੋਣਾਂ ਨੇ, ਦੁਨੀਆ ਦੇ ਜਿੰਨੇ ਮੁਲਕ ਨੇ ਇਸ ਅੰਦੋਲਨ ਦੇ ਉੱਤੇ ਲੱਗੇ ਹੋਏ ਨੇ, ਔਰ BJP ਦੇ ਕੱਟੜ ਬੰਦੇ ਮੈਨੂੰ ਮਿਲੇ, ਆਪ ਮਿਲੇ, ਘਰ ਆ ਕੇ ਮਿਲੇ, ਟਾਈਮ ਲੈ ਕੇ ਮਿਲੇ, ਕਹਿੰਦਾ ਸਾਡੇ ਬੰਦਿਆਂ ਨੇ ਮੰਦਰ ਵਾਲਾ ਮੁੱਦਾ ਰੋਲ ਕੇ ਰੱਖਤਾ, ਅੰਦੋਲਨ ਹਾਵੀ ਹੋ ਗਿਆ। ਤਾਂ ਮੈਂ ਅੰਦੋਲਨ ਨੂੰ ਤਗੜਾ ਸਮਝਦਾ, ਪਿਛਲੇ ਅੰਦੋਲਨ ਨਾਲ ਸਮਝ ਸਰ ਇਹਨਾਂ ਦੇ ਫੈਸਲਿਆਂ ਨੂੰ ਮੈਂ ਪਸੰਦ ਕਰਕੇ ਆਇਆ। ਤੁਹਾਨੂੰ ਤਾਂ ਪਤਾ ਮੈਂ ਉੱਥੇ ਬੈਠਾ ਸੀ। ਮੇਰਾ ਮੰਨਣਾ ਸੀ ਵੀ ਜੇ ਪਾਰਲੀਮੈਂਟ ਭੰਗ ਹੋ ਗਿਆ, ਫਿਰ ਜਿਹੜੀਆਂ ਰੁਕੀਆਂ ਮੰਗਾਂ ਨੇ, ਮੋਦੀ ਜਿਹੜਾ 1 ਨੰਬਰ ਦਾ ਸਾਡਾ ਦੁਸ਼ਮਣ ਹੈ, ਫਿਰ ਕਿੰਦੇ ਕੋਲ ਜਾਵਾਂਗੇ? ਸਾਡਾ ਸਾਰਾ 3-4 ਸਾਲ ਦਾ ਅੰਦੋਲਨ ਖੂਹ 'ਚ ਪੈ ਰਿਹਾ ਸੀ, ਇਹਨਾਂ ਨੇ ਸੰਭਾਲਿਆ। ਮੰਗਾਂ ਮੰਨੀਆਂ ਜਾਣ ਨਾ ਮੰਨੀਆਂ ਜਾਣ, ਪਰ ਦੁਨੀਆ ਦੇ ਲੋਕਾਂ ਨੂੰ ਦੱਸ ਦੇਣ ਦੇ ਵਿੱਚ ਇਹ ਕਾਮਯਾਬ ਜਥੇਬੰਦੀਆਂ ਪਈਆਂ ਨੇ। ਤਾਂ ਮੈਂ ਇਹ ਅੰਦੋਲਨ ਦਾ ਵਫਾਦਾਰ ਹਿੱਸੇਦਾਰ, ਕਿਉਂਕਿ ਮੇਰਾ ਅੰਦੋਲਨ। ਡੱਲੇਵਾਲ ਸਾਹਿਬ, ਜਿਵੇਂ ਇਹਨਾਂ ਨੇ ਕਹਿ ਕੇ ਹਿਸਾਰ ਦੇ ਵਿੱਚ ਲਾਠੀ ਚਾਰਜ ਹੋਇਆ, ਹਿਸਾਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕੀ ਓਸ਼ੋ ਦੀ ਗੱਲ ਸੱਚ ਨਹੀਂ ਹੋ ਰਹੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਇੱਕ ਖੇਡ ਖੇਡੀ ਜਾ ਰਹੀ ਹੈ? ਨਹੀਂ, ਉਹਦਾ ਕਿਸੇ ਦਾ ਕੀ ਐਂਗਲ ਹੈ, ਮੈਂ ਨਹੀਂ ਇਹ ਗੱਲ ਦਾ ਕੁਝ ਕਹਿ ਸਕਦਾ। ਸਰਕਾਰ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਜੋ ਕੁਝ ਕਰਦੀ ਰਹੀ ਹੈ, ਇਹ ਆਪਣੀਆਂ ਅੱਖਾਂ ਦੇ ਸਾਹਮਣੇ ਹੈ, ਸਾਰਾ ਸਪਸ਼ਟ ਹੈ। ਮੈਨੂੰ ਪੋਲੀਟੀਕਲ ਰੰਗ ਦੇਣ ਵਾਲੀ ਗੱਲ ਨਹੀਂ ਮੰਨਦਾ, ਕਿਉਂਕਿ ਸਾਡਾ ਤਾਂ ਮਤਲਬ ਵਿਸ਼ਾ ਹੋ ਰਿਹਾ ਹੈ। ਇਹ ਜ਼ਰੂਰ ਹੈ ਕਿ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਨੇ, ਇਹ ਜਿਹੜੇ ਸਾਡੇ ਲੋਕਾਂ ਦੇ ਉੱਤੇ ਮਾਰੇ ਜਾ ਰਹੇ ਸ਼ਰਰੇ ਨੇ, ਸਾਡੇ ਲੋਕਾਂ ਦੇ ਚਲਾਈਆਂ ਜਾ ਰਹੀਆਂ ਗੋਲੀਆਂ ਨੇ, ਹਰ ਇੱਕ ਵਿਅਕਤੀ ਦੇ ਸਰੀਰ 'ਚੋਂ ਡਿੱਲਿਆ ਹੋਏ ਖੂਨ ਦੀ ਇੱਕ ਇੱਕ ਬੂੰਦ ਅਜਾਈ ਨਹੀਂ ਜਾਣੀ, ਲੇਖਾ ਦੇਣਾ ਪਏਗਾ ਸਰਕਾਰ ਨੂੰ। ਕਾਦੀਆਂ ਸਾਹਿਬ ਕਹਿੰਦੇ ਇੰਟਰਵਿਊ ਦੇ ਵਿੱਚ, ਕਹਿੰਦੇ ਕਿ ਅਸੀਂ ਕਹਿੰਦੇ ਲੋਕਾਂ ਦੇ ਮੁੰਡੇ ਨਹੀਂ ਮਰਵਾਉਣੇ, ਕਹਿੰਦੇ ਸਾਡੇ ਨਾਲ ਰਾਇ ਤਾਂ ਕਰ ਲੈਣੀ ਸੀ ਇੱਕ ਵਾਰ ਜੇ ਜਾਣਾ ਹੀ ਸੀ ਦਿੱਲੀ ਨੂੰ। ਯਾਰ ਮੈਂ ਫਿਰ ਉਹ ਫੇਰੂ ਸਾਹਿਬ ਵਾਲੀ ਗੱਲ ਹੀ ਹੈ, ਮੈਂ ਮਤਲਬ ਬੋਲਣਾ ਉਚਿਤ ਨਹੀਂ ਸਮਝਦਾ। ਮੈਨੂੰ ਲੱਗਦਾ ਨਹੀਂ ਗਾ ਕਿ ਮੈਂ ਬਾਰ-ਬਾਰ ਇਹਨਾਂ ਗੱਲਾਂ 'ਤੇ, ਅੱਜ ਬੜੇ ਅਸੀਂ ਅਜੀਬ ਰੂਪ ਦੇ ਵਿੱਚ ਅੰਦੋਲਨ ਲੜ ਰਹੇ ਹਾਂ। ਇਸ ਹਾਲਤ ਦੇ ਵਿੱਚ ਅੱਜ ਕਿਸੇ ਵੀ ਤਰ੍ਹਾਂ ਦੀ ਅਜਿਹੀ ਟਿੱਪਣੀ, ਕੋਈ ਗੱਲਬਾਤ, ਕੋਈ ਜਵਾਬ ਦੇਣਾ ਮੈਨੂੰ ਲੱਗਦਾ ਨਹੀਂ ਮੈਂ ਵਾਜਬ ਸਮਝਦਾ। ਉਗਰਾਹਾਂ ਸਾਹਿਬ ਦਾ ਵੀ ਕਾਫੀ ਵੱਡਾ ਬਿਆਨ ਆ ਜਾਣਾ, ਜਿਵੇਂ ਹੁਣ ਉਹਨਾਂ ਦੇ ਵੱਲੋਂ ਕਿਹਾ ਜਾਣਾ SKM ਦੇ ਵੱਲੋਂ ਕਿ ਅਸੀਂ ਦਿੱਲੀ ਇੱਕ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਾਂਗੇ, ਉਸ ਮਹਾ ਪੰਚਾਇਤ ਦੇ ਵਿੱਚ ਅਸੀਂ ਮੰਗਾਂ ਰੱਖਾਂਗੇ, ਜੋ ਮੰਗਾਂ ਤੁਸੀਂ ਰੱਖ ਰਹੇ ਹੋ ਉਹਨਾਂ ਮੰਗਾਂ ਦੀ ਵੀ ਗੱਲ ਉਹ ਕਰ ਰਹੇ ਨੇ। ਚਲੋ ਜਿਹੜਾ ਉਹ ਕਰਨਗੇ ਉਹਨਾਂ ਨੂੰ ਮੁਬਾਰਕ, ਬਹੁਤ ਚੰਗੀ ਗੱਲ ਹੈ। ਅਗਰ ਕੋਈ ਕਿਸਾਨਾਂ ਦੀ ਗੱਲ ਕਰੇਗਾ